ਜੇ ਬਣ ਗਿਆ ਸੀ, ਤਖ਼ਤ ਨਸ਼ੀਨ ਹੋ ਗਿਆ ਸੀ ਤੇ 40 ਵਰ੍ਹਿਆਂ ਤੱਕ ਜਿਹੜੇ ਆ ਉਹ ਪੰਜ ਦਰਿਆਵਾਂ ਦੀ ਧਰਤੀ ਤੇ ਉਹਨੀ ਸਰਕਾਰੇ ਖਾਲਸਾ ਜਿਹੜੀ ਆ ਉਹਦੀ ਅਗਵਾਈ ਕੀਤੀ ਤੇ ਅੱਜ ਦੇ ਦਿਨ ਜਿਹੜੇ ਆ ਉਹ ਚੜ੍ਹਾਈ ਕਰ ਗਏ ਸੀ ਜੀ। ਤੇ ਬਿਲਕੁਲ ਜੀ, ਇਹ ਜਿਹੜੇ ਵੀ ਪੰਥ ਦੇ ਝੂਲ ਰਹੇ ਨੇ ਨਿਸ਼ਾਨ, ਇਹਨਾਂ ਦਾ ਇੱਕ ਬੜਾ ਵੱਡਾ ਯੋਗਦਾਨ ਸੀਗਾ ਗੁਰੂ ਸਾਹਿਬਾਨ ਤੋਂ ਬਾਅਦ ਦੇ ਵਿੱਚ, ਜਿਹੜਾ ਇਹਨਾਂ ਨੇ ਸਿੱਖੀ ਦਾ ਪਰਚਮ ਇੱਕ ਖਾਲਸਾ ਰਾਜ ਆ ਉਸ ਨੂੰ ਦਿਖਾਇਆ ਵਿਸ਼ਵ ਦੇ ਵਿੱਚ ਵੀ ਕਿੱਦਾਂ ਦਾ ਹੁੰਦਾ ਆ। ਗੋਰਿਆਂ ਨੇ ਜਿਹੜਾ ਭਾਰਤ ਆ ਉਸ ਦੇ ਉੱਤੇ ਕਬਜ਼ਾ ਜਿਹੜਾ ਕਈ ਵਰੇ ਪਹਿਲਾਂ, ਇੱਕ ਸਦੀ ਪਹਿਲਾਂ ਹੀ ਜਿਹੜਾ ਉਹ ਕਰ ਲਿਆ, ਪਰ ਪੰਜਾਬ ਦਾ ਜਿਹੜਾ ਆ ਉਹ ਰਾਜ ਉਹਨਾਂ ਨੇ ਸਭ ਤੋਂ ਅਖੀਰ ਦੇ ਵਿੱਚ ਉਹ ਲੈਣ ਦੇ ਵਿੱਚ ਉਦੋਂ ਕਾਮਯਾਬ ਹੋਏ ਸੀ। ਸਭ ਨੂੰ ਪਤਾ ਬਾਅਦ ਦੇ ਵਿੱਚ ਬਹੁਤ ਦੁਖਾਂਤ ਜਿਹੜਾ ਇਹਨਾਂ ਦੇ ਪਰਿਵਾਰ ਦੇ ਨਾਲ, ਮਹਾਰਾਜਾ ਦਲੀਪ ਸਿੰਘ ਉਹਨਾਂ ਦੇ ਨਾਲ ਜਿਹੜਾ ਉਹ ਵਾਪਰਿਆ ਸੀਗਾ। ਅਤੇ ਉਹਨਾਂ ਨੂੰ ਅਸੀਂ ਜਿਹੜੀ ਹੈ ਸ਼ਰਧਾਂਜਲੀ ਭੇਟ ਕਰਦੇ ਹਾਂ। ਅਤੇ ਸਿੱਖ ਕੌਮ ਨੂੰ ਮਾਣ ਹੋਣਾ ਚਾਹੀਦਾ ਹੈ ਵੀ ਅਜਿਹੇ ਜਿਹੜੇ ਰਾਜੇ ਆ ਉਹ ਉਹਨਾਂ ਦੇ ਜਿਹੜੇ ਦੇਖੇ ਨੇ ਸਾਰਿਆਂ ਨੇ, ਵੀ ਕੋਈ ਬਹੁਤਾ ਅਜੇ ਸਮਾਂ ਵੀ ਨਹੀਂ ਹੋਇਆ ਉਹਨਾਂ ਨੂੰ ਵੀ ਉਹਨਾਂ ਦਾ ਜਿਹੜਾ ਰਾਜ ਜਿਹੜਾ ਉਹ ਚੱਲ ਰਿਹਾ ਸੀਗਾ। ਅਤੇ ਆਪਾਂ ਜਿਹੜੀਆਂ ਟਰੱਕਿੰਗ ਦੀਆਂ ਖਬਰਾਂ ਉਸ ਤੋਂ ਬਾਅਦ ਵੀ ਵਧਾਂਗੇ, ਪਰ ਉਸ ਤੋਂ ਪਹਿਲਾਂ ਕੁਛ ਜਿਹੜੀਆਂ ਅਹਿਮ ਖਬਰਾਂ ਹੋਈਆਂ ਆ ਸੁਪਰੀਮ ਕੋਰਟ ਦੇ ਵਿੱਚ ਅੱਜ, ਜਿਹੜੇ ਦੋ ਅਹਿਮ ਕਹਿ ਲਓ ਵੀ ਫੈਸਲੇ ਇਸ ਤਰੀਕੇ ਦੇ ਨਾਲ ਆਏ ਆ ਜਿਨ੍ਹਾਂ ਦਾ ਅਸਰ ਜਿਹੜਾ ਆਪਾਂ ਨੂੰ ਦੇਖਣ ਨੂੰ ਮਿਲੂਗਾ। ਅੱਜ ਸ਼ਾਇਦ ਜਿਹੜੀ ਸੁਪਰੀਮ ਕੋਰਟ ਦੀ ਟਰਮ ਦਾ ਅਖੀਰਲਾ ਦਿਨ ਸੀਗਾ ਇਹ ਜਿਹੜਾ ਸੈਸ਼ਨ ਦਾ, ਸੋ ਉਹਨਾਂ ਨੇ ਅੱਜ ਇੱਕ ਤਾਂ ਸਿਟੀਜ਼ਨਸ਼ਿਪ ਦੇ ਸਵਾਲ ਆ ਉਸ ਦੇ ਉੱਤੇ, ਅਤੇ ਜਿਹੜੀ ਜੈਰੀਮੈਂਡਰਿੰਗ ਆ ਉਸ ਦੇ ਉੱਤੇ ਆਪਣੀ ਰਾਏ ਜਿਹੜੀ ਆ ਉਹ ਦਿੱਤੀ ਆ। US ਸੁਪਰੀਮ ਕੋਰਟ ਨੇ ਇਹ ਆਖਿਆ, ਜਿਹੜੇ ਰਾਸ਼ਟਰਪਤੀ ਟਰੰਪ ਅਤੇ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਇਹ ਚਾਹੁੰਦਾ ਸੀਗਾ ਵੀ ਸਿਟੀਜ਼ਨਸ਼ਿਪ ਦਾ ਜਿਹੜਾ ਸਵਾਲ ਆ ਉਹ ਇਸ ਦੇ ਵਿੱਚ ਐਡ ਕੀਤਾ ਜਾਵੇ, ਤਾਂ ਉਹਨਾਂ ਨੇ ਹਾਲ ਦੀ ਘੜੀ ਜਿਹੜੀ ਆ ਹਾਰ ਆ ਡੋਨਲਡ ਟਰੰਪ ਆ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਨੂੰ ਇਸ ਦੇ ਵਿੱਚ ਦੇਖਣੀ ਪਈ ਆ। ਉਹਨਾਂ ਨੇ ਜਿਹੜੀ ਰੂਲਿੰਗ ਦਿੱਤੀ ਉਸ ਦੇ ਵਿੱਚ ਕਿਹਾ ਵੀ ਜਿਹੜੀ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਜਿਹੜਾ ਐਕਸਪਲੇਨੇਸ਼ਨ ਆ ਵੀ ਉਹਨਾਂ ਨੇ ਚੰਗੀ ਤਰੀਕੇ ਦੇ ਨਾਲ ਦੱਸਿਆ ਨਹੀਂ ਆ ਆਪਣਾ ਪਲਾਨ ਵੀ ਇਸ ਨੂੰ ਕਿਉਂ ਇਨਕਲੂਡ ਜਿਹੜਾ ਆ ਉਹ ਕੀਤਾ ਜਾਵੇ। ਅਤੇ ਹੁਣ ਜਿਹੜੇ 4 ਦੇ ਮੁਕਾਬਲੇ 5 ਜਸਟਿਸਿਸ ਨੇ ਇਸ ਦੇ ਅਗੇਂਸਟ ਜਿਹੜੀ ਆ ਉਹ ਵੋਟ ਪਾਈ ਆ। ਚੀਫ ਜਸਟਿਸ ਜੌਨ ਰੋਬਰਟਸ ਆ ਉਹਨਾਂ ਨੇ ਜਿਹੜੇ 4 ਲਿਬਰਲ ਜੱਜ ਜਾਂ ਡੈਮੋਕ੍ਰੇਟ ਜੱਜ ਜਿਹੜੇ ਉਸ ਪਾਸੇ ਵੱਲ ਨੂੰ ਲੀਨਿੰਗ ਜੱਜ ਜਿਹੜੇ ਆ ਉਹਨਾਂ ਦੇ ਨਾਲ ਮੈਜੋਰਟੀ ਦੇ ਵੱਲ ਇਸ ਦੀ ਰਾਈਟਿੰਗ ਅਤੇ ਰੂਲਿੰਗ ਜਿਹੜੀ ਆ ਉਹ ਦਿੱਤੀ ਆ। ਨਿਊਯਾਰਕ ਦੀ ਫੈਡਰਲ ਜੱਜ ਦੇ ਆਲਰੇਡੀ ਇਹਦੇ ਉੱਤੇ ਰੂਲਿੰਗ ਦਿੱਤੀ ਸੀ ਵੀ ਜਿਹੜਾ ਸਿਟੀਜ਼ਨਸ਼ਿਪ ਦਾ ਜਿਹੜਾ ਸਵਾਲ ਆ ਉਸ ਨੂੰ ਨਾ ਲਿਆਂਦਾ ਜਾਵੇ, ਉਸ ਨੂੰ ਬਾਹਰ ਕੀਤਾ ਜਾਵੇ। ਸੋ ਉਹੀ ਚੀਜ਼ ਦੇ ਉੱਤੇ ਇੱਕ ਵਾਰੀ ਫਿਰ ਜਿਹੜੀ ਆ ਸੁਪਰੀਮ ਕੋਰਟ ਆ ਉਹਨਾਂ ਨੇ ਮੋਹਰ ਲਾ ਦਿੱਤੀ ਆ। ਅੱਜ ਸਿਟੀਜ਼ਨਸ਼ਿਪ ਸੈਂਸਸ ਦੇ ਲਈ ਜਿਹੜੇ ਕਹਿ ਲਓ ਵੀ ਜਿਹੜੇ ਡੋਨਲਡ ਟਰੰਪ ਆ ਉਹਨਾਂ ਦੇ ਲਈ, ਉਹਨਾਂ ਦੀ ਐਡਮਿਨਿਸਟ੍ਰੇਸ਼ਨ ਦੇ ਲਈ ਵੱਡੀ ਹਾਰ ਜਿਹੜੀ ਆ ਉਹ ਹੋਈ ਆ। ਜੀ ਬਿਲਕੁਲ। ਸੋ ਸੁਪਰੀਮ ਕੋਰਟ ਈਵਨ ਦੋ ਕਹਿੰਦੇ ਜਿਹੜੀਆਂ 2 ਲੋਅਰ ਕੋਰਟਸ ਆ ਜੇ ਉਹਨਾਂ ਨੂੰ ਵੀ ਉਹ ਭੇਜ ਦਿੰਦੀ ਆ, ਪਰ ਸਮਾਂ ਹੈ ਨਹੀਂ ਹੁਣ, ਕਿਉਂਕਿ ਜੁਲਾਈ 1 ਨੂੰ ਜਿਹੜੇ ਸੈਂਸਸ ਵਾਲੇ ਕੁਐਸਚਨ ਆ ਉਹ ਪ੍ਰਿੰਟ ਹੋਣੇ ਹੈਗੇ ਆ। ਸੋ ਇਸ ਵਾਰ ਜਿਹੜਾ ਸੈਂਸਸ ਦੇ ਵਿੱਚ ਸਿਟੀਜ਼ਨਸ਼ਿਪ ਵਾਲਾ ਕੁਐਸਚਨ ਜਿਹੜਾ ਉਹ ਨਹੀਂ ਹੋਏਗਾ। ਜੀ ਬਿਲਕੁਲ। ਸੋ ਹਰਜੋਤ ਸਿੰਘ ਜੀ ਇਹ ਦੱਸਦੇ ਜਾਈਏ ਵੀ ਸੈਂਸਸ ਇਸ ਲਈ ਬਹੁਤ ਜ਼ਿਆਦਾ ਮਹੱਤਤਾ ਰੱਖਦਾ ਹੈ ਵੀ US ਕੌਨਸਟੀਟਿਊਸ਼ਨ ਦੇ ਆਧਾਰ ਦੇ ਉੱਤੇ ਇੱਕ ਤਾਂ ਇਹ ਜ਼ਰੂਰੀ ਹੈਗਾ ਵੀ ਹਰ 10 ਸਾਲਾਂ ਬਾਅਦ ਜਿਹੜੀ ਹੈ ਮਰਦਮਸ਼ੁਮਾਰੀ ਉਹ ਹੋਣੀ ਚਾਹੀਦੀ ਆ, ਅਤੇ ਅਲਾਟਮੈਂਟ ਹੁੰਦੀ ਹੈ US ਹਾਊਸ ਆਫ ਰਿਪਰੈਜ਼ੈਂਟੇਟਿਵ ਦੀ ਜਿਹੜੀ ਸੀਟਸ ਆ ਵੀ ਉਹ ਕਿੱਥੇ ਕਿੰਨੀ ਪਾਪੂਲੇਸ਼ਨ ਉਹਦੇ ਹਿਸਾਬ ਦੇ ਨਾਲ ਹੋਵੇ, ਅਤੇ $800 ਬਿਲੀਅਨ ਦੇ ਜਿਹੜੇ ਫੈਡਰਲ ਫੰਡਸ ਆ ਉਹ ਇਹਨਾਂ ਜਿਹੜੀਆਂ ਸੀਟਾਂ ਦੇ ਵਿੱਚ ਉਹ ਦਿੱਤੇ ਜਾਂਦੇ ਨੇ, ਉਹ ਵੰਡੇ ਜਾਂਦੇ ਨੇ। ਸੋ ਇੱਕ ਸਭ ਤੋਂ ਵੱਡਾ ਇਸ ਦੇ ਵਿੱਚ ਜਿਹੜਾ ਇਹ ਵੀ ਕਾਰਨ ਸੀਗਾ ਸਿਟੀਜ਼ਨਸ਼ਿਪ ਦਾ ਸਵਾਲ ਲਿਆਉਣ ਦੇ ਲਈ ਵੀ ਜਿਹੜੇ ਪ੍ਰਸ਼ਾਸਨ ਇਹ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਸੁਪਰੀਮ ਕੋਰਟ ਦੇ ਵਿੱਚ ਵੀ ਅਸੀਂ ਮੇਕ ਸ਼ੋਰ ਕਰਨਾ ਚਾਹੁੰਦੇ ਹਾਂ ਵੀ ਵੋਟਿੰਗ ਰਾਈਟ ਸਾਰਿਆਂ ਦੇ ਠੀਕ ਆ, ਵੀ ਕਿਤੇ ਵੋਟਰ ਸਪਰੈਸ਼ਨ ਤਾਂ ਨਹੀਂ ਇੱਦਾਂ ਦੀ ਜਿਹੜੀ ਉਹ ਹੋ ਰਹੀ। ਇਹ ਉਹਨਾਂ ਨੇ ਆਪਣੇ ਵੱਲੋਂ ਐਕਸਪਲੇਨੇਸ਼ਨ ਦਿੱਤੀ ਆ, ਪਰ ਸੁਪਰੀਮ ਕੋਰਟ ਨੂੰ ਆਈ ਥਿੰਕ ਇਹ ਬਹੁਤੀ ਜਿਹੜੀ ਉਹ ਠੀਕ ਨਹੀਂ ਲੱਗੀ। ਉਹ ਹੋਰ ਉਸ ਦੇ ਵਿੱਚ ਕੋਈ ਹੋਰ ਪੁਖਤਾ ਜਿਹੜੀ ਐਕਸਪਲੇਨੇਸ਼ਨ ਜਿਹੜੀ ਉਹ ਚਾਹੁੰਦੇ ਸੀਗੇ ਵੀ ਕਿਉਂ ਇਹ ਸਵਾਲ ਲਿਆਂਦਾ ਜਾ ਰਿਹਾ ਆ, ਪਰ ਅੱਜ ਇਹਨਾਂ ਦੇ ਲਈ ਇੱਕ ਝਟਕਾ ਲੱਗਾ ਆ। ਉਧਰ ਜੇ ਆਪਾਂ ਜੈਰੀਮੈਂਡਰਿੰਗ ਦੀ ਹਰਜੋਤ ਸਿੰਘ ਜੀ ਗੱਲ ਕਰੀਏ ਤਾਂ ਸੁਪਰੀਮ ਕੋਰਟ ਨੇ ਉਸ ਦੇ ਉੱਤੇ ਇਹ ਦੱਸਿਆ ਆ, ਕਹਿੰਦੇ ਵੀ ਜੈਰੀਮੈਂਡਰਿੰਗ ਜਿਹੜੀ ਕਾਂਗਰੈਸ਼ਨਲ ਡਿਸਟ੍ਰਿਕਟਸ ਦੀ ਹੁੰਦੀ ਆ ਵੀ ਜਿਨ੍ਹਾਂ ਦੀ ਵੀ ਬੇਸਿਕਲੀ ਮੈਜੋਰਟੀ ਹੁੰਦੀ ਆ ਉਹ ਆਪਣੇ ਹਿਸਾਬ ਦੇ ਨਾਲ ਆਪਣੀਆਂ ਉੱਥੇ ਦੀਆਂ ਡਿਸਟ੍ਰਿਕਟਸ ਆ ਉਹਨਾਂ ਨੂੰ ਅਸਾਈਨ ਕਰਦੇ, ਉਸ ਹਿਸਾਬ ਦੇ ਨਾਲ ਉਹਨਾਂ ਦੇ ਬਾਰਡਰ ਜਿਹੜੇ ਉਹ ਡਿਸਾਈਡ ਕਰਦੇ ਨੇ। ਅਤੇ ਉਹਨਾਂ ਨੇ ਕਿਹਾ ਵੀ ਇਹ ਕੌਨਸਟੀਟਿਊਸ਼ਨ ਦੇ ਆਧਾਰ ਦੇ ਨਾਲ, ਉਸ ਦੇ ਹਿਸਾਬ ਦੇ ਨਾਲ ਇਹ ਮਾੜੀ ਚੀਜ਼ ਨਹੀਂ ਹੈਗੀ, ਅਤੇ ਇਸ ਨੂੰ ਜਿਹੜੀ ਪਾਰਟੀਸ਼ਨ ਜੈਰੀਮੈਂਡਰਿੰਗ ਆ ਉਸ ਨੂੰ ਇਹ ਰੋਕਿਆ ਨਹੀਂ ਜਾ ਸਕਦਾ। ਸੋ ਇਹ ਉਹਨਾਂ ਜਿਹੜੇ ਸੂਬਿਆਂ ਦੇ ਵਿੱਚ ਜਿੱਥੇ ਖਾਸ ਕਰਕੇ ਜਿਹੜੇ ਹਾਰਦੇ ਆ ਰਹੇ ਨੇ ਲਗਾਤਾਰ ਉਹ ਰੌਲਾ ਪਾਉਂਦੇ ਆ,
ਵੀ ਇਹ ਸਾਡੇ ਨਾਲ ਧੱਕਾ ਕਰ ਰਿਹਾ, ਜੈਰੀਮੈਂਡਰਿੰਗ ਕਰਕੇ ਆਪਣੀ ਮੈਜੋਰਟੀ ਇਹ ਡਿਸਟ੍ਰਿਕਟਸ ਉਸ ਹਿਸਾਬ ਨਾਲ ਬਣਾਉਂਦੇ ਆ ਵੀ ਕਿਤੇ ਨਾ ਕਿਤੇ ਵੀ ਉਹ ਹਮੇਸ਼ਾ ਜਿਹੜੀ ਉਹ ਮੈਜੋਰਟੀ ਦੇ ਵਿੱਚ ਰਹਿਣ। ਸੋ ਉਸ ਨੂੰ ਇੱਕ ਹਿਸਾਬ ਦੇ ਨਾਲ ਜਿਹੜੇ ਸੁਪਰੀਮ ਕੋਰਟ ਆ ਉਹਨਾਂ ਨੇ ਹਰੀ ਝੰਡੀ ਜਿਹੜੀ ਹੈ ਇੱਕ ਵਾਰੀ ਫੇਰ ਦਿਖਾ ਦਿੱਤੀ ਆ, ਉਹਨੂੰ ਇਨਵੈਲੀਡੇਟ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਆ ਜੀ। ਸੋ ਬਿਲਕੁਲ ਕੱਲ ਜਿਹੜੇ ਡੈਮੋਕ੍ਰੈਟਿਕ ਪਾਰਟੀ ਦੇ ਕੈਂਡੀਡੇਟ ਸੀ ਉਹਨਾਂ ਦੀ ਜਿਹੜੀ ਸੀਗੀ ਡੀਬੇਟ ਹੋਈ, 24 ਦੇ ਕਰੀਬ ਜਿਹੜੇ ਕੈਂਡੀਡੇਟ ਹੈਗੇ ਆ। ਸੋ ਵੱਖ-ਵੱਖ ਕੈਂਡੀਡੇਟਸ ਨੇ ਵੱਖ-ਵੱਖ ਜਿਹੜੀਆਂ ਕਹਿੰਦੇ ਬਈ ਕੁੱਕੀਆਂ ਦੇਣ ਦੀ ਟਰਾਈ ਕੀਤੀ। ਕੋਈ ਕਹਿੰਦਾ ਜੀ ਫ੍ਰੀ ਮੈਡੀਕੇਅਰ ਹੋਣਾ ਚਾਹੀਦਾ, ਕੋਈ ਕਹਿੰਦਾ ਜੀ ਫ੍ਰੀ ਐਜੂਕੇਸ਼ਨ, ਕੋਈ ਲੋਨ ਨਹੀਂ ਹੋਣਾ ਚਾਹੀਦਾ, ਕੋਈ ਕਹਿੰਦੇ ਵੀ ਅਸੀਂ ਇਮੀਗ੍ਰੈਂਟਸ ਦੇ ਹੱਕ ਦੇ ਵਿੱਚ ਆ। ਵੱਖ-ਵੱਖ ਜਿਹੜੇ ਪੁਆਇੰਟ ਆ ਉਹਨਾਂ ਤੇ ਡਿਸਕਸ ਹੋਏ ਹੈਗੇ ਆ। ਬੇਟੂ ਔਰ ਰੋਕੀ ਜਿਹੜੇ ਹੈਗੇ ਆ ਇਹ ਕਾਂਗਰਸਮੈਨ ਰਹੇ ਹੈਗੇ, ਉਹਨਾਂ ਨੇ ਇਹ ਕਿਹਾ ਵੀ ਮੈਂ ਕਿਸੇ ਦੇ ਅਗੇਂਸਟ ਨਹੀਂ ਰਨ ਕਰ ਰਿਹਾ, ਵੀ ਮੈਂ ਆਈ ਐਮ ਰਨਿੰਗ ਫॉर ਦਾ ਕੰਟਰੀ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਹੋਰ ਡਿਬੇਟਸ ਹੋਣਗੀਆਂ ਉਹਨਾਂ 'ਚੋਂ ਪਤਾ ਲੱਗੇਗਾ ਕਿਹੜੇ ਕੈਂਡੀਡੇਟਸ ਅੱਗੇ ਜਾ ਰਹੇ ਆ। ਪਰ ਕੁਛ ਕੁ ਲੱਗਾ ਵੀ ਜਿੱਦਾਂ ਐਲਿਜ਼ਾਬੈਥ ਵਾਰਨ ਜਿਹੜੀ ਆ ਉਹਨਾਂ ਦੀ ਪੋਜੀਸ਼ਨ ਕਾਫੀ ਸਹੀ ਰਹੀ ਹੈਗੀ ਆ ਜੀ। ਤੇ ਉੱਦਾਂ ਜਿੱਥੇ ਡਿਬੇਟ ਹੋਇਆ NBC ਦੇ ਉੱਤੇ ਉਹਨਾਂ ਦੀ ਕਾਫੀ ਜ਼ਿਆਦਾ ਆਲੋਚਨਾ ਜਿਹੜੀ ਹੋ ਰਹੀ ਆ, ਕਹਿੰਦੇ ਵੀ ਜਦੋਂ ਬੋਲ ਰਿਹਾ ਸੀ ਕੋਈ ਤਾਂ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਬੰਦਾ ਕਿਹੜਾ ਆ, ਉਹ ਗਲਤ ਬੰਦਾ ਹੀ ਕਈ ਵਾਰੀ ਜਿਹੜਾ ਦਿਖਾਈ ਜਾ ਰਿਹਾ ਸੀ। ਬਹੁਤ ਜ਼ਿਆਦਾ ਟੈਕਨੀਕਲ ਗਲਿਚ ਜਿਹੜੇ ਆ ਓਵਰਆਲ ਹੋਏ ਤੇ ਕਹਿੰਦੇ NBC ਦਾ ਟੈਕਨੀਕਲ ਗਲਿਚ ਤਾਂ ਮਾੜਾ ਸੀਗਾ ਹੀ ਸੀਗਾ, ਪਰ ਉਸ ਦੇ ਨਾਲ ਜਿਹੜਾ ਓਵਰਆਲ ਡਿਬੇਟ ਵੀ ਜਿਹੜਾ ਹੋਇਆ ਉਸ ਦੇ ਵਿੱਚ ਕੈਓਸ ਹੀ ਜਿਹੜਾ ਉਹ ਦੇਖਿਆ ਗਿਆ ਵੀ ਸਭ ਪਾਸੇ ਜਿਹੜਾ ਰੌਲਾ ਰੱਪਾ ਹੀ ਜਿਹੜਾ ਪਿਆ ਰਿਹਾ, ਕਿਸੇ ਦੀ ਗੱਲ ਕੋਈ ਚੰਗੇ ਤਰੀਕੇ ਦੇ ਨਾਲ ਮੋਹਰੇ ਨਹੀਂ ਆਈ। ਕਹਿੰਦੇ 10 ਜਾਣੇ, ਕਿਉਂਕਿ ਅੱਜ 10 ਜਣਿਆਂ ਦਾ ਸੀਗਾ ਤੇ ਕੱਲ ਜਾਣੀ ਕਿ 10 ਜਣਿਆਂ ਦਾ ਸੀਗਾ ਤੇ ਅੱਜ ਫਿਰ 10 ਜਣਿਆਂ ਦਾ ਹੋਣਾ ਆ, ਪਰ ਉਸ ਦੇ ਵਿੱਚ ਕਹਿੰਦੇ ਕਿ ਬਹੁਤੇ ਲੋਕਾਂ ਨੂੰ ਕੋਈ ਜਿਹੜੀ ਇਦਾਂ ਸਮਝ ਜਿਹੜੀ ਉਹ ਨਹੀਂ ਸੀ ਆ ਰਹੀ। 5 ਮੋਡਰੇਟਰ 2 ਸ਼ਿਫਟਾਂ ਦੇ ਵਿੱਚ NBC ਨੇ ਲਿਆਂਦੇ ਤੇ ਪਰ ਕਹਿੰਦੇ ਇਦਾਂ ਲੱਗ ਰਿਹਾ ਸੀ ਉਹ ਵੀ ਥੋੜੇ ਪੈ ਰਹੇ ਸੀਗੇ ਵੀ ਗੱਲ ਜਿਹੜੀ ਆ ਇਹਨਾਂ ਨੂੰ ਚੰਗੀ ਤਰ੍ਹਾਂ ਜਿਹੜੀ ਉਹ ਸਾਹਮਣੇ ਨਹੀਂ ਸੀ ਆ ਰਹੀ। ਸੋ ਅੱਜ ਦਾ ਵੀ ਜਿਹੜਾ ਇੱਕ ਡਿਬੇਟ ਆ ਉਹ ਹੋਰ ਹੋਣਾ ਹੈ। ਸੋ ਵਾਈਡ ਰੇਂਜਿੰਗ ਜਿਹੜੀਆਂ ਉਹਨਾਂ ਨੇ ਉਸ ਦੇ ਵਿੱਚ ਗੱਲਾਂ ਬਾਤਾਂ ਕੀਤੀਆਂ। ਸੋ ਅੱਜ ਇੱਕ ਵਾਰੀ ਡਿਬੇਟ ਹੋ ਜਾਵੇ ਤੇ ਫਿਰ ਆਪਾਂ ਜ਼ਰੂਰ ਦੱਸਾਂਗੇ ਵੀ ਸਾਰੇ ਜਾਣੇ ਆ ਆਪੋ ਆਪਣੇ ਪੱਧਰ ਦੇ ਉੱਤੇ ਜਿਹੜਾ ਉਹ ਕੀ ਕਹਿ ਰਹੇ ਸੀਗੇ। ਰਾਸ਼ਟਰਪਤੀ ਟਰੰਪ ਨੇ ਤਾਂ ਇਸ ਦੇ ਉੱਤੇ ਜਿਹੜੀ ਚੁਸਕੀ ਲਈ ਆ ਬੋਰਿੰਗ, ਉਹਨਾਂ ਨੇ ਟਵੀਟ ਕੀਤਾ ਇਸ ਪੂਰੇ ਟਵੀਟ ਨੂੰ, ਇਸ ਪੂਰੇ ਜਿਹੜੇ ਆ ਉਹ ਦੇਖਣ ਤੋਂ ਬਾਅਦ ਦੇ ਵਿੱਚ ਡਿਬੇਟ ਨੂੰ ਦੇਖਣ ਤੋਂ ਬਾਅਦ ਚ। ਸੋ ਆਪਾਂ ਟਰੈਕਿੰਗ ਦੀਆਂ ਵੀ ਕਰਨੀਆਂ ਜਾਂਦੇ ਚਾਈਨਾ ਵਾਲੀ ਜਿਹੜੀ ਗੱਲਬਾਤ ਆ ਉਹ ਵੀ ਕਰ ਲਈਏ। ਚਾਈਨਾ ਦੇ ਨਾਲ ਚਾਈਨਾ ਦੇ ਜਿਹੜੇ ਪ੍ਰੈਜ਼ੀਡੈਂਟ ਹੈਗੇ ਆ ਜੀ ਜਿੰਗਪਿੰਗ ਤੇ ਆਪਣੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹ G20 ਦੀ ਜਿਹੜੀ ਮੀਟਿੰਗ ਹੋਣੀ ਆ ਉੱਥੇ ਮਿਲਣ ਜਾ ਰਹੇ ਆ। ਤੇ ਚਾਈਨਾ ਵਾਲੇ ਕਹਿੰਦੇ ਆ ਵੀ ਸਾਨੂੰ ਜੇ ਗੱਲਬਾਤ ਹੋਣੀ ਆ ਤੇ ਬੈਲੈਂਸਡ ਟ੍ਰੇਡ ਡੀਲ ਚਾਹੀਦੀ ਹੈਗੀ ਆ, ਪਰ US ਵਾਲੇ ਕਹਿੰਦੇ ਆ ਵੀ ਨਹੀਂ ਇਹ ਇਦਾਂ ਨਹੀਂ ਹੋਣਾ ਹੈਗਾ, ਬੈਲੈਂਸ ਨਹੀਂ ਹੋਣੀ ਹੈਗੀ। ਸੋ ਦੇਖੋ ਕਿੱਦਾਂ ਹੁੰਦੀ ਆ, ਪਰ ਬਹੁਤ ਸਾਰੇ ਲੋਕਾਂ ਨੂੰ ਚਾਈਨਾ ਦਿਆਂ ਨੂੰ ਵੀ ਤੇ US ਦਿਆਂ ਨੂੰ ਵੀ ਇਸ ਜਿਹੜੀ ਗੱਲਬਾਤ ਆ ਉਹ ਤੇ ਆਸ ਆ ਵੀ ਸ਼ਾਇਦ ਕੋਈ ਨਾ ਕੋਈ ਜਿਹੜੀ ਡੀਲ ਆ ਚਾਈਨਾ ਦੇ ਨਾਲ ਹੋ ਜਾਏ, ਕਿਉਂਕਿ ਇਹਦਾ ਜਿਹੜਾ ਇਫੈਕਟ ਆ ਕਾਫੀ ਜ਼ਿਆਦਾ ਪੈਣਾ ਸ਼ੁਰੂ ਹੋ ਗਿਆ ਇਕਨੋਮੀ ਤੇ। ਜੀ ਜੀ ਬਿਲਕੁਲ। ਉੱਧਰ ਜਿਹੜੀ G20 ਦੇ ਲਈ ਜਾ ਰਹੇ ਨੇ ਰਾਸ਼ਟਰਪਤੀ ਟਰੰਪ, ਮੁਲਕ ਜਿਹੜੇ ਵਿਸ਼ਵ ਦੇ ਜਿਹੜੇ 20 ਵੱਡੇ ਮੁਲਕ ਹੈਗੇ ਨੇ ਉਹ ਉਹਨਾਂ ਦੇ ਜਿਹੜੇ ਮੇਨ ਗਵਰਨਮੈਂਟਸ ਦੇ ਮੇਨ ਅਫੀਸ਼ੀਅਲ, ਕਿਤੇ ਪ੍ਰੈਜ਼ੀਡੈਂਟ, ਕਿਤੇ ਪ੍ਰਾਈਮ ਮਿਨਿਸਟਰ, ਕਿਤੇ ਗਵਰਨਰ ਜਿਹੜੇ ਆ ਉੱਧਰ ਪਹੁੰਚਣਗੇ। ਸੋ ਇਹ ਇਸ ਵਾਰ ਜਿਹੜੀ G20 ਦੀ ਸਮਿਟ ਆ ਉਹ ਜਾਪਾਨ ਦੇ ਵਿੱਚ ਹੋਣ ਜਾ ਰਹੀ ਆ ਤੇ ਹੁਣ ਦੇਖਦੇ ਆ ਵੀ ਕੀ ਹੁੰਦਾ ਆ। ਉਧਰ ਅਮਰੀਕਾ ਨੇ ਜਿਹੜੇ ਆ ਇੰਡੀਆ ਦੇ ਉੱਤੇ ਵੀ ਲਗਾਤਾਰ ਜਿਹੜਾ ਟ੍ਰੇਡ ਵਾਲਾ ਵਾਰ ਆ ਉਹ ਸ਼ੁਰੂ ਕੀਤੀ ਹੋਈ ਆ। ਇੰਡੀਆ ਵਾਲੇ ਵੀ ਉਦੋਂ ਮੋੜਵੇਂ ਜਵਾਬ ਦੇ ਵਿੱਚ ਕਈ ਚੀਜ਼ਾਂ ਦੇ ਉੱਤੇ ਲਾ ਰਹੇ ਨੇ, ਟੈਰਿਫਸ ਲਾ ਰਹੇ ਨੇ, ਤੇ ਇੱਧਰੋਂ ਜਿਹੜੇ ਅਮਰੀਕਾ ਵਾਲਿਆਂ ਨੇ ਵੀ ਕਈ ਚੀਜ਼ਾਂ ਦੇ ਉੱਤੇ ਉਹਨਾਂ ਦੇ ਉੱਤੇ ਟੈਰਿਫ ਲਾਇਆ ਹੋਇਆ ਆ। ਤੇ ਉੱਦਾਂ ਉਹਨਾਂ ਨੇ ਅੱਜ ਰਾਸ਼ਟਰਪਤੀ ਟਰੰਪ ਨੇ ਕਿਹਾ ਆ, ਕਹਿੰਦੇ ਵੀ ਲੁਕਿੰਗ ਫਾਰਵਰਡ ਐਂਡ ਸਪੀਕਿੰਗ ਵਿਦ ਪ੍ਰਾਈਮ ਮਿਨਿਸਟਰ ਮੋਦੀ। ਸੋ ਆਈ ਥਿੰਕ ਚਾਈਨਾ ਦੇ ਨਾਲ ਬਰਾਬਰ ਦੇ ਉੱਤੇ ਇੰਡੀਆ ਨੂੰ ਆਈ ਥਿੰਕ ਇਸ ਚੀਜ਼ ਦੇ ਵਿੱਚ ਟ੍ਰੇਡ ਵਾਰ ਦੇ ਵਿੱਚ ਫਾਇਦਾ ਹੋ ਸਕਦਾ ਵੀ ਕਈ ਚੀਜ਼ਾਂ ਜਿਹੜੀਆਂ ਮੂਵ ਹੋ ਕੇ ਚਾਈਨਾ ਦੀ ਬਜਾਏ ਜਿਹੜੇ ਇੰਡੀਆ ਤੋਂ ਲੈਣੀਆਂ ਸ਼ੁਰੂ ਕਰਨ ਜਾਂ ਉੱਥੇ ਵੇਚਣੀਆਂ ਜਿਹੜੀਆਂ ਸ਼ੁਰੂ ਕਰ ਸਕਦੇ ਆ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਕੀ ਬਣਦਾ ਹੈ। ਪਰ ਇੰਡੀਆ ਦੀ ਗੱਲ ਕਰਦੇ ਜਾਈਏ, ਮਾਈਕ ਪੰਪਿਓ ਜਿਹੜੇ ਸੈਕਟਰੀ ਆਫ ਸਟੇਟ ਗਏ ਹੋ ਹੈਗੇ ਇੰਡੀਆ ਦੇ ਵਿੱਚ, ਤੇ ਬੜਾ ਕਲੀਅਰਲੀ ਉਹਨੇ ਸਟੇਟਮੈਂਟ ਦਿੱਤੀ ਆ ਵੀ ਇੱਥੇ ਜਿਹੜਾ ਹਰ ਇੱਕ ਦਾ ਜਿਹੜਾ ਹਰ ਇੱਕ ਬੰਦੇ ਨੂੰ ਆਪਣਾ ਆਪਣਾ ਧਰਮ ਜਿਹੜਾ ਆ ਉਹ ਨਿਭਾਉਣ ਦਾ ਹੱਕ ਹੋਣਾ ਚਾਹੀਦਾ ਆ। ਸੋ ਉਹਨਾਂ ਦੀ ਹਿੰਟ ਜਿਹੜਾ ਸੀਗਾ ਜਿਹੜੇ ਪਿਛਲੇ ਦਿਨਾਂ 'ਚ ਲਿੰਚਿੰਗ ਹੋ ਰਹੀ ਖਾਸ ਕਰਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਨਾਲ, ਉਹਦੇ ਵੱਲ ਸੀਗਾ। ਸੋ ਕਈ ਮੀਡੀਆ ਜਿਹੜਾ ਹਿੰਦੁਸਤਾਨ ਦਾ ਉਹਨਾਂ ਨੂੰ ਕ੍ਰਿਟੀਸਾਈਜ਼ ਵੀ ਕਰ ਰਿਹਾ ਤੇ ਕਈ ਜਿਹੜੀਆਂ ਮਿਨੋਰਟੀਜ਼ ਆ ਉਹ ਇਸ ਗੱਲੋਂ ਖੁਸ਼ ਵੀ ਹੈਗੀਆਂ ਵੀ ਚਲੋ ਸਾਡੇ ਹੱਕ ਦੇ ਵਿੱਚ ਕੋਈ ਤਾਂ ਹਾਂ ਦਾ ਨਾਰਾ ਮਾਰ ਰਿਹਾ ਹੈਗਾ। ਚਲੋ ਕੋਈ ਨਹੀਂ, ਬਾਹਰ ਜਾ ਕੇ ਹੋਰ ਗੱਲਾਂ ਕਰਦੇ ਨੇ, ਅੰਦਰ
ਘਰਾਂ ਦੇ ਵਿੱਚ ਅਮਰੀਕਾ ਵਾਲੇ ਵੀ ਕੀ ਕਰ ਰਹੇ ਆ, ਹੁਣ ਇਰਾਨ ਨਾਲ ਵੀ ਪੰਗਾ ਲੈਣ ਨੂੰ ਫਿਰਦੇ ਆ। ਸੋ ਪਤਾ ਨਹੀਂ ਉੱਥੇ ਜਾ ਕੇ ਸਪੋਰਟ ਵੀ ਜਿਹੜੀ ਕਿਤੇ ਨਾ ਕਿਤੇ ਉਹ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੇ ਹੋਣ। ਅਤੇ ਹੁਣ ਜਿਹੜੀ ਆਪਾਂ ਟਰੱਕਿੰਗ ਦੀਆਂ ਜੇ ਆਪਾਂ ਜੋ ਸਿੰਘ ਜੀ ਖਬਰਾਂ ਉਸ ਦੇ ਉੱਤੇ ਨਜ਼ਰ ਮਾਰਨੀ ਸ਼ੁਰੂ ਕਰੀਏ ਤੇ ਇੱਕ ਤਾਂ ਸਭ ਤੋਂ ਪਹਿਲਾਂ ਰਮਨ ਜੀ ਆਪਣੇ ਜਿਹੜੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਤੇ ਹਰਜੋਤ ਜੀ ਆਪਾਂ ਯਾਦ ਦਿਵਾਉਂਦੇ ਜਾਈਏ ਵੀ ਜਿਹੜਾ ਫੈਡਰਲ ਰਜਿਸਟਰ ਦੇ ਉੱਤੇ ਲੋਡਿੰਗ ਅਨਲੋਡਿੰਗ ਜਿਹੜਾ ਡੌਕਿੰਗ ਦੇ ਮਾਮਲੇ ਦੇ ਵਿੱਚ ਚੱਲ ਰਿਹਾ ਆ, ਉਸ ਦੇ ਉੱਤੇ ਵੱਧ ਤੋਂ ਵੱਧ ਲੋਕ ਜਿਹੜੇ ਆ ਉਹ ਕਮੈਂਟ ਕਰੋ। ਹੁਣ ਤੱਕ ਆਈ ਥਿੰਕ 17 ਦਿਨਾਂ ਦੇ ਵਿੱਚ 272 ਕਮੈਂਟ ਜਿਹੜੇ ਮਹਿਜ ਉੱਥੇ ਜਿਹੜੇ ਉਹ ਆਏ ਨੇ। ਸੋ ਇਹ ਇੱਕ ਮਾੜੀ ਚੀਜ਼ ਆ ਤੇ ਇਸ ਦੇ ਵਿੱਚ ਵੱਧ ਤੋਂ ਵੱਧ ਆਓ, ਕਿਉਂਕਿ ਆਪਾਂ ਕਿੰਨੇ ਵਾਰੀ ਇੱਥੇ ਆਪਣੇ ਜਿਹੜੇ ਸਰੋਤੇ ਕਾਲ ਕਰਕੇ ਦੱਸਦੇ ਨੇ ਵੀ ਸਾਡਾ ਜਿਹੜਾ ਬਹੁਤ ਜ਼ਿਆਦਾ ਟਾਈਮ ਆ ਵੇਸਟ ਹੁੰਦਾ ਆ। ਸਾਨੂੰ ਜਿਹੜੇ ਸ਼ਿਪਰਸ ਆ ਇਸ ਤਰੀਕੇ ਨਾਲ ਜਦੋਂ ਲੋਡਿੰਗ ਅਨਲੋਡਿੰਗ ਕਰਨੀ ਹੁੰਦੀ ਆ, ਜਿਹੜੇ ਡਿਟੈਂਸ਼ਨ ਟਾਈਮਸ ਆ ਉਸ ਦਾ ਕੋਈ ਮੁੱਲ ਨਹੀਂ ਪੈਂਦਾ, ਬਹੁਤ ਸਮਾਂ ਨਸ਼ਟ ਹੋ ਜਾਂਦਾ। ELD ਦੇ ਉੱਤੇ ਫਿਰ ਗਾਂ ਜਿਹੜਾ ਜਾਇਆ ਨਹੀਂ ਜਾਂਦਾ, ਕਿਤੇ ਰਹਿ ਜਾਂਦੇ ਆ ਪਿੱਛੇ। ਸੋ ਉਸ ਨੂੰ ਲੈ ਕੇ ਜਿਹੜਾ FMCSA ਨੇ ਵਿਸ਼ੇਸ਼ ਤੌਰ ਦੇ ਉੱਤੇ ਡਿਟੈਂਸ਼ਨ ਟਾਈਮਸ ਡਿਊਰਿੰਗ ਲੋਡਿੰਗ ਅਨਲੋਡਿੰਗ ਉਸ ਦੇ ਉੱਤੇ ਰਿਕੁਐਸਟ ਫਾਰ ਇਨਫੋਰਮੇਸ਼ਨ ਜਿਹੜੀ ਆ ਉਹ ਮੰਗੀ ਹੋਈ ਆ। ਸੋ ਇਹ 10 ਤਰੀਕ ਨੂੰ ਇਸ ਮਹੀਨੇ ਦੀ ਨੂੰ ਜਿਹੜਾ ਉਹਨਾਂ ਨੇ ਫੈਡਰਲ ਰਜਿਸਟਰ ਤੇ ਪਾ ਦਿੱਤਾ ਆ। 9 ਸਤੰਬਰ ਤੱਕ 9/9/2019 ਤੱਕ ਇਸ ਦੇ ਕਮੈਂਟਸ ਤੁਸੀਂ ਜਿਹੜੇ ਉਹ ਕਰ ਸਕਦੇ ਹੋ ਤੇ ਹੁਣ ਤੱਕ ਮਹਿਜ 272 ਕਮੈਂਟ ਜਿਹੜੇ ਉਹ ਆਏ ਨੇ। ਸੋ ਬਿਲਕੁਲ ਰਮਨ ਜੀ, ਇਹਦੇ ਵਿੱਚ ਸਨੀ ਗਰੇਵਾਲ ਸਾਨੂੰ ਦੱਸਦੇ ਆ, ਕਹਿੰਦੇ ਵੀ ਮੈਂ ਵੀ ਸਕਰੀਨਸ਼ਾਟ ਵੱਖ-ਵੱਖ ਜਿਹੜੇ ਟਰੱਕਾਂ ਵਾਲਿਆਂ ਦੇ ਫੇਸਬੁੱਕ ਪੇਜ ਉਹਨਾਂ ਦੇ ਪਾਏ ਆ ਵੀ ਬੜੀ ਮਾੜੀ ਗੱਲ ਆ ਵੀ ਬਹੁਤ ਹੀ ਘੱਟ ਪੰਜਾਬੀਆਂ ਨੇ ਜਿਹੜੇ ਕਮੈਂਟ ਪਾਏ ਆ। ਆਪਾਂ ਵੀ ਕਹਿੰਦੇ ਵੀ ਪੋਲਿਟਿਕਸ ਦੀ ਗੱਲ ਘੱਟ ਕਰਿਆ ਕਰੋ, ਕਈ ਵਾਰ ਬੰਦੇ ਫੋਨਾਂ ਤੇ ਹੀ ਲੱਗੇ ਰਹਿੰਦੇ ਵੀ ਇੰਡੀਆ ਕੀ ਹੋ ਰਿਹਾ, ਹੋ ਰਿਹਾ। ਜਿੱਥੇ ਤੁਹਾਡੀ ਰੋਜੀ ਰੋਟੀ ਦਾ ਮਸਲਾ ਆ ਉੱਥੇ ਜ਼ਰੂਰ ਹਿੱਸਾ ਪਾਓ। ਮੁੜ ਕੇ ਫਿਰ ਜਦੋਂ ਆਪਾਂ ਮੁਜ਼ਾਹਰਾ ਕਰਦੇ ਇਕੱਠੇ ਉਹਨੇ ਫਿਰ ਹੁੰਦਾ ਕੁਛ ਨਹੀਂ। ਮੈਂ ਤਾਂ ਇੱਕੋ ਗੱਲ ਕਹੂੰਗਾ ਜੀ, ਮੈਂ ਯੂਜੂਅਲੀ ਕੀ ਹੁੰਦਾ ਕਿ ਜਦੋਂ ਮੈਨੂੰ ਬਾਹਰ ਕੋਈ ਏਦਾਂ ਦਾ ਬੰਦੇ ਟੱਕਰਦੇ ਆ, ਆਪਣੇ ਡਰਾਈਵਰ ਟੱਕਰਦੇ ਆ, ਕੰਪਨੀਆਂ ਟੱਕਰਦੀਆਂ ਗੱਲ ਕਰਦੇ ਆ, ਤੇ ਜਦੋਂ ਕੁਐਸਚਨ ਪੁੱਟ ਕਰਦੇ ਆ ਤੇ ਉਹਨਾਂ ਨੂੰ ਇੱਕ ਜਦੋਂ ਵੀ ਕੋਈ ਡਿਟੈਂਸ਼ਨ ਬਾਰੇ ਕੋਈ ਗੱਲ ਕਰਦਾ ਸ਼ਿਪਰ ਦੇ ਰਿਸੀਵਰ ਦੇ, ਤੇ ਉਹਨੂੰ ਪਹਿਲਾਂ ਇੱਕ ਪੁੱਛੀ ਦਾ ਗੱਲ ਕਿ ਤੁਸੀਂ ਕਮੈਂਟ ਕੀਤਾ, ਤੇ ਮੇਰੇ ਖਿਆਲ 99% ਜਵਾਬ ਹੁੰਦਾ ਕਿ ਨਹੀਂ। ਤੇ ਜਦੋਂ ਤੁਸੀਂ ਇਹ ਚੀਜ਼ ਦੇਖੋ, ਹੁਣ ਆਪਾਂ ਬਹੁਤ ਵਾਰੀ ਇਹ ਗੱਲਾਂ ਕਰ ਰਹੇ ਹਾਂ, ਬੜਾ ਸਮਝਾ ਤੇ ਬੜਾ ਕੁਝ ਕਰ ਰਹੇ ਹਾਂ ਕਿ ਆਪਾਂ ਜਿਹੜੀਆਂ ਇਹ ਚੀਜ਼ਾਂ ਹੈਗੀਆਂ ਇਹਨਾਂ 'ਚ ਇਨਵੋਲਵ ਹੋਣਾ ਸ਼ੁਰੂ ਹੋਈਏ, ਇਹਨਾਂ ਕੰਮਾਂ ਦੇ ਵਿੱਚ ਇਨਵੋਲਵ ਹੋਣਾ ਸ਼ੁਰੂ ਹੋਈਏ, ਕਿਉਂਕਿ ਇਹਨਾਂ ਦੇ ਕਰਕੇ ਹੀ ਸਾਡਾ ਜਿਹੜਾ ਆ ਸਾਰਾ ਕੁਝ ਦਾਰੋਮਦਾਰ ਆ, ਕੰਮ ਦਾ, ਕਾਰੋਬਾਰ ਦਾ, ਹਰ ਚੀਜ਼ ਇੱਥੇ ਟਿਕੀ ਹੈ। ਸੋ ਕੋਸ਼ਿਸ਼ ਤਾਂ ਇਹੋ ਹੀ ਆ ਕਿ ਜਿੰਨੇ ਵੱਧ ਤੋਂ ਵੱਧ ਕਮੈਂਟਸ ਹੋਣ, ਅਸੀਂ ਕੋਸ਼ਿਸ਼ ਵੀ ਕਰਾਂਗੇ ਹੁਣ ਕਿ ਜਿਹੜਾ ਆਪਣਾ ਟਰੱਕ ਸ਼ੋ ਅਕਤੂਬਰ ਦੇ ਵਿੱਚ ਆ ਰਿਹਾ ਕਿ ਉੱਥੇ ਇੱਕ ਸਪੈਸੀਫਿਕ ਏਰੀਆ ਜਿਹੜਾ ਨਾਪਤਾ ਵੱਲੋਂ ਕ੍ਰੀਏਟ ਕਰਾਂਗੇ ਕਿ ਜਿੱਥੇ ਤੁਸੀਂ ਐਟਲੀਸਟ ਬੈਠ ਕੇ ਘੱਟੋ ਘੱਟ ਕਮੈਂਟ ਕਰ ਸਕੋ, ਘੱਟੋ ਘੱਟ ਤੁਸੀਂ ਡਾਇਰੈਕਟਲੀ ਉੱਥੇ ਜਾ ਕੇ ਗੱਲ ਕਰ ਸਕੋ। ਉਹ ਵੀ ਕਰਾਂਗੇ। ਉਸ ਤੋਂ ਪਹਿਲਾਂ ਵੀ ਜਿੱਥੇ ਵੀ ਜਾਂਦੇ ਆ, ਜਿੱਥੇ ਵੀ ਮਿਲਦੇ ਆ, ਹਰ ਥਾਂ ਤੇ ਗੱਲ ਕਰੀ ਆ ਕਿ ਤੁਸੀਂ ਜਿਹੜਾ ਇਹ ਕੰਮ ਹੈਗਾ ਇਹਨੂੰ ਪ੍ਰਾਇੋਰਟੀ ਬੇਸਿਸ ਤੇ ਕਰੋ। ਔਰ ਜੇ ਤੁਸੀਂ WhatsApp ਗਰੁੱਪ, Facebook ਤੇ ਕੋਈ ਵੀ ਐਸੀ ਪੋਸਟ, ਕੋਈ ਗੰਦੀ ਮੰਦੀ ਪੋਸਟ, ਕੋਈ ਏਦਾਂ ਦਾ ਬੇਵਕੂਫਾ ਵਾਲਾ ਹਰਕਤ ਤੁਸੀਂ ਕਰੋ ਤੇ ਮੇਰੇ ਖਿਆਲ ਦੇ ਵਿੱਚ ਹਜ਼ਾਰਾਂ ਦੇ ਵਿੱਚ ਕਮੈਂਟਸ ਜਿਹੜੇ ਆ ਉੱਥੇ ਆ ਜਾਂਦੇ ਆ, ਮਿੰਟਾਂ ਸਕਿੰਟਾਂ ਦੇ ਵਿੱਚ ਆ ਜਾਂਦੇ ਆ। ਮੈਂ ਕਈ ਵਾਰੀ ਦੇਖਦਾ ਹੁੰਦਾ ਕੋਈ ਲਾਈਵ ਵੀਡੀਓ ਚੱਲ ਰਿਹਾ ਤੇ ਉੱਤੇ ਹਜ਼ਾਰਾਂ ਲੋਕੀ ਕਮੈਂਟ ਜਿਹੜੇ ਆ ਉਹ ਰਾਈਟ ਵੇ ਕਰਨੇ ਸ਼ੁਰੂ ਕਰ ਦਿੰਦੇ ਆ। ਤੇ ਤੁਸੀਂ ਸਿਰਫ ਇੰਨੀ ਗੱਲ ਹੀ ਹੈ ਕਿ ਜੇ ਇਸ ਬਿਜ਼ਨਸ ਦੇ ਵਿੱਚ ਰਹਿਣਾ ਆ, ਇਸ ਬਿਜ਼ਨਸ 'ਚ ਆਪਾਂ ਕੰਮ ਕਰਨਾ ਹੈ, ਇਸ ਬਿਜ਼ਨਸ ਦੇ ਹਰ ਪਹਿਲੂ ਦੇ ਵਿੱਚ ਆਪਾਂ ਨੂੰ ਇਨਵੋਲਵ ਹੋਣਾ ਬਹੁਤ ਜ਼ਰੂਰੀ ਹੋ ਗਿਆ। ਮਤਲਬ ਕੋਈ ਆਪਣੇ ਕੋਲ ਕੋਈ ਹੋਰ ਚਾਰਾ ਨਹੀਂ ਬਚਿਆ ਹੈਗਾ ਇਸ ਵੇਲੇ ਕਿ ਨਾ ਇਨਵੋਲਵ ਹੋਣ ਤੋਂ ਬਿਨਾਂ। ਤੇ ਡੈਫੀਨੇਟਲੀ ਇੱਕ ਗੱਲ ਜ਼ਰੂਰ ਕਹੂੰਗਾ ਕਿ ਜਿਹੜੇ ਫੈਡਰਲ ਰਜਿਸਟਰ ਦੇ ਵਿੱਚ ਜਿਹੜਾ ਵੀ ਕੋਈ ਆਉਂਦਾ ਆ, ਕਾਨੂੰਨ ਬਣਦਾ ਆ, ਕਮੈਂਟ ਪੀਰੀਅਡ ਆਉਂਦਾ ਆ ਜੀ, ਉਹਦੇ ਥੋੜਾ ਔਖਾ ਆ, ਡਿਫਿਕਲਟ ਆ। ਤੇ ਅਸੀਂ ਇਹ ਵੀ FMCSA ਦੇ ਨਾਲ ਜਦੋਂ ਮੁਲਾਕਾਤ ਨੈਕਸਟ ਹੁੰਦੀ ਆ, ਅਸੀਂ ਉਹਦੇ ਵਿੱਚ ਇਹ ਗੱਲ ਜ਼ਰੂਰ ਜਿਹੜੀ ਆ ਉਹ ਰੱਖਾਂਗੇ ਕਿ ਇਹ ਜਿਹੜਾ ਇਹਨੂੰ ਥੋੜਾ ਸੁਖਾਲਾ ਕੀਤਾ ਜਾਵੇ, ਥੋੜਾ ਈਜ਼ੀ ਕੀਤਾ ਜਾਵੇ, ਕਿਉਂਕਿ ਇਹ ਜਿਹੜਾ ਸਿਸਟਮ ਹੈਗਾ ਸਾਨੂੰ ਵੀ ਆਲਮੋਸਟ ਲੱਭਣ ਨੂੰ, ਕਰਨ ਨੂੰ, ਉਹਨੂੰ ਕਾਫੀ ਟਾਈਮ ਲੱਗ ਜਾਂਦਾ ਕਿ ਕਿੱਥੇ ਆ, ਕਿੱਦਾਂ ਆ, ਕੀ ਕਰਨਾ ਆ। ਤੇ ਜੇ ਇੱਕ ਨੋਰਮਲ ਆਪਣਾ ਜਿਹੜਾ ਪੰਜਾਬੀ ਹੈਗਾ
ਉਹਦੇ ਵਾਸਤੇ ਡੈਫੀਨੇਟਲੀ ਜਿਹੜਾ ਔਖਾ ਹੋ ਜਾਊਗਾ ਉਹਨੂੰ ਲੱਭਣਾ ਕਰਨਾ। ਸੋ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਈਜ਼ੀ ਕਰਕੇ, ਬਹੁਤ ਸਰਲ ਕਰਕੇ ਵਧੀਆ ਸਾਹਮਣੇ ਲਿਆਣ ਕੇ ਰੱਖਾਂਗੇ ਤਾਂ ਕਿ ਜਿਹੜੇ ਕਮੈਂਟਸ ਹੈਗੇ ਆ ਉਹ ਕੀਤੇ ਜਾਣ। ਮੈਨੂੰ ਡੈਫੀਨੇਟਲੀ ਮੈਸੇजेस ਆਉਂਦੇ ਆ ਕਿ ਕਿੱਥੇ ਕਮੈਂਟ ਕਰਨੇ ਆ, ਪੇਜੀ ਦਾ ਵੀ ਆ, ਦੱਸੀ ਦਾ ਵੀ ਆ, ਪਰ ਡੈਫੀਨੇਟਲੀ ਖੁੱਲੇ ਤੌਰ ਤੇ ਆਪਾਂ ਜਲਦੀ ਇਹਨੂੰ ਜਿਹੜਾ ਆ ਪੂਰਾ ਕਲੀਅਰ ਦੱਸ ਕੇ ਕਿ ਕਿੱਥੇ ਕਿੱਦਾਂ ਕੀ ਕਰਨਾ ਆ। ਔਰ ਇਹਦੇ ਵਿੱਚ ਜਿਹੜੇ ਇਸ ਵੇਲੇ ਜਿਹੜੇ ਉਹਨਾਂ ਨੇ ਕੁਐਸਚਨਸ ਪੁੱਛੇ ਹੈਗੇ ਆ, ਜਿਹੜੇ ਉਹਨਾਂ ਨੇ ਜਿਹੜੀ ਗੱਲ ਪੁੱਛੀ ਆ ਕਿ are data currently available that can accurately record loading, unloading and delay time? ਹੁਣ ਡਾਟਾ ਕਿੱਦਾਂ ਇਕੱਠਾ ਕਰਨਾ ਚਾਹੀਦਾ ਉਹਨਾਂ ਨੂੰ ਉੱਥੇ, ਇਹ FMCSA ਦਾ ਜਿਹੜਾ ਪ੍ਰਪੋਜ਼ਲ ਆ ਉਹਦੇ ਵਿੱਚ ਕੁਐਸਚਨਸ ਹੈਗੇ ਆ, 7 ਕੁਐਸਚਨਸ ਆ ਉਹਦੇ ਵਿੱਚ ਜੀ, ਕਿ ਜਿਹੜਾ ਡਾਟਾ ਆ ਉਹ ਕਿਵੇਂ ਐਕੂਰੇਟਲੀ ਰਿਕਾਰਡ ਕੀਤਾ ਜਾਵੇ, ਮਤਲਬ ਕਿ ਸਹੀ ਢੰਗ ਨਾਲ ਕਿੱਦਾਂ ਰਿਕਾਰਡ ਹੋਵੇ। ਮੇਰੇ ਖਿਆਲ ਦੇ ਵਿੱਚ ਇੱਥੇ ELD ਇੱਕ ਆਨਸਰ ਹੈਗਾ ਕਿ ELD ਜਿਹੜੀ ਆ ਉਹ ਇੱਕ ਆਨਸਰ ਹੈਗਾ ਕਿ ਜਦੋਂ ਬੰਦਾ ਉੱਥੇ ਪਹੁੰਚਦਾ ਉਹਦੀ GPS ਲੋਕੇਸ਼ਨ, ਉਹਦੀ ਪਹੁੰਚਣ ਦਾ ਟਾਈਮ, ਹਰ ਇੱਕ ਚੀਜ਼ ਜਿਹੜੀ ਰਿਕਾਰਡ ਹੁੰਦੀ ਆ। ਉਸ ਤੋਂ ਅੱਗੇ ਆ is there technology available that could record that delineate prompt loading and unloading time versus extended delay times? ਜਿਹੜੇ ਐਕਸਪੀਰੀਅੰਸਡ ਡਰਾਈਵਰ ਹੈਗੇ ਆ ਉਹਨਾਂ ਵੱਲੋਂ ਜਿਹੜਾ ਇਹ ਚੀਜ਼ ਆ ਇਹ ਦੱਸੀ ਜਾਵੇ ਵੀ ਇਹ ਕਿੱਥੇ ਤੇ ਕਿੱਦਾਂ ਡਿਲੇ ਹੁੰਦੀ ਆ, ਕਿਹੜੀ ਹੁੰਦੀ ਆ। ਫਿਰ ਅਗੇਨ ਉਹਨਾਂ ਨੇ ਅੱਗੇ ਮੰਗਿਆ ਕਿ ਕਿਹੜਾ ਤਰੀਕਾ ਤੁਸੀਂ ਸੁਜੈਸਟ ਕਰੋ ਵੀ ਜਿਹਦੇ ਨਾਲ ਇਹ ਜਿਹੜੇ ਟਾਈਮਸ ਆ, ਡਿਲੇ ਟਾਈਮਸ ਆ, ਕੈਪਚਰ ਕੀਤੇ ਜਾਣ, ਰਿਕਾਰਡ ਕੀਤੇ ਜਾਣ ਤੇ ਇਹਨੂੰ ਕੰਪੇਅਰ ਕੀਤਾ ਜਾ ਸਕੇ ਜੀ। ਉਸ ਤੋਂ ਅਗਲਾ ਜਿਹੜਾ ਪੁਆਇੰਟ ਹੈਗਾ ਆ, ਜਿਹੜਾ could systematic collection of publication of loading, unloading and delay times be useful in driver or carrier business decision to help reduce loading, unloading and delay time? ਉਸ ਤੋਂ ਬਾਅਦ ਇਹ ਕਿਹਾ ਕਿ ਜਿਹੜਾ ਇਹ ਡਾਟਾ ਇਕੱਠਾ ਹੋਣਾ ਆ ਉਹਨੂੰ ਕੀ ਡਰਾਈਵਰ ਤੇ ਜਿਹੜਾ ਕੈਰੀਅਰ ਹੈਗਾ ਉਹ ਯੂਜ਼ ਕਰ ਸਕਦੇ ਆ ਤਾਂ ਕਿ ਉਹ ਗਾਂਹ ਵਾਸਤੇ ਆਪਣੀ ਪਲੈਨਿੰਗ ਢੰਗ ਨਾਲ ਕਰਨ, ਆਪਣਾ ਉੱਥੇ ਟਾਈਮ ਜਿਹੜਾ ਆ ਡਿਲੇ ਟਾਈਮਸ ਉਹਨੂੰ ਰਿਡਿਊਸ ਕਰ ਸਕਣ। ਸੋ ਉਹ ਵੀ ਉਹਨਾਂ ਕੋਲੋਂ ਪੁੱਛਿਆ ਗਿਆ ਕਿ ਕੀ ਉਹ ਸਹਾਈ ਹੋਊਗਾ ਜੇ ਇਦਾਂ ਦਾ ਡਾਟਾ ਉਹਨਾਂ ਨੂੰ ਅਵੇਲੇਬਲ ਹੋਵੇ, ਕੈਰੀਅਰਸ ਨੂੰ ਔਰ ਡਰਾਈਵਰਸ ਨੂੰ ਕੱਲ੍ਹ ਅਵੇਲੇਬਲ ਹੋਵੇ, ਕਿ ਉਹ ਉਹਨਾਂ ਨੂੰ ਆਪਣੀ ਕਾਸਟ ਘਟਾਉਣ ਦੇ ਵਿੱਚ, ਆਪਣੀ ਪਲੈਨਿੰਗ ਕਰਨ ਦੇ ਵਿੱਚ ਉਹ ਹੋਰ ਸਹਾਈ ਹੋ ਸਕਦਾ। ਬਿਲਕੁਲ ਨਾਲ ਹੀ ਉਸ ਤੋਂ ਅਗਲਾ ਜਿਹੜਾ ਹੈਗਾ ਜੀ, what should FMCSA use and estimate reasonable loading unloading time? Please provide a basis for your response. ਉਹਨਾਂ ਨੇ ਕਿਹਾ ਕਿ FMCSA ਤੁਹਾਨੂੰ ਪੁੱਛਣਾ ਚਾਹੁੰਦੀ ਆ ਵੀ ਇੱਕ ਲੋਡਿੰਗ ਦਾ ਤੇ ਅਨਲੋਡਿੰਗ ਦਾ ਰੀਜ਼ਨੇਬਲ ਟਾਈਮ ਕੀ ਹੋਣਾ ਚਾਹੀਦਾ, ਐਸਟੀਮੇਟ ਟਾਈਮ ਕੀ ਆ, ਇੰਡਸਟਰੀ ਸਟੈਂਡਰਡ ਜਿਹੜਾ ਸੈੱਟ ਕਰਨਾ ਚਾਹੁੰਦੇ ਆ ਉਹ। ਜਿੱਦਾਂ ਹੁਣ ਅੱਜ ਕੱਲ ਆਪਣੇ ਜਿਹੜੇ ਲੌਂਗ ਹਾਲ ਡਰਾਈਵਰ ਆ ਉਹਨਾਂ ਨੂੰ 2 ਘੰਟੇ ਦਾ ਐਸਟੀਮੇਟਡ ਜਿਹੜਾ ਇੰਡਸਟਰੀ ਸਟੈਂਡਰਡ ਹੈਗਾ ਚੱਲਦਾ। ਸੋ ਉਹਦੇ 'ਚ ਤੁਸੀਂ ਆਪਣੇ ਵਿਚਾਰ ਦੇਣੇ ਆ ਕਿ ਤੁਸੀਂ ਚਾਹੁੰਦੇ ਆ ਵੀ ਘੰਟੇ ਦੇ ਵਿੱਚ ਲੋਡ ਹੋਣਾ ਚਾਹੀਦਾ, ਘੰਟੇ 'ਚ ਅਨਲੋਡ ਹੋਣਾ ਚਾਹੀਦਾ, 2 ਘੰਟੇ 'ਚ ਲੋਡ ਹੋਣਾ ਚਾਹੀਦਾ, 2 ਘੰਟੇ 'ਚ ਅਨਲੋਡ ਹੋਣਾ ਚਾਹੀਦਾ। ਸੋ ਇੱਕ ਰੀਜ਼ਨੇਬਲ ਜਿਹੜਾ ਆਪਣਾ ਜਿਹੜਾ ਟਾਈਮ ਆ ਉਹ ਇੱਕ ਉਹਨਾਂ ਨੂੰ ਦਿਓ। ਤੇ ਉਸ ਤੋਂ ਅਗਲਾ ਹੈਗਾ, ਹਾਊ ਡੂ ਕੰਟਰੈਕਟ ਅਰੇਂਜਮੈਂਟਸ ਬਿਟਵੀਨ ਕੈਰੀਅਰ ਐਂਡ ਸ਼ਿਪਰ ਐਡਰੈਸ ਐਕਸੈਪਟੇਬਲ ਵੇਟ ਟਾਈਮਸ? ਡੂ ਥੀਸ ਅਰੇਂਜਮੈਂਟਸ ਇਨਕਲੂਡ ਪੈਨਲਟੀਜ਼ ਫॉर ਡਿਲੇ attributable to the carrier or shipper? ਇਹ ਬੜਾ ਵਧੀਆ ਇੱਕ ਜਿਹੜੀ ਅੱਜ ਇਹਦੇ ਵਿੱਚ ਮੈਂ ਪੜ੍ਹਿਆ ਔਰ ਸਮਝਿਆ ਇਹਨੂੰ ਕਿ ਜਿਹੜਾ ਕੈਰੀਅਰ ਤੇ ਸ਼ਿਪਰ ਦੇ ਵਿੱਚ ਐਗਰੀਮੈਂਟ ਆ, ਇਹ ਕੱਲ ਦੀ ਸਾਡੇ ਗਰੁੱਪ ਦੇ ਵਿੱਚ ਵੀ ਕਾਫੀ ਚਰਚਾ ਹੋ ਰਹੀ ਆ ਕਿ ਜਿਹੜਾ ਕੈਰੀਅਰ ਔਰ ਸ਼ਿਪਰ ਦੇ ਵਿੱਚ ਐਗਰੀਮੈਂਟ ਹੈਗਾ। ਮੈਂ ਇੱਕ ਇੱਥੇ ਗੱਲ ਕਲੀਅਰ ਕਰ ਰਿਹਾ ਕਿ ਜਦੋਂ ਅਸੀਂ ਆਪਣੀ ਰੇਟ ਕਨਫਰਮੇਸ਼ਨ ਹੈ ਜਿਹੜੀ ਉਹ ਇੱਕ ਕੰਟਰੈਕਟ ਹੈਗਾ ਤੁਹਾਡਾ। ਉਸ ਤੋਂ ਪਹਿਲਾਂ ਜਦੋਂ ਤੁਸੀਂ ਕੈਰੀਅਰ ਪੈਕੇਜ ਸਾਈਨ ਕਰਦੇ ਆ ਕਿਸੇ ਬ੍ਰੋਕਰ ਦੇ ਨਾਲ, ਸ਼ਿਪਰ ਦੇ ਨਾਲ, ਉਹ ਇੱਕ ਤੁਹਾਡਾ ਐਗਰੀਮੈਂਟ ਹੈਗਾ ਜਿਹਨੂੰ ਪੜ੍ਹਨਾ ਤੁਹਾਡਾ ਫਰਜ਼ ਆ, ਤੁਹਾਡਾ ਮਤਲਬ ਕਿ ਉਹ ਬਾਕੀ ਕੰਮ ਆ ਤੁਹਾਡਾ ਕਿ ਤੁਸੀਂ ਕੰਟਰੈਕਟ ਜ਼ਿੰਮੇਵਾਰੀ ਆ, ਤੁਸੀਂ ਸਾਈਨ ਕਰਨ ਲੱਗੇ ਤੁਹਾਨੂੰ ਪੜ੍ਹਨਾ ਬਹੁਤ ਜ਼ਿਆਦਾ ਜ਼ਰੂਰੀ ਆ। ਤੇ ਉਹਦੇ ਨਾਲ ਤੁਹਾਡਾ ਹੱਕ ਆ, ਇਹ ਮੈਂ ਬਹੁਤ ਜ਼ੋਰ ਦੇ ਕੇ ਕਹਿ ਰਿਹਾ ਕੈਰੀਅਰ ਨੂੰ, ਤੁਹਾਡਾ ਹੱਕ ਆ ਕਿ ਤੁਸੀਂ ਆਪਣਾ ਕੰਟਰੈਕਟ ਜਿਹਦੇ ਵਿੱਚ ਕਿ ਤੁਹਾਡੇ ਵੇਟਿੰਗ ਟਾਈਮ, ਤੁਹਾਡੇ ਆਵਰਸ, ਲੋਡਿੰਗ ਆਵਰਸ, ਅਨਲੋਡਿੰਗ ਆਵਰਸ ਕਿੰਨੇ ਦਿੰਦੇ ਆ ਤੁਸੀਂ ਕੰਪਨੀ ਦੇ ਤੌਰ ਤੇ, ਉਹ ਲਿਖੇ ਹੋਣੇ ਚ, ਉਹ ਪੂਰੀ ਦੀ ਪੂਰੀ ਟਰਮਸ ਐਂਡ ਕੰਡੀਸ਼ਨ ਤੁਹਾਡਾ ਹੱਕ ਹੈ। ਤੁਸੀਂ ਆਪਣਾ ਕੰਟਰੈਕਟ ਵੀ ਸ਼ਿਪਰ ਨੂੰ, ਬ੍ਰੋਕਰ ਨੂੰ ਭੇਜ ਸਕਦੇ ਆ ਤਾਂ ਕਿ ਉਹ ਵੀ ਸਾਈਨ ਕਰੇ ਉਸ ਕੰਟਰੈਕਟ ਨੂੰ, ਪਹਿਲਾਂ ਇਸ ਤੋਂ ਪਹਿਲਾਂ ਤੁਸੀਂ ਉਹ ਲੋਡ ਚੁੱਕੋ। ਬਹੁਤ ਇਹ ਕੱਲ ਇਹ ਵਿਚਾਰ ਆਇਆ ਕਿ ਜਿਹੜੇ ਕੰਟਰੈਕਟਸ ਆ ਉਹ ਚੈਲੰਜ ਕੀਤੇ ਜਾ ਸਕਦੇ ਆ। ਕੰਟਰੈਕਟਸ
ਸਾਈਨ ਕਰਨ ਤੋਂ ਪਹਿਲਾਂ ਚੈਲੰਜ ਕੀਤੇ ਜਾ ਸਕਦੇ ਆ। ਠੀਕ ਆ, ਜੇ ਹੁਣ ਕੰਟਰੈਕਟ ਲਿਖਿਆ, ਕੰਟਰੈਕਟ ਤੋਂ ਬਾਅਦ ਸਾਈਨ ਹੋ ਗਏ ਆ, ਤੁਸੀਂ ਆਫ ਕੋਰਸ ਚੈਲੰਜ ਕਰਦੇ ਹੋ, ਪਰ ਜਦੋਂ ਤੁਸੀਂ ਸਾਈਨ ਕਰਦੇ ਆ, ਤੁਸੀਂ ਉਸ ਚੀਜ਼ਾਂ ਨੂੰ ਟਰਮਸ ਐਂਡ ਕੰਡੀਸ਼ਨ ਨੂੰ ਮੰਨ ਕੇ ਸਾਈਨ ਕੀਤੇ ਆ, ਦੈਨ ਤੁਸੀਂ ਉਹਨਾਂ ਦੇ ਵਿੱਚ ਇਹ ਨਹੀਂ ਚੈਲੰਜ ਕਰ ਸਕਦੇ ਕਿ ਮੈਂ ਇਹਨੂੰ ਪੜ੍ਹਿਆ ਨਹੀਂ, ਮੈਨੂੰ ਪਤਾ ਨਹੀਂ ਲੱਗਾ ਵੀ ਇਹਦੇ ਚ ਕੀ ਸੀਗਾ। ਸੋ ਇਹ ਬੜੀ ਜਿਹੜੀ ਆ ਕਲੀਅਰਲੀ ਗੱਲ ਜਿਹੜੀ ਆ ਸੋਚ ਸਮਝ ਕੇ ਕਰੋ। ਸੋ ਅੱਜ ਜਿਹੜਾ FMCSA ਦਾ ਇਹ ਜਿਹੜੇ ਮੈਂ 7 ਪੁਆਇੰਟ ਪੜ੍ਹਦਾ ਸੀ, ਉਹਦੇ ਚ ਕਲੀਅਰਲੀ ਇਹ ਲਿਖਿਆ ਕਿ ਹਾਊ ਡੂ ਕੰਟਰੈਕਟ ਅਰੇਂਜਮੈਂਟਸ ਮੇਡ ਬਿਟਵੀਨ ਕੈਰੀਅਰ ਐਂਡ ਸ਼ਿਪਰ। ਜੇ ਸ਼ਿਪਰ ਜਿਹੜਾ ਕੈਰੀਅਰ ਨਾਲ ਕੰਟਰੈਕਟ ਕਰਦਾ ਆ, ਤਾਂ ਕੈਰੀਅਰ ਵੀ ਸ਼ਿਪਰ ਨੂੰ ਆਪਣਾ ਕੰਟਰੈਕਟ ਐਂਡ ਟਰਮਸ ਐਂਡ ਕੰਡੀਸ਼ਨਸ ਭੇਜ ਸਕਦਾ ਆ। ਇਹ ਤੁਹਾਡਾ ਹੱਕ ਆ। ਬਹੁਤ ਜਾਣੇ ਇਹ ਕਹਿਣਗੇ ਕਿ ਭਾਜੀ ਉਹਨੂੰ ਕੰਟਰੈਕਟ ਭੇਜਿਆ, ਅਗਲੇ ਨੂੰ ਲੋਡ ਨਹੀਂ ਦੇਣਾ। ਨਾ ਦੇਵੇ, ਤੁਹਾਨੂੰ ਨਹੀਂ ਦਊਗਾ, ਦੂਜੇ ਨੂੰ ਨਹੀਂ ਦਊਗਾ, ਤੀਜੇ ਨੂੰ ਦਊਗਾ। ਜਦੋਂ ਤੁਸੀਂ ਸਾਰੇ ਭੇਜੋਗੇ, ਆਖਿਰਕਾਰ ਲੋਡ ਜਿੰਨੀ ਤੁਹਾਨੂੰ ਲੋਡ ਚੁੱਕਣ ਦੀ ਆ, ਲੋਡ ਚੁਕਾਉਣ ਦੀ ਉਹਨੂੰ ਵੀ ਉਨੀ ਕਾਲੀ ਆ। ਸੋ ਇਹ ਚੀਜ਼ ਦਿਮਾਗ 'ਚ ਰੱਖੋ ਕਿ ਤੁਹਾਡਾ ਹੱਕ ਆ ਉਹਨੂੰ ਆਪਣਾ ਕੰਟਰੈਕਟ ਭੇਜਣਾ। ਸੋ ਸਾਰੇ ਜਾਣੇ ਜੇ ਤੁਸੀਂ ਨਹੀਂ ਭੇਜਦੇ, ਨਹੀਂ ਕਰਦੇ, ਪਲੀਜ਼ ਇੱਥੇ ਕੰਮ ਕਰਨਾ ਸ਼ੁਰੂ ਕਰੋ। ਸੋ ਇੱਥੇ FMCSA ਨੇ ਵੀ ਤੁਹਾਡੇ ਕੋਲੋਂ ਇਹ ਚੀਜ਼ ਮੰਗੀ ਆ। ਅਗਲਾ ਜਿਹੜਾ ਹੈਗਾ ਜੀ, what action by FMCSA within its current statutory authority would help to reduce loading, unloading and delay time। FMCA ਕਹਿੰਦਾ ਕਿ ਸਾਡੀ ਜਿਹੜੀ ਮਤਲਬ ਕਿ ਕਾਨੂੰਨਨ ਤੌਰ ਤੇ ਸਾਡੀ ਜਿਹੜੀ ਦਾਇਰਾ ਆ, ਉਹਦੇ ਵਿੱਚ ਰਹਿ ਕੇ ਸਾਨੂੰ ਦੱਸੋ ਕਿ ਅਸੀਂ ਕੰਮ ਜਿਹੜੇ ਰਿਡਿਊਸ ਕਿੱਦਾਂ ਕਰ ਸਕਦੇ ਹਾਂ, ਲੋਡਿੰਗ ਅਨਲੋਡਿੰਗ ਆਵਰਸ ਤੇ ਜਿਹੜਾ ਟਾਈਮ ਡਿਲੇ ਆ। ਕਿਉਂਕਿ ਸਾਰਾ ਕੁਝ ਜਿਹੜਾ ਆ ਇਹ ਅਫੈਕਟ ਕਰਦਾ ਆ ਤੁਹਾਡੇ ਡਰਾਈਵਿੰਗ ਟਾਈਮ ਨੂੰ। ਠੀਕ ਹੈ ਜੀ। ਜਿਹੜਾ ਹੁਣ ਡਰਾਈਵਰ ਪਰ ਮਾਈਲ ਪੇ ਹੁੰਦਾ ਆ, ਉਹਨੂੰ ਸਿਰਫ ਪੇ ਹੁੰਦਾ ਜਦੋਂ ਉਹ ਡਰਾਈਵ ਕਰਦਾ। ਜਦੋਂ ਉਹ ਵੇਟ ਕਰਦਾ ਹੈ, ਖੜਾ ਆ, ਉਹਨੂੰ ਮਿਨੀਮਮ ਵੇਜ ਜਿਹੜੀ ਆ ਜਾਂ ਘੱਟ ਤੋਂ ਘੱਟ ਪੈਸੇ ਪੇ ਹੋ ਰਹੇ ਆ। ਸੋ ਜਾਂ ਕਈ ਵਾਰੀ ਨਹੀਂ ਵੀ ਹੁੰਦੇ, ਮੈਜੋਰਟੀ ਟਾਈਮ ਜਿਹੜੇ ਆ ਉਹ ਉਦਾਂ ਹੀ ਨਿਕਲ ਜਾਂਦੇ, ਉਦਾਂ ਹੀ ਰਹਿ ਜਾਂਦੇ ਆ। ਔਰ ਮੈਨੂੰ ਬੜੇ ਮਤਲਬ ਕਿ ਦੁੱਖ ਨਾਲ ਕਹਿਣਾ ਪੈਂਦਾ ਕਿ ਬ੍ਰੋਕਰਸ ਜਿਹੜੇ ਆ ਵਰਬਲੀ ਤੁਹਾਨੂੰ ਕਹਿ ਦਿੰਦੇ ਆ, ਓਕੇ ਆਲ ਪੇ ਯੂ ਡਿਟੈਂਸ਼ਨ ਟਾਈਮ, ਆਲ ਪੇ ਯੂ ਆਵਰਸ, ਹੈ ਨਾ, ਵਰਬਲੀ ਕਹਿ ਦਿੰਦੇ ਆ, ਤੇ ਦੈਨ ਉਸ ਤੋਂ ਬਾਅਦ ਉਹ ਤੁਹਾਨੂੰ ਪੇ ਨਹੀਂ ਕਰਦੇ। ਉਸ ਮਾਮਲੇ ਦੇ ਵਿੱਚ ਜੇ ਕੋਰਟ ਦੇ ਵਿੱਚ ਤੁਸੀਂ ਜਾਂਦੇ ਆ, ਤੁਹਾਡਾ ਜਿਹੜਾ ਸਾਈਨ ਕੀਤਾ, ਉਹਨਾਂ ਦਾ ਸਾਈਨ ਕੀਤਾ ਤੁਹਾਡਾ ਐਗਰੀਮੈਂਟ ਆ, ਉਹਦੇ ਅਕੋਰਡਿੰਗਲੀ ਤੁਸੀਂ ਕਲੇਮ ਕਰ ਸਕਦੇ ਆ। ਜੀ ਬਿਲਕੁਲ, ਇਹ ਬਹੁਤ ਅਹਿਮ ਆ। ਤੇ ਆਪਾਂ ਵੀ ਜਿਹੜਾ ਇਹ ਲਿੰਕ ਪਾਇਆ ਹੋਇਆ ਆ, ਜਿਹੜਾ ਆਪਣਾ ਫੇਸਬੁੱਕ ਲਾਈਵ ਜਿਹੜਾ ਚੱਲ ਰਿਹਾ ਆ, ਉਸ ਦੇ ਉੱਤੇ ਵੀ ਤੁਸੀਂ ਜਾ ਕੇ ਕਰ ਸਕਦੇ ਆ। ਤੇ ਵੈਸੇ ਵੀ ਪੰਜਾਬੀ ਰੇਡੀਓ USA ਦੀ ਅਸੀਂ ਫੇਸਬੁੱਕ ਦੇ ਉੱਤੇ ਇਸ ਨੂੰ ਪਾਇਆ ਹੋਇਆ ਆ। ਤੁਸੀਂ ਸਾਰੇ ਜਾਣੇ ਆਪਸ ਦੇ ਵਿੱਚ ਜਿਹੜੇ WhatsApp ਦੇ ਜਿਹੜੇ ਤੁਹਾਡੇ ਗਰੁੱਪ ਹੈਗੇ ਆ, ਹੋਰ ਕਈ ਥਾਵਾਂ ਦੇ ਉੱਤੇ ਜਿਹੜੇ ਇਹਨਾਂ ਦੇ ਤੁਹਾਡੇ ਗਰੁੱਪ ਚੱਲਦੇ ਨੇ ਟਰੱਕਾਂ ਵਾਲਿਆਂ ਦੇ, ਉਹ ਇੱਕ ਦੂਜੇ ਦੇ ਨਾਲ ਜਿਹੜੇ ਸ਼ੇਅਰ ਕਰੋ। ਮੈਂ ਹੁਣ ਵੈਸੇ ਕਮੈਂਟ ਪੜ੍ਹ ਰਿਹਾ ਸੀ, ਆਪਣਿਆਂ ਨੇ ਕਾਫੀਆਂ ਨੇ ਹੁਣ ਜਿਹੜੇ ਇਹਦੇ ਵਿੱਚ ਕਮੈਂਟ ਪਾਏ ਆ ਪਿਛਲੇ ਕੁਛ ਦਿਨਾਂ ਦੇ ਵਿੱਚ, 272 ਦੇ ਵਿੱਚੋਂ ਕਾਫੀ ਆਪਣੇ ਹੈਗੇ ਆ। ਪਰ ਆਪਾਂ ਹੋਰ ਜ਼ਿਆਦਾ ਇਸ ਦੇ ਵਿੱਚ ਵਾਧਾ ਕਰੀਏ, ਵੱਧ ਤੋਂ ਵੱਧ ਜਿਹੜੇ ਲੋਕ ਆ ਉਹ ਇਹ ਕਮੈਂਟ ਜਿਹੜੇ ਕਰਨ, ਤਾਂ ਜੋ ਕਿਉਂਕਿ ਡਿਟੈਂਸ਼ਨ ਟਾਈਮਸ ਦਾ ਤੁਸੀਂ ਕਮੈਂਟ ਪੜ੍ਹੋ ਤਾਂ ਇੱਕ ਬੰਦਾ ਦੱਸ ਰਿਹਾ, ਕਹਿੰਦਾ ਸਵੇਰੇ 9 ਵਜੇ ਦਾ ਪਹਿਲੋਂ ਕਹਿੰਦੇ ਵੀ ਆ ਜਾਓ, ਫਿਰ ਰਾਤ ਨੂੰ 9 ਵਜੇ ਦਾ ਟਾਈਮ ਦਿੱਤਾ, ਫਿਰ 11:30 ਵਜੇ ਜਾ ਕੇ ਉਹਨਾਂ ਨੇ ਲੋਡ ਅਨਲੋਡ ਜਿਹੜਾ ਉਹ ਕੀਤਾ। ਸੋ ਤੁਸੀਂ ਦੇਖੋ ਵੀ ਬੰਦੇ ਦੀ ਦਿਹਾੜੀ ਪੂਰੀ ਦੀ ਪੂਰੀ ਜਿਹੜੀ ਆ ਉਹ ਖਰਾਬ ਹੋ ਗਈ। ਸੋ ਰਮਨ ਜੀ, ਇਹ ਬਹੁਤ ਸਾਰੀਆਂ ਸਟੋਰੀਆਂ ਹੈਗੀਆਂ। ਐਕਚੁਅਲੀ ਕੀ ਕਰਨਾ ਚਾਹੀਦਾ, ਜਿੱਦਾਂ ਕਈ ਆਪਾਂ ਪੰਜਾਬੀ ਕਲਚਰਲ ਸੈਂਟਰ ਵੀ ਤੁਸੀਂ ਅੱਗੇ ਵੀ ਮੀਟਿੰਗਾਂ ਕੀਤੀਆਂ, ਉੱਥੇ 40-50 ਜਣੇ ਸੱਦ ਕੇ ਨਾ ਕੱਲੇ ਨੂੰ ਕਿੱਦਾਂ ਕਰਨਾ ਹੈ ਉਹ ਕਰ ਸਕਦੇ ਆ। ਗੁਰੂ ਘਰਾਂ 'ਚ ਬਹੁਤ ਇਕੱਠੇ ਹੁੰਦੇ ਆ, ਉੱਥੇ ਕਲਾਸ ਟਾਈਪ ਲਾ ਕੇ ਨਾ ਥੋੜੇ ਦਿਨ ਹੀ ਆ, ਇਦਾਂ ਜੇ ਕਰਨ 35-35 40-40 ਇਕੱਠੇ, ਤਾਂ ਬਹੁਤ ਜ਼ਿਆਦਾ ਕਮੈਂਟ ਹੋ ਸਕਦੇ ਆ। ਆਪਣੇ ਗੁਰੂ ਘਰਾਂ ਜਿੰਨੇ ਟਰੱਕਰਸ ਹੈਗੇ ਆ, ਇਕੱਠੇ ਹੋ ਕੇ ਇੱਕ ਬੰਦਾ ਡਾਇਰੈਕਸ਼ਨ ਨਾਲ ਦੇਣ ਵਾਲਾ ਹੋਵੇ ਵੀ ਇੱਥੇ ਜਾਣਾ, ਆਪਣੀ ਸਟੋਰੀ ਦੇ ਹਿਸਾਬ ਨਾਲ 2-2 3-3 ਲਾਈਨਾਂ ਉਹ ਲਿਖ ਸਕਦੇ ਆ। ਜੀ ਬਿਲਕੁਲ ਜੀ, ਇਹ ਬਹੁਤ ਜ਼ਰੂਰੀ ਆ, ਬੜਾ ਅਹਿਮ ਆ। ਤੇ ਸਾਰਿਆਂ ਨੂੰ ਜਦੋਂ ਤੁਸੀਂ ਆਪਰੇਸ਼ਨ ਆਈ ਥਿੰਕ ਬਲੈਕ ਐਂਡ ਬਲੂ ਸੀਗਾ ਕੁਛ ਵਰੇ ਪਹਿਲਾਂ ਜਦੋਂ ਹੋਇਆ ਸੀ ELD ਨੂੰ ਕਰਨ ਦੇ ਲਈ, ਉਦੋਂ ਵੀ ਸਾਰੇ ਜਾਣੇ ਇਕੱਠੇ ਹੋ ਗਏ ਸੀਗੇ। ਹੁਣ ਇਹਦੇ ਵਿੱਚ ਤਾਂ ਸਾਰਿਆਂ ਲਈ ਗੁੱਡ ਥਿੰਗ ਹੀ ਹੋਊਗਾ ਵੀ ਜੇ ਡਿਟੈਂਸ਼ਨ ਟਾਈਮ ਦੇ ਡਰਾਈਵਰਾਂ ਨੂੰ ਪੈਸੇ ਮਿਲਣਗੇ, ਜਾਂ ਕੋਈ ਇੱਕ ਪੱਕਾ ਸਮੇਂ ਸੀਮਾ ਧਾਰਤ ਕਰ ਲਈ ਆ ਵੀ 2 ਘੰਟੇ ਰੱਖਣੇ ਆ, ਘੰਟਾ ਰੱਖਣਾ, 3 ਘੰਟੇ ਰੱਖਣੇ, ਜਿੰਨੇ ਵੀ ਤੁਹਾਡੇ ਹਿਸਾਬ ਦੇ ਨਾਲ ਤੁਹਾਨੂੰ ਲੱਗਦਾ ਉਹ ਠੀਕ ਹੈਗਾ ਆ। ਸੋ ਇਹ ਵੱਧ ਤੋਂ ਵੱਧ ਤੁਸੀਂ ਜਿਹੜੇ ਇਸ ਦੇ ਵਿੱਚ ਕਮੈਂਟ ਕਰੋ। ਲਿੰਕ ਆਪਾਂ ਜਿਹੜਾ ਉਹ ਸ਼ੇਅਰ ਕੀਤਾ ਆ। ਜੇ ਕਿਸੇ ਨੂੰ ਇੱਦਾਂ ਨਹੀਂ ਪਤਾ ਲੱਗ ਰਿਹਾ ਤੇ ਜਿਹੜੀ ਸਰਕਾਰ ਦੀ ਇੱਕ ਵੈਬਸਾਈਟ ਹੈਗੀ ਆ regulations.gov ਦੇ ਉੱਤੇ ਜਾ ਸਕਦੇ ਹੋ, ਜਾਂ ਫੈਡਰਲ ਰਜਿਸਟਰ ਗੂਗਲ ਦੇ ਉੱਤੇ ਸਰਚ ਕਰ ਲਿਓ, ਤਾਂ ਉੱਥੇ ਤੁਸੀਂ FMCSA ਕਰਕੇ ਸਰਚ ਕਰਨਾ ਹੈ, ਥੋੜਾ ਔਖਾ ਹੈ ਲੱਭਣਾ, ਕਈ ਵਾਰੀ ਨਹੀਂ ਲੱਭਦਾ ਸਰਚ ਜਿਹੜਾ ਉਹ ਧਿਆਨ ਨਾਲ ਕਰਨਾ ਪੈਣਾ। ਡਿਟੈਂਸ਼ਨ ਟਾਈਮਸ ਕਰਕੇ ਸਰਚ ਕਰਿਓ, ਜਾਂ ਲੋਡਿੰਗ ਅਨਲੋਡਿੰਗ ਕਰਕੇ ਉਸ ਦੇ ਵਿੱਚ ਸਰਚ ਕਰਿਓ, ਤਾਂ ਫਿਰ ਤੁਹਾਨੂੰ ਪਤਾ ਲੱਗ ਜੂਗਾ। ਥੱਲੇ ਸਾਈਡ ਤੇ ਪਬਲੀਕੇਸ਼ਨ ਤਰੀਕ ਲਿਖੀ ਹੁੰਦੀ ਆ,
ਨਾਲ ਦੇ ਨਾਲ ਲਿਖਿਆ ਹੁੰਦਾ ਵੀ ਕਿਦਨ ਕਮੈਂਟ ਜਿਹੜੇ ਆ ਉਹ ਕਲੋਜ਼ ਹੋਣੇ ਆ, ਤੇ ਉਹਦੇ ਉੱਤੇ ਸਬਮਿਟ ਫਾਰਮਲ ਕਮੈਂਟ ਕਰਕੇ ਨਾ ਹਰੇ ਜਿਹੇ ਰੰਗ ਦਾ ਬਟਨ ਆ ਉੱਤੇ ਕਲਿੱਕ ਕਰਕੇ ਉਹਨਾਂ ਨੇ ਤੁਹਾਡਾ ਨਾਮ, ਐਡਰੈਸ, ਪਤਾ, ਉਹ ਸਾਰਾ ਕੁਝ ਜਿਹੜਾ ਉਹ ਪੁੱਛ ਕੇ ਤੇ ਉਹ ਇਨਫੋਰਮੇਸ਼ਨ ਤੁਹਾਨੂੰ ਜਿਹੜੀ ਉਹ ਦੱਸ ਕੇ ਤੁਸੀਂ ਤਾਂ ਫਿਰ ਉਹਦੇ ਵਿੱਚ ਆਪਣੇ ਜਿਹੜੇ ਤੁਸੀਂ ਕਮੈਂਟ ਆ ਉਹ ਲਿਖ ਸਕਦੇ ਆ। ਜਿਹੜਾ ਤੁਹਾਡਾ ਨਾਮ ਆ ਉਹ ਜਿਹੜਾ ਆ ਉਹ ਪਬਲਿਕ ਜਿਹੜੀ ਉਹ ਜਾਣਕਾਰੀ ਹੁੰਦੀ ਆ। ਕਈ ਵਾਰੀ ਬੰਦੇ ਆਪਣੇ ਸ਼ਾਰਟ ਨਾਮ ਦੱਸ ਦਿੰਦੇ ਆ, ਕੁਛ ਦੱਸ ਦਿੰਦੇ ਆ, ਪਰ ਜੇ ਤੁਸੀਂ ਮੇਰੇ ਹਿਸਾਬ ਦੇ ਨਾਲ ਤੁਸੀਂ ਆਪਣਾ ਸਹੀ ਨਾਮ ਦੱਸੋ ਤੇ ਆਪਣੀ ਜਿਹੜੀ ਸਟੋਰੀ ਉਸ ਦੇ ਵਿੱਚ ਜਿੰਨੀ ਵੱਧ ਤੋਂ ਵੱਧ ਤੁਸੀਂ ਉਸ ਦੇ ਵਿੱਚ ਐਕਸਪਲੇਨ ਕਰ ਸਕਦੇ ਹੋ ਸਹੀ ਤਰੀਕੇ ਦੇ ਨਾਲ ਉਹਦੇ ਵਿੱਚ ਤੁਸੀਂ ਜ਼ਰੂਰ ਕਰੋ। ਖਾਸ ਕਰਕੇ ਰਾਜ ਇੱਕ ਹੋਰ ਇਹਦੇ ਵਿੱਚ ਹੈਗਾ ਕਿ ਜਦੋਂ ਤੁਸੀਂ ਮੈਂ ਥੋੜੇ ਜਿਹੇ ਕਮੈਂਟਸ ਜਿਹੜੇ ਆ ਪੜ੍ਹ ਰਹੇ ਆ ਕਿ ਜਿਹੜੇ ਕਮੈਂਟਸ ਹੈਗੇ ਆ, ਪਹਿਲਾਂ ਪਲੀਜ਼ ਜਿਹੜੇ 7 ਕੁਐਸਚਨ ਹੈਗੇ ਉਹਨੂੰ ਪੜ੍ਹ ਲਿਓ, ਪੜ੍ਹ ਕੇ ਉਹਨੂੰ ਸਮਝ ਲਿਓ, ਉਹਦੇ ਅਕੋਰਡਿੰਗਲੀ ਥੋੜੇ ਜਿਹੇ ਜਵਾਬ ਲਿਖੋ, ਕਿਉਂਕਿ ਉੱਥੇ ਜਿਹੜੇ ਸਪੈਸੀਫਿਕ ਚੀਜ਼ਾਂ ਹੈਗੀਆਂ ਉੱਥੇ ਸਪੈਸੀਫਿਕ ਆਨਸਰ ਜਿਹੜਾ ਆ ਉਹ ਲਿਖਣਾ ਜ਼ਰੂਰੀ ਹੈਗਾ। ਸੋ ਇਹ ਬਹੁਤ ਜ਼ਰੂਰੀ ਹੈਗਾ ਕਿ ਸਪੈਸੀਫਿਕ ਆਨਸਰ ਹੋਵੇ। ਸੋ ਜ਼ਿਆਦਾ ਕੁਝ ਲਿਖਣ ਦੀ ਲੋੜ ਨਹੀਂ ਹੁੰਦੀ, ਪਰ ਜੇ ਸਪੈਸੀਫਿਕ ਆਪਾਂ ਜਿਹੜੇ ਕੁਐਸਚਨ ਉਹਨਾਂ ਨੇ ਰੱਖੇ ਆ ਉਹਦਾ ਸਪੈਸੀਫਿਕ ਆਨਸਰ ਦਈਏ ਤੇ ਉਹ ਬੈਸਟ ਪੋਸੀਬਲ ਸਿਨੈਰੀਓ ਹੁੰਦਾ ਉਹਦੇ ਚ ਕੀ ਪੜਿਆ ਜਾਵੇ ਉਹਨੂੰ ਆਨਸਰ। ਜੀ ਜੀ ਬਿਲਕੁਲ। ਸੋ ਜ਼ਰੂਰ ਜਿਹੜਾ ਆ ਇਹ ਸਾਰੇ ਜਾਣੇ ਮਿਲ ਜੁਲ ਕੇ ਇਸ ਦੇ ਵਿੱਚ ਵੱਧ ਤੋਂ ਵੱਧ ਤੁਸੀਂ ਕਮੈਂਟ ਕਰੋ। ਅਜੇ ਸਤੰਬਰ ਮਹੀਨੇ ਤੱਕ ਤੁਹਾਡੇ ਕੋਲ ਟਾਈਮ ਹੈਗਾ ਆ। ਅਤੇ ਆਪਾਂ ਜੇ ਇਹਨਾਂ ਦੀ ਗੱਲ ਕਰਦੇ ਜਾਈਏ ਤੇ ਰਮਨ ਜੀ ਕੁਛ ਆਇਆ ਆਵਰ ਆਫ ਸਰਵਿਸ ਵਾਲੇ ਦੇ ਉੱਤੇ ਕੁਛ ਕੀਤਾ ਉੱਧਰੋਂ ਵਾਈਟ ਹਾਊਸ ਤੋਂ ਵਾਪਸ ਆਈ ਕਿ ਨਹੀਂ ਆਈ ਉਹਨਾਂ ਦਾ, ਕਿ ਅਜੇ ਫਾਈਲ ਉੱਥੇ ਹੀ ਪਈ ਹੈ? ਨਹੀਂ ਜੀ, ਅਜੇ ਕੁਛ ਨਹੀਂ ਆਇਆ। ਅੱਜ ਮੈਂ ਸਵੇਰੇ ਇੱਕ ਕਰੰਟ ਨਿਊਜ਼ ਸੀਗੀ ਜਿਹਦੇ ਚ ਉਹਨਾਂ ਨੇ ਦੱਸਿਆ ਸੀਗਾ ਕਿ ਹੋਪਫੁਲੀ ਜਿਹੜੀ ਹਾਫ ਐਨ ਆਵਰ ਵਾਲੀ ਮੈਂਡੇਟਰੀ ਬ੍ਰੇਕ ਹੈਗੀ ਆ ਉਹ ਬੰਦ ਕਰ ਦਿੱਤੀ ਹੈਗੀ ਆ। ਉਹ ਸ਼ਾਇਦ ਉਹ ਕੱਟ ਕਰਨ ਲੱਗੇ ਹੈਗੇ ਆ, ਪਰ ਉਹਨੂੰ ਅਜੇ ਤੱਕ ਜਿਹੜਾ ਪੂਰਾ ਹੈਗਾ ਉਹਦਾ ਉਹ ਨਹੀਂ, ਉਹਦਾ ਕੋਈ ਵੀ ਅਜੇ ਤੱਕ ਆਇਆ। ਸੋ ਹੋਪਫੁਲੀ ਆਉਣ ਵਾਲੇ ਵੀਕ ਦੇ ਵਿੱਚ ਕੁਛ ਨਾ ਕੁਛ ਜਿਹੜਾ ਆ ਜ਼ਰੂਰ ਆ ਜਾਊਗਾ ਜੀ। ਜੀ ਚਲੋ ਉਮੀਦ ਜਿਹੜੀ ਉਹ ਕਰਦੇ ਆ। ਵੇਖੋ ਜੂਨ ਦੇ ਸ਼ੁਰੂਆਤ ਦੇ ਵਿੱਚ ਆਉਣੀ ਸੀ, ਹੁਣ ਜੂਨ ਦਾ ਐਂਡ ਜਿਹੜਾ ਆ ਗਿਆ ਹੈ। ਜਿਹੜੇ ਸਰਕਾਰੀ ਕੰਮ ਆ ਨਾ ਇਹ ਬੜੇ ਹੌਲੀ ਜਿਹੜੇ ਆ ਲਟਕ ਕੇ ਜਿਹੜੇ ਉਹ ਚੱਲ ਰਹੇ ਨੇ। ਸੋ ਇਹ ਜ਼ਰੂਰੀ ਆ। ਤੇ ਸਰੋਤਿਓ ਜੇ ਤੁਹਾਡਾ ਵੀ ਕੋਈ ਸਵਾਲ ਹੈਗਾ ਟਰੱਕਿੰਗ ਦੇ ਬਾਬਤ, ਜੇ ਤੁਸੀਂ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ ਸਟੂਡੀਓ ਦੇ ਵਿੱਚ। ਸਟੂਡੀਓ ਦਾ ਨੰਬਰ ਹੈਗਾ ਆ 408 272 5200 4082725200 ਦੇ ਉੱਤੇ। ਤੇ ਰਮਨ ਜੀ ਹਰਜੋਤ ਜੀ ਆਪਾਂ ਇੱਕ ਇੱਥੇ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ। ਤੇ ਸਰੋਤਿਓ ਤੁਸੀਂ ਕਾਲ ਕਰਕੇ ਆਪਣੇ ਜਿਹੜੇ ਸਵਾਲ ਆ ਉਹ ਪੁੱਛ ਸਕਦੇ ਹੋ ਨੰਬਰ 408 272 5200 ਦੇ ਉੱਤੇ। ਟਰੱਕਿੰਗ ਕੰਪਨੀਜ਼ ਲਈ ਖੁਸ਼ਖਬਰੀ, ਹੁਣ ਟਰੱਕ ਡਰਾਈਵਰਜ਼ ਲੱਭਣੇ ਹੋਏ ਆਸਾਨ। ਛੋਟੀ ਤੋਂ ਵੱਡੀ ਟਰੱਕਿੰਗ ਕੰਪਨੀ ਦੇ ਲਈ ਇੱਕ ਨਵੀਂ ਐਪ ਟਰੱਕ ਬੁੱਕ, ਜਿਸ ਦੇ ਜ਼ਰੀਏ ਤੁਸੀਂ ਬਹੁਤ ਹੀ ਆਸਾਨੀ ਦੇ ਨਾਲ ਆਪਣੇ ਰਾਊਟਸ ਅਤੇ ਲੋਡ ਦੀ ਜਾਣਕਾਰੀ ਪਾ ਕੇ ਅਨਲਿਮਿਟਿਡ ਡਰਾਈਵਰਜ਼ ਅਤੇ ਓਨਰ ਆਪਰੇਟਰ ਲੱਭ ਸਕਦੇ ਹੋ। ਪੂਰੇ ਅਮਰੀਕਾ ਦੇ ਵਿੱਚ ਟਰੱਕ ਟ੍ਰੇਲਰ ਰਿਪੇਅਰ ਸ਼ਾਪਸ ਐਪ ਦੇ ਨਾਲ ਲੱਭ ਸਕਦੇ ਹੋ। ਤੁਸੀਂ ਟਰੱਕ ਬੁੱਕ ਐਪ ਤੇ ਆਪਣੇ ਟਰੱਕ ਟ੍ਰੇਲਰ ਰੈਂਟ ਤੇ ਲੱਭ ਅਤੇ ਪਾ ਸਕਦੇ ਹੋ ਅਤੇ ਟਰੱਕ ਟ੍ਰੇਲਰਸ ਨੂੰ ਖਰੀਦ ਅਤੇ ਵੇਚ ਵੀ ਸਕਦੇ ਹੋ। ਅੱਜ ਹੀ ਆਪਣੇ ਸਮਾਰਟਫੋਨ ਟੈਬਲੇਟ ਦੇ ਉੱਤੇ ਟਰੱਕ ਬੁੱਕ ਐਪ ਡਾਊਨਲੋਡ ਕਰੋ ਜਾਂ ਵੈਬਸਾਈਟ ਵਿਜ਼ਿਟ ਕਰੋ truckbook.us। ਹੋਰ ਜਾਣਕਾਰੀ ਲਈ ਕਾਲ 9164000002 truckbook.us। Truck Book app, a complete trucking solution। ਅਮਨ ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ,
anti-aging treatments, microdermabrasion, skin rejuvenation, fine lines, brown spots, spider veins, stretch marks ਅਤੇ acne ਅਤੇ ਹੋਰ ਵੀ ਬਹੁਤ ਕੁਝ ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 Timberlake Way Suite 350 ਅਤੇ 400 Sacramento। Elk Grove ਦਾ ਸਭ ਤੋਂ ਵੱਡਾ ਗਰੋਸਰੀ ਸਟੋਰ ਇੰਡੀਆ ਸਪਾਈਸਸ ਐਂਡ ਮਿਊਜ਼ਿਕ ਅੰਡਰ ਨਿਊ ਮੈਨੇਜਮੈਂਟ ਤੇ ਤੁਸੀਂ ਇਹਨਾਂ ਤੋਂ ਆਰਗੈਨਿਕ ਅਤੇ ਗਲੂਟਨ ਫ੍ਰੀ ਆਟਾ, ਦਾਲਾਂ ਅਤੇ ਮਸਾਲੇ ਵੀ ਖਰੀਦ ਸਕਦੇ ਹੋ। ਦੇਸੀ ਦਵਾਈਆਂ ਅਤੇ ਕੁਦਰਤੀ ਜੜੀਆਂ ਬੂਟੀਆਂ ਵੀ ਖਰੀਦ ਸਕਦੇ ਹੋ ਅਤੇ ਨਾਲ ਹੀ ਖਰੀਦ ਸਕਦੇ ਹੋ ਭਾਰਤੀ ਗਰੋਸਰੀ, ਮਸਾਲੇ, ਮਠਿਆਈਆਂ, ਬਰਤਨ, ਕਹੀ, ਦਾਤੀ, ਰੰਬੇ ਅਤੇ ਦੇਸੀ ਮੰਜੇ ਵੀ ਖਰੀਦ ਸਕਦੇ ਹੋ। ਤਾਜ਼ਾ ਸਬਜ਼ੀਆਂ ਹਰ ਰੋਜ਼ ਮਿਲਦੀਆਂ ਹਨ। ਪੰਜਾਬੀ ਸਟਾਈਲ ਆਟਾ, ਕਣਕ ਦਾ ਆਟਾ, ਮਲਟੀਗ੍ਰੇਨ ਆਟਾ ਅਤੇ ਸ਼ੂਗਰ ਕੰਟਰੋਲ ਆਟਾ ਖਰੀਦ ਸਕਦੇ ਹੋ ਅਤੇ ਇਸ ਦੇ ਨਾਲ ਹੀ ਮਿਲਸਟ੍ਰੀਮ ਨੈਚੁਰਲ ਫੂਡ ਵੱਲੋਂ ਤਿਆਰ ਕੀਤਾ ਹੋਇਆ ਸ਼ੂਗਰ ਕੰਟਰੋਲ ਆਟਾ ਅਤੇ ਮਿਲਸਟ੍ਰੀਮ ਗਲੂਟਨ ਫ੍ਰੀ ਆਟਾ ਵੀ ਖਰੀਦ ਸਕਦੇ ਹੋ। ਵਿਆਹ ਸ਼ਾਦੀ ਲਈ ਜਾਗੋ, ਢੋਲਕੀ, ਛੱਜ ਅਤੇ ਹੋਰ ਸਮਾਨ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਪਾਲ ਸਿੰਘ ਬੋਪਾਰਾਏ 9166911110 916-691-1110 ਇੰਡੀਆ ਸਪਾਈਸਸ ਐਂਡ ਮਿਊਜ਼ਿਕ 9059 ਬਰੋਸਵਿਲ ਰੋਡ ਸਵੀਟ 100 ਐਲਕ ਗਰੋਵ। ਨਾ ਮੈਂ ਕਹਿੰਨੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਾਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ। ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ 1 ਹਾਲ ਹੈਗਾ। ਨਾ ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰ ਪਾਰੇ ਵੀ ਪਾਉਣੇ ਆ। ਉਹ ਭਾਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪਰੌਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, ਡੀਜੇ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪਾਲ 5103258433 510 325 8433 916 334 6000 916 334 6000। ਮੇਰਾ ਤੁਹਾਡਾ ਸਾਰਿਆਂ ਦਾ ਰੇਡੀਓ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣੀ ਰੱਖੋ ਤੇ ਮौज ਬਣਾਓ, ਮौज ਬਣਾਓ, ਮौज ਬਣਾਓ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਇਸ ਉੱਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਧੰਨਵਾਦ ਜੀ, ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਰਮਨ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਹਰਜੋਤ ਸਿੰਘ ਜੀ, ਇਸ ਤੋਂ ਪਹਿਲਾਂ ਆਪਾਂ ਜਿਹੜੇ ਕਾਲਰਸ ਉਸ ਤੋਂ ਵੱਲ ਵਧੀਏ ਤੇ ਆਪਣੇ ਜਿਹੜੇ ਸਰੋਤੇ ਜਿੰਨੇ ਵੀ ਇਸ ਟਾਈਮ ਸੁਣ ਰਹੇ ਉਹਨਾਂ ਨੂੰ ਆਪਾਂ ਦੱਸਦੇ ਜਾਈਏ ਵੀ ਪੰਜਾਬੀ ਰੇਡੀਓ USA ਦੇ ਜਿਹੜੇ ਲੰਮੇ ਸਮੇਂ ਤੋਂ ਆਪਣੇ ਨਾਲ ਜਿਹੜੀਆਂ ਖਬਰਾਂ ਕਰਦੇ ਨੇ ਸ਼ਾਮ ਤੋਂ ਬਲਤੇਜ ਪੰਨੂ ਉੱਗੇ ਪੱਤਰਕਾਰ, ਉਹ ਅਮਰੀਕਾ ਦੇ ਵਿੱਚ ਪਹਿਲੀ ਵਾਰੀ ਜਿਹੜੇ ਆ ਉਹ ਆਉਣ ਜਾ ਰਹੇ ਆ 12, 13, 14 ਇਹ ਜੁਲਾਈ 12, 13, 14 ਜੁਲਾਈ ਨੂੰ ਇਹ ਅਮਰੀਕਾ ਦੇ ਵਿੱਚ ਹੋਣਗੇ, ਜਿਸ ਦੇ ਵਿੱਚ ਵੱਖ-ਵੱਖ ਪ੍ਰੋਗਰਾਮ ਜਿਹੜੇ ਆ ਪੰਜਾਬੀ ਰੇਡੀਓ USA ਦੇ ਨਾਲ ਮਿਲ ਕੇ ਜਿਹੜੇ ਆਪਾਂ ਉਹ ਲਿਖੇ ਆ। 12 ਤਰੀਕ ਨੂੰ ਜਿਹੜਾ ਆ ਉਹ ਸੈਕਰਾਮੈਂਟੋ ਦੇ ਵਿੱਚ ਉਹ ਸਾਰਿਆਂ ਦੇ ਜਿਹੜੇ ਉੱਥੇ ਰੂਬਰੂ ਹੋਣਗੇ। ਜਲਦੀ ਹੀ ਤੁਹਾਨੂੰ ਜਿਹੜਾ ਸਮਾਂ ਤੇ ਲੋਕੇਸ਼ਨ ਜਿਹੜੀ ਇੱਕ ਅੱਧੇ ਦਿਨ ਦੇ ਵਿੱਚ ਉਹ ਦੱਸੀ ਜਾਊਗੀ, ਪਰ ਇੱਕ ਹਿਸਾਬ ਦੇ ਨਾਲ ਇਲਾਕਾ ਜਿਹੜਾ ਆ ਉਹ ਨਿਰਧਾਰਿਤ ਕਰ ਲਿਆ ਗਿਆ ਵੀ ਉਹ ਸੈਕਰਾਮੈਂਟੋ ਤੇ ਉਸ ਦੇ ਇਰਦ ਗਿਰਦ ਦੇ ਇਲਾਕਿਆਂ ਲਈ ਆ। 13 ਤਰੀਕ ਨੂੰ ਫਰੈਜ਼ਨੋ ਦੇ ਵਿੱਚ ਉਸ ਦਾ ਜਿਹੜਾ ਸਮਾਂ ਉਹ 3 ਤੋਂ 5 ਵਜੇ ਦੇ ਵਿੱਚ ਹੈਗਾ ਆ। 2 ਘੰਟੇ ਦੇ ਲਈ ਉੱਥੇ ਆਪਣੇ ਕੋਲ ਉਹ ਹੋਣਗੇ। ਪੰਜਾਬੀ ਕਲਚਰਲ ਸੈਂਟਰ ਪੰਜਾਬੀ ਰੇਡੀਓ USA ਦਾ ਜਿਹੜਾ ਫਰੈਜ਼ਨੋ ਦੇ ਵਿੱਚ ਸਟੂਡੀਓ ਆ ਉੱਥੇ ਜਿਹੜਾ ਉਹਨਾਂ ਨੇ ਆਉਣਾ ਆ, ਉੱਥੇ ਜਿਹੜੀ ਆਪਣੀ ਗੱਲਬਾਤ ਆ ਵਿਚਾਰ ਵੀ ਜਿਹੜੇ ਉਹ ਰੱਖਣਗੇ। ਉਹ 13 ਜੁਲਾਈ ਐਗਜ਼ੀਬਿਸ਼ਨ ਲੱਗਣੀ ਹੈਗੀ ਆ 4 ਦਿਨਾਂ ਦੇ ਲਈ। ਜਿਹੜੇ ਜਰਨਲਿਸਟ ਜਰਨੈਲ ਸਿੰਘ ਆਰਟਿਸਟ ਹੈਗੇ ਆ ਉਹਨਾਂ ਦੀ ਤੇ ਬੱਚਿਆਂ ਦੀਆਂ ਜਿਹੜੀਆਂ ਪੇਂਟਿੰਗ ਦੀਆਂ ਕਲਾਸਾਂ ਵੀ ਲੱਗਣੀਆਂ ਤੇ ਉਹਦਾ ਉਹ ਉਦਘਾਟਨ ਵੀ ਕਰਨਗੇ ਜੀ। ਸੋ 13 ਤਰੀਕ ਦਾ ਉਹ 13 ਜੁਲਾਈ ਦਾ ਪ੍ਰੋਗਰਾਮ ਆ। 14 ਜੁਲਾਈ ਨੂੰ ਉਹ ਬੇ ਏਰੀਏ ਦੇ ਵਿੱਚ ਉਸ ਦੇ ਇਰਦ ਗਿਰਦ ਦੇ ਇਲਾਕਿਆਂ ਵਾਲੇ ਜਿਹੜੇ ਸਾਰੇ ਆ ਉਹਨਾਂ ਦੇ ਜਿਹੜੇ ਵੀ ਉਹਨਾਂ ਦੇ ਹੈਗੇ ਨੇ ਫੈਨਸ ਨੇ ਜਾਂ ਜਿਹੜੇ ਉਹਨਾਂ ਨੂੰ ਮਿਲਣਾ ਚਾਹੁੰਦੇ ਨੇ
ਉਹ ਉੱਥੇ ਆ ਕੇ ਉਹਨਾਂ ਨੂੰ ਮਿਲ ਸਕਦੇ ਨੇ। ਉਹ ਜਿਹੜਾ ਗੁਰਦੁਆਰਾ ਸਾਹਿਬ ਮਲਪੀਟਸ ਹੈਗਾ ਆ, ਜਿਹੜਾ 680 ਦੇ ਬਿਲਕੁਲ ਉੱਤੇ ਆ, ਕੈਲਵਰਸ ਰੋਡ ਦੇ ਉੱਤੇ। ਉੱਥੇ ਉਹਨਾਂ ਦਾ ਬਾਬਾ ਬੰਦਾ ਸਿੰਘ ਬਹਾਦਰ ਹਾਲ ਹੈਗਾ ਆ, ਉੱਥੇ ਜਿਹੜਾ ਆ ਕੇ ਆਪਣੇ ਵਿਚਾਰ ਵੀ ਜਿਹੜੇ ਉਸ ਤੇ ਸਾਂਝੇ ਕਰਨਗੇ। ਉਹ ਆਪਣੇ ਬਾਰੇ ਜਦੋਂ ਉਹ ਅੰਦਰ ਹੋਏ ਵੀ ਕੀ ਹੋਇਆ, ਕਹਿੰਦੇ 72 ਦਿਨਾਂ ਦੇ ਉੱਤੇ ਉਹਨਾਂ ਨੇ ਇੱਕ ਬਹੁਤ ਵੱਡੀ ਆਪਣੀ ਬਾਇਓਗ੍ਰਾਫੀ ਲਿਖ ਰਹੇ ਆ, ਤੇ ਨਾਲ ਪੰਜਾਬ ਦੇ ਵਿੱਚ ਡਰੱਗਸ ਦੀ ਪ੍ਰੋਬਲਮ, ਪਾਣੀ ਦੀ ਜਿਹੜੀ ਪ੍ਰੋਬਲਮ ਹੈਗੀ ਆ, ਤੇ ਨਾਲ ਦੀ ਨਾਲ ਹਿੰਦੁਸਤਾਨ ਦੇ ਵਿੱਚ ਪੱਤਰਕਾਰਤਾ ਜਿਹੜੀ ਹੈਗੀ ਆ ਉਹਦਾ ਕੀ ਮਾਹੌਲ ਆ, ਉਹਦੇ ਬਾਰੇ ਉਹ ਜਿਹੜਾ ਆ ਉਹ ਡਿਸਕਸ ਕਰਨਗੇ ਜੀ। ਸੋ ਇਹ ਜਿਹੜੇ ਜ਼ਰੂਰ ਤੁਸੀਂ ਤਰੀਕਾਂ ਜਿਹੜੀਆਂ ਉਹ ਨੋਟ ਕਰ ਲਓ 12, 13, 14 ਜੁਲਾਈ ਨੂੰ। ਤੇ ਆਓ ਹੁਣ ਆਪਣੇ ਜਿਹੜੇ ਕਾਲਰਸ ਆਪਣੇ ਜੁੜੇ ਆ ਟਰੱਕਿੰਗ ਦੇ ਨਾਲ ਜਿਹੜੀਆਂ ਸੰਬੰਧਿਤ ਖਬਰਾਂ ਆ, ਜਿਹੜੀਆਂ ਗੱਲਬਾਤ ਆ ਉਹ ਆਪਾਂ ਅੱਗੇ ਤੋਰਦੇ ਹਾਂ। ਰਾਜਾ ਜੀ ਜੁੜੇ ਨੇ ਆਪਣੇ ਨਾਲ ਮੋਡੈਸਟੋ ਤੋਂ। ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਵੀਰ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਆਪਣੇ ਪੰਜਾਬੀ ਜਿਵੇਂ ਟਰੱਕਰ ਆ ਸਾਰਿਆਂ ਦੀ ਇਹਨਾਂ ਦੀ ਸੋਚ, ਜਿਵੇਂ ਹੁਣ ਗੱਲ ਹੁੰਦੀ ਆ ELD ਬਾਰੇ ਵੀ ਹੁਣ ਜਿਵੇਂ ਪ੍ਰਾਈਜ਼ਾਂ ਦੀ ਗੱਲ ਕਰੀਏ ਵੀ ਹੁਣ ਤਾਂ ਆਪਸ਼ਨ ELD ਤੇ ਹੀ ਆ ਵੀ ਜਦੋਂ ELD ਆਈ ਤਾਂ ਸ਼ਾਇਦ ਪ੍ਰਾਈਜ਼ਾਂ ਥੋੜੀਆਂ ਅਪ ਹੋਣ, ਪਰ ਜਿੰਨੇ ਵੀ ਪੰਜਾਬੀ ਡਰਾਈਵਰ ਆ ਜਾਂ ਜਿਨ੍ਹਾਂ ਨਾਲ ਗੱਲ ਹੁੰਦੀ ਆ ਉਹ ਯਾਰ ਸਾਨੂੰ ਹੁਣ ਅੱਧਾ ਘੰਟਾ ਰੋਕ ਕੇ ਬ੍ਰੇਕ ਪਾਉਣੀ ਪਿਆ ਕਰੂਗੀ, ਉਹ ਐਡਿਟ ਨਹੀਂ ਹੋਊਗੀ ਤੇ ਉਹ ਗੇੜੇ ਆਪਣੇ 3 ਕਿਵੇਂ ਲੱਗਿਆ ਕਰਨਗੇ। ਮੈਂ ਕਿਹਾ ਜੇ 2 ਗੇੜਿਆਂ 'ਚ ਤੁਹਾਨੂੰ 19 ਪ੍ਰਾਈਜ਼ ਮਿਲ ਜੂ ਤੇ ਫਿਰ ਲੋੜ ਕੀ ਆ 3 ਗੇੜਿਆਂ ਦੇ ਲਾਉਣ ਦੀ, ਤੇ ਫਿਰ ਰਾਤ ਨੂੰ ਕਿਵੇਂ, ਜਾਣੀ ਕਿ ਆਪਣੇ ਉਹਦੇ ਰਿਕਾਰਡਿੰਗ ਚੱਲਣ ਦੀ ਬਜਾਏ ਹੁਣ ਤੋਂ ਸਾਰਿਆਂ ਨੂੰ ਟੈਨਸ਼ਨ ਇਹੀ ਆ ਵੀ ਉਹਦਾ ਆਪਾਂ ਕਿੱਦਾਂ ਦੁਰਉਪਯੋਗ ਕਰਾਂਗੇ। ਬਈ ਇਹ ਚੀਜ਼ ਵੀ ਤੁਸੀਂ ਹੁਣੀ ਆਪਦਾ ਮਨ ਬਣਾਓ ਵੀ ਉਹਦੇ ਰਿਕਾਰਡਿੰਗ ਆਪਾਂ ਚੱਲਣਾ ਕਿਵੇਂ ਆ। ਪਰ ਮੈਂ ਇਹ ਕਹਿੰਦਾ ਵੀ ਪੰਜਾਬੀ ਕੌਮ ਆਪਣੀ ਸੁਧਰਨੀ ਬਹੁਤ ਟਾਈਮ ਲੱਗਦਾ ਜੀ, ਇਹ ਬਹੁਤ ਔਖੀ ਆ ਸੁਧਾਰਨੀ। ਬਿਲਕੁਲ ਸਹੀ ਗੱਲ ਕੀਤੀ ਆ। ਇਹ ਜਿਹੜਾ ਗੱਲ ਹੈਗੀ ਹੈ ਕਿ ਇਸ ਵੇਲੇ ਸਾਡੀ ਸੋਚ ਜਿਹੜੀ ਆ ਉਹ ਇੱਧਰ ਨੂੰ ਮੁੜਨੀ ਚਾਹੀਦੀ ਹੈ ਕਿ ਅਸੀਂ ਇਹਨੂੰ ਸੁਚੱਜੇ ਢੰਗ ਦੇ ਨਾਲ ਆਪਣੇ ਬਿਜ਼ਨਸ ਨੂੰ ਕਿਵੇਂ ਚਲਾਉਣਾ ਆ, ਕਿਵੇਂ ਅਸੀਂ ਗਾਂਹ ਵਧਣਾ ਆ ਔਰ ਸਹੀ ਢੰਗ ਨਾਲ ਅਸੀਂ ਗਾਂਹ ਵਧਣਾ ਆ। ਸੋ ਇਹ ਜਿਹੜੀ ਗੱਲ ਤੁਸੀਂ ਕਹੀ ਆ ਬਿਲਕੁਲ ਸਹੀ ਕਹੀ ਹੈ। ਜਦੋਂ ਵੀ ਕਿਸੇ ਨਾਲ ਵੀ ਗੱਲ ਹੁੰਦੀ ਆ ਤੇ ਉੱਥੇ ਇਹੋ ਹੀ ਗੱਲ ਹੁੰਦੀ ਹੈ ਕਿ ELD ਨੂੰ ਦੁਰਵਰਤੋਂ ਕਿਵੇਂ ਕੀਤੀ ਜਾਵੇ ਜਾਂ ਇਹ ਸਾਨੂੰ ਕੋਈ ਵੀ ਗਲਤ ਕੰਮ ਕਰ ਨਹੀਂ ਦੇਣਾ। ਸੋ ਉਹਦੇ ਬਾਰੇ 'ਚ ਹੀ ਗੱਲ ਹੁੰਦੀ ਹੈ, ਇਹ ਨਹੀਂ ਹੁੰਦੀ ਕਿ ਇਹਦੇ ਨਾਲ ਸੁਧਾਰ ਵੀ ਹੋ ਸਕਦੇ ਆ ਔਰ ਵਧੀਆ ਕੰਮ ਵੀ ਹੋ ਸਕਦੇ ਆ। ਤੇ ਰਾਜਕਿਰਨ, ਮੈਂ ਇੱਥੇ ਹੁਣੇ ਬ੍ਰੇਕ ਦੇ ਦਰਮਿਆਨ ਮੈਂ ਕਮੈਂਟ ਪੜ੍ਹਦਾ ਸੀਗਾ ਜੀ, ਤੇ ਆਪਣੇ ਜਿੰਨੇ ਵੀ ਆਪਣੇ ਕਮੈਂਟ ਲਿਖੇ ਆ ਉਹਦੇ ਵਿੱਚ ਹੈ ਨਾ, ਉਹਨਾਂ ਦੇ ਵਿੱਚ ਸ਼ਿਕਾਇਤ ਜਾਰੀ ਕੀਤੀ ਗਈ ਹੈ। ਠੀਕ ਹੈ, ਸ਼ਿਕਾਇਤ ਕਰੋ, ਲੇਕਿਨ ਥੋੜਾ ਜਿਹਾ ਡੀਟੇਲ ਦੇ ਵਿੱਚ ਜਿਹੜੇ 7 ਪੁਆਇੰਟ ਪੜ੍ਹ ਕੇ ਹੈ ਨਾ, ਸੋਲੂਸ਼ਨ ਵੀ ਦੱਸੋ। ਥੋੜਾ ਛੋਟਾ ਜਿਹਾ ਆਨਸਰ ਵੀ ਯੈਸ ਦੇ ਨੀਡ ਟੂ ਪੇ, ਯੈਸ ਦੇ ਨੀਡ ਟੂ ਪੇ, ਮਤਲਬ ਉੱਥੇ ਹੀ ਨਾ ਗੱਲ ਅਟਕ ਜਾਵੇ। ਇੱਕ ਗੱਲ ਜਿਹੜੀ ਆ ਥੋੜੀ ਜਾਇਜ਼ ਕਰੋ ਵੀ ਵੀ think that 2 hours is enough for loading and unloading or 1 hour is enough for loading and unloading। ਉਹ ਜਿਹੜੇ ਡੀਟੇਲ 'ਚ ਥੋੜੇ ਜਿਹਾ ਆਨਸਰ ਲਿਖੋ। ਆਪਾਂ ਖਾਨਾ ਪੂਰਤੀ ਨਹੀਂ ਕਰਨੀ, ਆਪਾਂ ਇਹਦੇ ਵਿੱਚ ਹਿੱਸਾ ਲੈਣਾ ਹੈ। ਜੀ ਜੀ ਜੀ। ਤੇ ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਹੋਏ ਨੇ, ਸਨੀ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਬਾਈ ਜੀ ਮੈਂ ਤਾਂ ਇਹੀ ਕਹਿਣਾ ਸੀਗਾ ਕਮੈਂਟਾਂ ਬਾਰੇ। ਇੱਕ ਤਾਂ ਆਪਣੀ ਕਮਿਊਨਿਟੀ ਨੂੰ ਤੁਹਾਡੇ ਰੇਡੀਓ ਦੇ ਥਰੂ ਫ੍ਰੀ ਇਨਫੋਰਮੇਸ਼ਨ ਮਿਲਦੀ ਆ, ਕੋਈ ਪੇ ਨਹੀਂ ਕਰਨਾ ਪੈਂਦਾ ਹਨਾ, ਪੰਜਾਬੀ ਦੇ ਵਿੱਚ ਸਿੰਪਲ ਲੈਂਗੁਏਜ ਦੇ ਵਿੱਚ। ਤੇ ਆਪਣਾ ਰਮਨ ਬਾਈ ਜੀ ਦਾ ਵੀ ਬਹੁਤ ਬਹੁਤ ਥੈਂਕ ਯੂ। ਇਹ ਸਾਰੀ ਇਨਫੋਰਮੇਸ਼ਨ ਜਿਹੜੀ ਅੱਗੇ ਤੋਂ FMCSA ਤੋਂ, ਕਿਉਂਕਿ ਇਹਨਾਂ ਦੀ ਅੱਗੇ ਤੱਕ ਹੈਗੇ ਆ, ਉਹਨਾਂ ਨਾਲ ਲਿੰਕ ਦੇ ਲੈ ਕੇ ਆਉਂਦੇ ਨੇ। ਸੋ ਹੁਣ ਇੰਨੇ ਦਿਨਾਂ ਤੋਂ ਬਾਈ ਜੀ ਆਪਣੇ ਜਿਵੇਂ ਪਹਿਲਾਂ ਵੀ ਦੱਸਿਆ ਵਾ ਵੀ ਹਨਾ ਕਮੈਂਟਸ ਓਪਨ ਹੋਏ ਨੇ ਤੇ ਆਪਣੇ ਲੋਕ ਹੁਣ ਜਿਵੇਂ ਅਸੀਂ ਹੁਣ ਗਰੁੱਪਾਂ 'ਚ ਹੈਗੇ ਆ, ਕਈ ਗਰੁੱਪਾਂ 'ਚ ਜਿਵੇਂ ਪੇਜ ਵੀ ਹੈਗੇ ਨੇ, ਉੱਥੇ ਘੱਟੋ ਘੱਟ ਸਾਰਿਆਂ ਨੂੰ ਕੰਬਾਈਨ ਕਰ ਲਈਏ ਨਾ, ਘੱਟੋ ਘੱਟ ਆਪਣਾ 50-60 ਹਜ਼ਾਰ ਬੰਦਾ ਤਾਂ ਹੋਊਗਾ ਤੇ ਕਮੈਂਟ ਸਿਰਫ 46 ਬੰਦਿਆਂ ਨੇ ਕਮੈਂਟ ਕੀਤੇ, ਮੈਂ ਗਿਣੇ ਸੀਗੇ ਜੀ। ਸੋ ਗੱਲ ਇਹੀ ਆ, ਜਿਵੇਂ ਹੁਣ ਆਪਣੇ ਰਮਨ ਬਾਈ ਜੀ ਨੇ ਦੱਸਿਆ 7 ਕਮੈਂਟ ਪੂਰੇ ਕੁਐਸਚਨ ਪੜ੍ਹ ਕੇ, ਮੈਂ ਵੀ ਨਹੀਂ ਪੜ੍ਹੇ, ਮੈਂ ਕਮੈਂਟ 2 ਕੀਤੇ ਆ ਆਪਦੀ ਫੈਮਿਲੀ ਕੰਨੀਓ, ਇੱਕ ਮੇਰੇ ਕੰਨੀਓ, ਇੱਕ ਮੇਰੇ ਭਾਜੀ ਕੰਨੀਓ ਮੈਂ ਕੀਤੇ ਆ 2 ਕਮੈਂਟ। ਉਹ ਕਹਿੰਦੇ ਮੇਰੀ ਜਗ੍ਹਾ ਤੂੰ ਲਿਖ ਦੇ, ਮੈਂ ਕਿਹਾ ਠੀਕ ਆ, ਪਰ ਮੈਂ ਅੱਜ ਦੁਬਾਰਾ ਫੇਰ ਉਹ ਸਾਰੇ ਪੁਆਇੰਟ ਪੜ੍ਹ ਕੇ ਕਰੂੰਗਾ। ਮੈਂ ਇਹੀ ਕਹਿਣਾ ਸੀਗਾ ਵੀ ਇਸ ਤੋਂ ਬਾਈ ਜੀ ਈਜ਼ੀ ਆਪਾਂ ਨੂੰ ਇਨਫੋਰਮੇਸ਼ਨ ਨਹੀਂ ਮਿਲ ਸਕਦੀ। ਜਿਵੇਂ ਤੁਸੀਂ ਪੰਜਾਬੀ ਦੇ ਵਿੱਚ ਆਪਣੇ ਕਈ ਬੰਦਿਆਂ ਨੂੰ ਠੀਕ ਆ ਇੰਗਲਿਸ਼ ਘੱਟ ਆਉਂਦੀ ਆ ਜਿੱਦਾਂ ਵੀ ਹਨਾ, ਹੁਣ ਤੁਸੀਂ ਪੰਜਾਬੀ 'ਚ ਇਕੱਲੀ ਗੱਲ ਦੱਸਦੇ ਹੋ, ਰਮਨ ਬਾਈ ਜੀ ਆਉਂਦੇ ਨੇ ਦੱਸਦੇ ਨੇ ਵੀ ਏਦਾਂ ਤੁਸੀਂ ਕਰਨਾ, ਆਹ ਕਰਨਾ। ਮੈਨੂੰ ਨੀ ਲੱਗਦਾ ਜੀ ਇਸ ਤੋਂ ਸੌਖੀ ਤੇ ਈਜ਼ੀ ਹੋ ਸਕਦੀ ਆ। ਤੇ ਹਰੇਕ ਨੂੰ ਪਤਾ ਸਾਡੇ ਪਿੰਡ ਦੇ ਸਰਪੰਚ ਨੇ ਆਹ ਕਰਤਾ, ਭਗਵੰਤ ਮਾਨ ਨੇ ਆਹ ਕਰਤਾ, ਖਹਿਰੇ ਨੇ ਆਹ ਕਰਤਾ, ਪਰ ਜਿੱਥੇ ਤੁਸੀਂ ਰਹਿੰਦੇ ਹੋ, ਜਿਹਦੇ ਨਾਲ ਤੁਹਾਡਾ ਘਰ ਦਾ ਰੈਂਟ ਚੱਲਦਾ, ਗੱਡੀ ਦੀ ਕਿਸ਼ਤ ਜਾਂਦੀ ਆ, ਬਿੱਲ ਜਾਂਦੇ ਨੇ,
ਉਹਦੇ ਵਿੱਚ ਜੋ ਮਰਜ਼ੀ ਹੋਈ ਜਾਵੇ, ਸਾਨੂੰ ਕੋਈ ਪਰਵਾਹ ਨਹੀਂ। ਆਪਣੇ ਜੇ ਕੱਲੀ ਫ੍ਰਿਜ਼ਨੋ ਕਮੈਂਟ ਕਰਦੇ ਨਾ ਜੀ, ਹਜ਼ਾਰਾਂ 'ਚ ਕਮੈਂਟ ਹੋ ਜਾਣਗੇ ਤੇ ਤੁਸੀਂ ਸਾਰੇ ਕੈਲੀਫੋਰਨੀਆ ਤੇ ਬਾਕੀ ਸਟੇਟਾਂ 'ਚ ਮਿਲਾ ਕੇ ਦੇਖ ਲਓ, ਉਹਨਾਂ ਤੋਂ ਇੰਨੇ ਕਮੈਂਟ ਹੋ ਸਕਦੇ ਜੇ ਕੱਲੇ ਪੰਜਾਬੀ ਵੀ ਕਰ ਦੇਣਗੇ, ਉਹਨਾਂ ਤੋਂ ਪੜ੍ਹ ਨਹੀਂ ਹੋਣਗੇ। ਜੀ ਜੀ ਸੋ ਬਿਲਕੁਲ ਸਨੀ ਬਾਈ ਜੀ, ਸਾਰੇ ਹੁਣ ਸਮਝਦੇ ਆ, ਚਾਹੇ ਕਈਆਂ ਨੂੰ ਨਹੀਂ ਵੀ ਇੰਗਲਿਸ਼ ਚੱਜ ਨਾਲ ਲਿਖਣੀ ਆਉਂਦੀ, ਸਾਰਿਆਂ ਦੇ ਬੱਚੇ ਹੈਗੇ, ਤੁਸੀਂ ਬੱਚਿਆਂ ਨੂੰ ਕਹਿ ਸਕਦੇ ਸਾਈਨ ਅਪ ਕਰਕੇ ਉਹ ਕਮੈਂਟ। ਨਾਲੇ ਦੇਖੋ ਇਹਦੇ ਵਿੱਚ ਉਹ ਤੇ ਉਹਨਾਂ ਨੇ ਕਿਹਾ ਨਹੀਂ ਆ ਵੀ ਕੱਲਾ ਡਰਾਈਵਰ ਹੀ ਕਰੇ ਜੀ, ਉਹਦੇ ਵਿੱਚ ਜਿਹੜਾ ਡਰਾਈਵਰ ਦੇ ਨਾਲ ਪਰਿਵਾਰ ਆ ਸੰਬੰਧਿਤ ਜਿਹੜੇ ਹੈਗੇ, ਕਿਉਂਕਿ ਡਾਇਰੈਕਟਲੀ ਇਨਵੋਲਵ ਨੇ ਉਸ ਚੀਜ਼ ਦੇ ਨਾਲ। ਅਗਲੇ ਪਰਿਵਾਰ ਵਾਲੇ ਕਹਿ ਸਕਦੇ ਭਾਈ ਇੱਥੇ ਟਾਈਮ ਵੇਸਟ ਹੁੰਦਾ, ਪਰਿਵਾਰ ਨੂੰ ਟਾਈਮ ਨਹੀਂ ਦੇ ਸਕਦੇ, ਵੀ ਤੁਸੀਂ ਕਈ ਜਿਹੜੀਆਂ ਇਸ ਦੇ ਵਿੱਚ ਕਈ ਤਰੀਕੇ ਦੇ ਨਾਲ, ਕਈ ਪਹਿਲੂਆਂ ਦੇ ਨਾਲ ਤੁਸੀਂ ਇਸ ਦੇ ਉੱਤੇ ਜਿਹੜਾ ਕਮੈਂਟ ਕੀਤਾ ਜਾ ਸਕਦਾ। ਇਹਦੇ ਵਿੱਚ ਝਿਜਕਣਾ ਨਹੀਂ, ਸ਼ਰਮਾਉਣਾ ਨਹੀਂ ਚਾਹੀਦਾ। ਜੋ ਤੁਹਾਡਾ ਵਿਚਾਰ ਆ ਤੁਸੀਂ ਖੁੱਲ੍ਹ ਕੇ ਉਸ ਦੇ ਵਿੱਚ ਰੱਖੋ। ਇਹ ਕਿਉਂਕਿ FMCSA ਹੈ, ਫੈਡਰਲ ਰਜਿਸਟਰ ਆ, ਉਹਨਾਂ ਨੂੰ ਹਰ ਇੱਕ ਕਮੈਂਟ ਪੜ੍ਹਨਾ ਹੀ ਪੈਂਦਾ ਹੈ। ਥੈਂਕ ਯੂ ਸਨੀ ਵੀਰੇ, ਥੈਂਕ ਯੂ। ਬਿਲਕੁਲ, ਜਿੱਦਾਂ ਗੱਲ ਕੀਤੀ ਹੈ ਕਿ ਆਪਾਂ ਸ਼ੁਰੂ ਤੋਂ ਹੀ ਇਹ ਜਿਹੜਾ ਹੁਣ ਪ੍ਰੋਸੈਸ ਇਸ ਵੇਲੇ ਚੱਲ ਰਿਹਾ ਇਹਦਾ ਵੇਟਿੰਗ ਟਾਈਮ ਦਾ ਜਾਂ ਡਿਟੈਂਸ਼ਨ ਟਾਈਮ ਦਾ, ELD ਦਾ ਵੀ ਇਵੇਂ ਹੀ ਚੱਲਿਆ ਸੀਗਾ ਸਾਰਾ ਕੁਝ। 2013 ਤੋਂ ਅਸੀਂ ਮੈਗਜ਼ੀਨ ਦੇ ਵਿੱਚ ਸਾਰਾ ਕੁਝ ਪਬਲਿਸ਼ ਕਰਦੇ ਆ ਰਹੇ ਹਾਂ, 2013 ਤੋਂ ਇਹ ਗੱਲ ਕਰਦੇ ਆ ਰਹੇ ਹਾਂ ਕਿ ELD ਆ ਰਹੀ ਹੈ, ELD ਆ ਰਹੀ ਹੈ, ਇਹਦਾ ਕਮੈਂਟ ਸ਼ੁਰੂ ਹੋ ਗਿਆ, ਆਹ ਹੋ ਗਿਆ। ਪਰ ਬਹੁਤ ਘੱਟ ਜਿਹੜੀ ਸੀਗੀ ਉੱਤੇ ਜਿਹੜੀ ਗੱਲਬਾਤ ਕੀਤੀ ਗਈ ਜਾਂ ਸੁਣੀ ਗਈ, ਸੋ ਉਹਦਾ ਨਤੀਜਾ ਆਪਾਂ ਦੇਖ ਲਿਆ। ਹੁਣ ਆਪਾਂ ਉਹੀ ਗਲਤੀਆਂ ਫੇਰ ਨਾ ਕਰੀਏ ਤੇ ਆਪਾਂ ਜਿਹੜਾ ਇਹਨਾਂ ਦੇ ਉੱਤੇ ਡਟ ਕੇ ਜਿਹੜੇ ਕਮੈਂਟਸ ਆ, ਕਿਉਂਕਿ ਇਹੋ ਹੀ ਇੱਕ ਸਾਡੇ ਕੋਲ ਹਥਿਆਰ ਹੈ, ਪ੍ਰੋਸੈਸ ਦਾ ਪਾਰਟ ਬਣੋ। ਜੀ ਬਿਲਕੁਲ, ਪ੍ਰੋਸੈਸ ਦਾ ਪਾਰਟ ਬਣੋ। ਜੇ ਤੁਸੀਂ ਪ੍ਰੋਸੈਸ ਦਾ ਪਾਰਟ ਨਹੀਂ ਬਣਦੇ, ਚਾਹੇ ਉਹ FMCSA ਆ, ਚਾਹੇ ਉਹ ਤੁਹਾਡੀ ਕਾਂਗਰਸ ਦੀ ਰੇਸ ਹੈਗੀ ਆ, ਚਾਹੇ ਉਹ ਤੁਹਾਡੀ ਲੋਕਲ ਵੋਟਾਂ ਹੈਗੀਆਂ, ਚਾਹੇ ਕੁਝ ਵੀ ਹੈਗਾ, ਜਿੰਨਾ ਤੁਸੀਂ ਆਪਣੇ ਪ੍ਰੋਸੈਸ ਦੇ ਵਿੱਚ ਹਿੱਸਾ ਹੋਣ ਬਣ ਜਾਓਗੇ, ਓਨਾ ਹੀ ਗਾਂ ਆਉਣ ਵਾਲੇ ਆਪਣੇ ਬੱਚਿਆਂ ਨੂੰ, ਆਪਣੇ ਸਾਰਿਆਂ ਨੂੰ ਜਿਹੜੀ ਆ ਸਖਾਲਾ ਜਿਹੜਾ ਆ ਓਨਾ ਹੀ ਜ਼ਿਆਦਾ ਹੋ ਜਾਊਗਾ। ਕਿਉਂਕਿ ਆਪਾਂ ਆਪਣੀ ਸੋਚ ਜਿਹੜੀ ਆ, ਆਪਾਂ ਰੌਲਾ ਪਾ ਕੇ ਨਹੀਂ ਆਪਾਂ ਆਪਣੀ ਸੋਚ ਕਿਸੇ ਨੂੰ ਦੱਸ ਸਕਦੇ। ਆਪਾਂ ਜੇ ਆਪਾਂ ਨੂੰ ਢੰਗ ਤਰੀਕਾ ਦਿੱਤਾ ਗਿਆ ਤੇ ਉਹਦੇ ਤਰੀਕੇ ਨਾਲ ਆਪਣੀ ਸੋਚ ਜਿਹੜੀ ਆ ਉਹਨਾਂ ਦੇ ਸਾਹਮਣੇ ਜ਼ਰੂਰ ਰੱਖ ਸਕਦੇ। ਜੀ ਜੀ ਬਿਲਕੁਲ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਸਤਨਾਮ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਹਾਂਜੀ, ਧੰਨਵਾਦ ਜੀ। ਪੰਜਾਬੀ ਰੇਡੀਓ USA ਸਾਰੇ ਪਰਿਵਾਰ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ, ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ, ਜਿਹੜੇ ਤੁਸੀਂ ਇੰਨੀ ਇਨਫੋਰਮੇਸ਼ਨ ਦੇ ਰਹੇ ਸਾਰਿਆਂ ਵੀਰਾਂ ਦਾ। ਮੈਂ ਤਾਂ ਇੱਕ ਦੋ ਗੱਲਾਂ ਜ਼ਰੂਰ ਕਰਨੀਆਂ, ਮੈਂ ਸਾਰੇ ਵੀਰ ਸੁਣਦੇ ਹੋਣਗੇ, ਕਿਉਂਕਿ ਸਾਡਾ ਜਿਹੜਾ ਕੰਟਰੈਕਟ ਅਸੀਂ ਕਈ ਵਾਰ ਇਦਾਂ ਕਰਦੇ ਵੀ ਸਾਡਾ ਟਰੱਕ ਦੇ ਬਾਹਰ ਫਸਿਆ ਹੁੰਦਾ ਤੇ ਉਹ ਲੋਡ ਕਿਤੇ ਇੱਕ ਬ੍ਰੋਕਰ ਨਾਲ ਗੱਲ ਕਰਕੇ ਉਹ ਕਹਿੰਦਾ ਕੰਟਰੈਕਟ ਦਾ ਹੈ ਨਹੀਂ, ਅਸੀਂ ਉਸੇ ਵੇਲੇ ਰਾਈਟ ਵੇ ਉਹਨੂੰ ਭੇਜਦੇ ਆ, ਪਰ ਸਾਰੇ ਨਾ ਪੜ੍ਹਦੇ ਸਾਈਨ ਕਰ ਦਿੰਦੇ ਕੀ ਲਿਖਿਆ ਕੀ ਨਹੀਂ। ਸਿਰਫ ਅਸੀਂ ਇੱਕ ਲੋਡ ਦੀ ਖਾਤਰ ਅਸੀਂ ਸਾਰਾ ਕੁਝ ਆਪਣੇ ਜਿੱਦਾਂ ਹੱਥ ਵੱਢ ਕੇ ਅਗਲੇ ਦੇ ਦਿੰਦੇ ਆ। ਇਹ ਕੰਮ ਨਾ ਕਰੋ, ਕਿਉਂਕਿ ਲੌਂਗ ਟਰਮ ਜੇ ਕੰਮ ਕਰਨਾ ਤੇ ਉਹਨਾਂ ਪ੍ਰੋਪਰ ਵੇ ਉਹਨਾਂ ਨਾਲ ਕੰਟੈਕਟ ਕਰੋ। ਇੱਕ ਲੋਡ ਨਾ ਮਿਲਿਆ ਤਾਂ ਵੀ ਕੋਈ ਗੱਲ ਨਹੀਂ। ਨਾਲੇ ਵੀਰ ਜੀ ਜਿਹੜੀ ਸਾਡੀ ਮਾਨਸਿਕਤਾ ਜੇ ਅਸੀਂ ਹੁਣੇ ਇੱਕ ਦੂਜੇ ਨਾਲ ਘੱਟ ਕਰੀ ਜਾਂਦੇ ਆ, ਲੋਡ ਚੱਕੀ ਜਾਂਦੇ, ਤੇ ਜਿਹੜੇ ਕੰਟੈਕਟ ਦਾ ਉਹੀ ਕੰਮ ਕਰਨਾ ਸੀ, ਉਹੀ ਉਸ ਦਾ ਲਿਖਣਾ। ਸਾਨੂੰ ਇਹ ਚਾਹੀਦਾ ਵੀ ਸਾਡੇ ਸਾਰੇ ਇੱਕੋ ਗੱਲ ਹੋਣੀ ਚਾਹੀਦੀ ਵੀ ਕਿੰਨਾ ਅਸੀਂ ਡਿਟੈਂਸ਼ਨ ਦਾ ਟਾਈਮ ਕਿੰਨਾ ਸਾਡਾ ਸੈੱਟ ਕਰਨਾ, ਉਹਦਾ ਕੀ ਰੇਟ ਹੋਣਾ ਸਾਡਾ, ਤੇ ਸਾਰਿਆਂ ਸਲਾਹ ਕੇ ਇੱਕੋ ਹੋਣਾ ਚਾਹੀਦਾ ਤਾਂ ਸਭ ਤੋਂ ਵਧੀਆ ਆ, ਬਿਹਤਰ ਆ, ਸਾਰਿਆਂ ਵਾਸਤੇ ਚੰਗੀ ਗੱਲ ਆ। ਤੇ ਦੂਜੀ ਗੱਲ ਮੈਂ ਇਹ ਕਰਨੀ ਜ਼ਰੂਰ ਮੰਗਦਾ ਵੀ ਜਿਹੜਾ ਆਪਣੇ ਕਮੈਂਟ ਵਾਸਤੇ ਜੀ ਪਹਿਲੇ ਮੈਂ ਜੂਬਾਈਡੀ ਏਰੀਆ ਦੇ ਕਹਿਣਾ ਮੰਗਦਾ ਵੀ ਜੇ ਕਿਸੇ ਨੂੰ ਨਹੀਂ ਪਤਾ ਤੇ ਅਸੀਂ ਕੋਸ਼ਿਸ਼ ਕਰਨੀ ਵੀ ਸਾਡਾ ਸਕੇਜੂਲ ਬਣਾਵਾਂਗੇ 4 ਜੁਲਾਈ ਤੋਂ ਬਾਅਦ ਵੀ ਅਨਾਉਂਸ ਕੀਤਾ ਜਾਊਗਾ ਕਿਸ ਗੁਰੂ ਘਰ ਦੇ ਵਿੱਚ ਕਿਹੜੇ ਟਾਈਮ ਤੇ ਕਿਹੜੇ ਦਿਨ ਅਸੀਂ ਉੱਥੇ ਹੋਣਾ। ਅਸੀਂ ਮਦਦ ਕਰ ਸਕਦੇ, ਉੱਥੇ ਸਾਰੇ ਆਉਣ ਵੀਰੇ, ਸਾਰੇ ਮਦਦ ਕਰਕੇ ਅਸੀਂ ਸਾਰਾ ਕਰਨਾ ਮੰਗਦੇ ਹਾਂ। ਜੇ ਕਿ ਨਹੀਂ ਪਤਾ ਲੱਗਦਾ, ਜੇ ਕੋਈ ਕਰਦਾ ਤਾਂ ਵੀ ਬਹੁਤ ਚੰਗੀ ਗੱਲ। ਜੇ ਕਿਸੇ ਨੂੰ ਮਦਦ ਦੀ ਲੋੜ ਆ ਤੇ ਕੰਟੈਕਟ ਕਰ ਸਕਦੇ ਆ। 4 ਜੁਲਾਈ ਤੋਂ ਬਾਅਦ ਮੈਂ ਅਨਾਉਂਸਮੈਂਟ ਕਰੂੰਗਾ ਜੀ ਵੀ ਕਿਹੜੇ ਗੁਰੂ ਘਰ ਕਿਹੜਾ ਟਾਈਮ ਹੋਗਾ, ਜਿਹਨੂੰ ਵੀ ਵੀਰੇ ਮਦਦ ਦੀ ਲੋੜ ਆ ਤੇ ਅਸੀਂ ਹਾਜ਼ਰ ਹਾਂ। ਤੇ ਬਾਕੀ ਹੋਰ ਕੋਈ ਵੀ ਕੁਐਸਚਨ ਹੋਵੇ ਤੁਹਾਡੇ ਪੁੱਛ ਸਕਦੇ ਆ ਜੀ। ਬਹੁਤ ਬਹੁਤ ਧੰਨਵਾਦ ਸਤਨਾਮ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜਿੰਨੇ ਵੀ ਸਾਡੇ ਜਿਹੜੇ ਟਰੱਕਰਜ਼ ਹੈਗੇ ਨੇ ਜਿਹੜੇ ਇਲਾਕਿਆਂ 'ਚ ਵੀ ਰਹਿੰਦੇ ਆ, ਜੇ ਤੁਸੀਂ ਆਪੋ ਆਪਣੇ ਗੁਰੂ ਘਰਾਂ ਦੇ ਵਿੱਚ ਇਦਾਂ ਦਾ ਕੋਈ ਪ੍ਰੋਗਰਾਮ ਲਿਖਿਆ ਹੋਊਗਾ ਤੁਸੀਂ ਜ਼ਰੂਰ ਸਾਨੂੰ ਦੱਸੋ। ਅਸੀਂ ਤੁਹਾਡੇ ਲਈ ਜਿਹੜਾ ਜ਼ਰੂਰ ਅਨਾਉਂਸ ਕਰਾਂਗੇ। ਅਸੀਂ ਚਾਹੁੰਦੇ ਹਾਂ ਵੀ ਤੁਹਾਡੀ ਜਿਹੜੀ ਰਾਏ ਆ ਇਹ ਜਿਹੜੀ ਸਰਕਾਰ ਤੱਕ ਜਿਹੜੀ ਉਹ ਵੱਧ ਤੋਂ ਵੱਧ ਪਹੁੰਚੇ। ਅਸੀਂ ਆਪਣੇ ਕੋਲੋਂ ਵੱਧ ਤੋਂ ਵੱਧ ਜਿਹੜਾ ਤੁਹਾਡੇ ਲਈ ਜਿੰਨਾ ਤੁਹਾਡਾ ਸਾਥ ਦੇ ਸਕਦੇ ਹਾਂ ਉਹ ਆਪਾਂ ਜ਼ਰੂਰ ਦੇਵਾਂਗੇ ਜੀ। ਤੇ ਆਪਣੇ ਅਗਲੇ ਜਿਹੜੇ ਕਾਲਰ ਰਮਨ ਜੀ, ਤੁਸੀਂ ਕੁਝ ਕਹਿਣ ਲੱਗੇ ਸੀਗੇ? ਮੈਂ ਇਹੋ ਹੀ ਕਹਿਣ ਲੱਗਾ ਸੀਗਾ ਕਿ ਸਦਾਮ ਭਾਜੀ ਨੂੰ ਰਿਕੁਐਸਟ ਹੈ ਕਿ ਜਦੋਂ ਵੀ ਤੁਸੀਂ ਇਦਾਂ ਦਾ ਕੁਝ ਵੀ ਕਰ ਰਹੇ ਆ, ਸਾਨੂੰ ਪਲੀਜ਼ ਆਪਣੀ ਐਸੋਸੀਏਸ਼ਨ ਨੂੰ ਨਾਪਟਾ ਨੂੰ ਜ਼ਰੂਰ ਉਹਦੇ ਵਿੱਚ ਇਨਵੋਲਵ ਕਰ ਲਿਓ। ਤਾਂ ਮੈਂ ਹੋਰ ਵੀ ਇੱਕ ਗੱਲ ਕਹਿਣੀ ਚਾਹੂੰਗਾ ਕਿ ਜਿਹੜੇ ਸਾਡੇ ਹੋਰ ਵੀ ਗੁਰੂ ਘਰ ਹੈਗੇ ਆ, ਜਿਵੇਂ ਕਿ
ਸੈਕਰਾਮੈਂਟੋ ਹੈਗੇ ਆ, ਸਟਾਕਟਨ ਹੈਗੇ ਆ, ਫ੍ਰੈਜ਼ਨੋ ਹੈਗੇ, ਬੇਕਰਸਫੀਲਡ ਹੈਗੇ ਆ, ਜਿੱਥੇ ਵੀ ਤੁਸੀਂ ਇਦਾਂ ਦੀ ਕੋਈ ਵੀ ਚੀਜ਼ ਕਰਨੀ ਚਾਹੁੰਦੇ ਆ, ਪਲੀਜ਼ ਸਾਨੂੰ ਕਾਲ ਕਰਕੇ ਜ਼ਰੂਰ ਦੱਸਿਓ ਕਿ ਤਾਂ ਕਿ ਅਸੀਂ ਤੁਹਾਡੇ ਨਾਲ ਜਿਹੜੀ ਆਰਗੇਨਾਈਜ਼ ਕਰਨ ਦੇ ਵਿੱਚ ਹੈਲਪ ਕਰ ਸਕੀਏ। ਤੇ ਦੂਸਰੀ ਗੱਲ ਇਹ ਆ ਕਿ ਹਰ ਸਿਟੀ ਦੇ ਵਿੱਚ ਜੇ ਤੁਸੀਂ ਕੋਈ ਵੀ ਜਾਣਾ ਅੱਗੇ ਵੱਧ ਕੇ ਜੇ ਤੁਸੀਂ ਆਪਣੀ ਜ਼ਿੰਮੇਵਾਰੀ ਲੈਣਾ ਚਾਹੁੰਦੇ ਆ ਕਿ ਉੱਥੇ ਤੁਸੀਂ ਜਿਹੜਾ ਸਟਾਲ ਜਾਂ ਸੰਡੇ ਨੂੰ ਲਾਉਣਾ ਆ, ਕਰਨਾ ਆ, ਤੇ ਪਲੀਜ਼ ਸਾਨੂੰ ਜ਼ਰੂਰ ਦੱਸਿਓ ਤਾਂ ਕਿ ਜਿਹੜੀ ਵੀ ਹੈਲਪ ਸਾਡੇ ਵੱਲੋਂ ਹੈਗੀ ਆ, ਨਾਪਟਾ ਵੱਲੋਂ ਹੈਗੀ ਆ, ਉਹ ਅਸੀਂ ਕਰ ਸਕੀਏ ਜੀ। ਅਗਲੇ ਕਾਲਰ ਨੇ ਸੰਦੀਪ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਮੈਂ ਮੇਰਾ ਟਰੱਕਿੰਗ ਨਾਲ ਉਹਦਾ ਕੋਈ ਸੰਬੰਧ ਨਹੀਂ ਹੈ, ਪਰ ਜਿਹੜਾ ਕਮੈਂਟ ਸੈਕਸ਼ਨ ਦਾ ਮੈਂ ਤੁਹਾਨੂੰ ਥੋੜਾ ਜਿਹਾ ਇੱਕ ਦੇਣਾ ਚਾਹੁੰਦਾ ਕਿ ਥੋੜੀ ਆਈ ਗੈਸ ਮਾਈ ਇਨਪੁਟ ਦੇਣਾ ਚਾਹੁੰਦਾ ਜਾਂ ਮਾਈ ਓਪੀਨੀਅਨ ਕਿ ਆਪਾਂ ਨਾ ਜਦੋਂ ਇੱਥੇ ਮਿਸ਼ੀਗਨ ਵਿੱਚ ਜਦੋਂ ਅਸੀਂ ਸੋਸ਼ਲ ਸਟੱਡੀ ਦਾ ਕੀਤਾ ਸੀਗਾ ਤੇ ਉਦੋਂ ਅਸੀਂ ਕਿ ਜਿਹੜੇ ਕਮੈਂਟ ਸੀਗੇ ਉਹ ਸਾਡੇ ਸਾਰੇ ਸਟੈਂਡਰਡਾਈਜ਼ ਸੀਗੇ। ਅਸੀਂ ਸਾਰੇ ਉਹਨਾਂ ਨੇ ਅਸੀਂ 5-10 ਜਿਹੜਾ ਕਮੈਂਟਸ ਜਿਹੜੇ ਸੀਗੇ ਉਹ ਅਸੀਂ ਕੀਤੇ ਸੀਗੇ, ਤਾਂ ਉਹ ਸਾਰੇ ਜਿਹੜੇ ਫਾਰਮ ਭਰੇ ਉਹਨਾਂ ਵਿੱਚ ਉਹੀ ਕਮੈਂਟ ਜਾ ਰਹੇ ਸੀ ਤੇ ਮੇਨ ਇਸ਼ੂ ਉਹਦੇ ਵਿੱਚ ਸੀਗਾ। ਤੇ ਮੇਰੀ ਸੁਜੈਸ਼ਨ ਇਹ ਹੈ ਕਿ ਜਿਹੜੇ ਤੁਹਾਡੇ ਹੈਗੇ ਪੰਜਾਬੀ ਜਿਹੜਾ ਟਰੱਕਿੰਗ ਗਰੁੱਪ ਨੇ ਜਾਂ ਨੈਸਟ ਆਈ ਬਲੀਵ ਤੇ ਉਹਨਾਂ ਨੇ ਜੇ ਤੁਸੀਂ 5-10 ਜਿਹੜੇ ਡਰਾਫਟ ਕਰ ਲਓ, ਜਿਹੜੇ ਕਮੈਂਟਸ ਉਹਨਾਂ ਨੇ ਪਾਉਣੇ ਚਾਹੀਦੇ ਆ, ਤੇ ਉਹਨਾਂ ਨੂੰ ਕਹੋ ਕਿ ਜਿਹਨੇ ਵੀ ਗਰੁੱਪ 'ਚ ਹੈਗੇ ਨੇ ਉਹਨਾਂ ਨੂੰ ਇਹ ਕਹੋ ਕਿ ਆਹ ਕਮੈਂਟ ਤੁਸੀਂ ਜ਼ਰੂਰ ਪਾਉਣਾ ਵਾ, ਪਰ ਇਹਦੇ ਨਾਲ ਜਿਹੜਾ ਤੁਸੀਂ ਐਡ ਕਰਨਾ ਵਾ ਉਹ ਤੁਸੀਂ ਐਡ ਕਰ ਸਕਦੇ ਹੋ। ਤੇ ਇਹ ਜਿਹੜਾ ਵਾ ਇਹਦੇ ਨਾਲ ਕੀ ਕਹਿੰਦੇ ਤਾਂ ਲੋਕਾਂ ਨੂੰ ਜਿਹੜੀ ਝਿਜਕ ਜੀ ਆ ਕਿ ਮੇਰੀ ਕਮੈਂਟ ਕਦੇ ਗਲਤ ਨਾ ਹੋਵੇ ਜਾਂ ਮੈਂ ਗਲਤ ਇੰਗਲਿਸ਼ ਨਾਲ ਲਿਖਦਾ ਜਾਂ ਇਹ ਆ ਉਹ ਆ, ਤੇ ਉਹ ਥੋੜੀ ਜਿਹੀ ਨਿਕਲ ਜਾਂਦੀ ਆ। ਤੇ ਇਸ ਕਰਕੇ ਤੇ ਮੇਰੀ ਤੇ ਈਜ਼ੀ ਹੋ ਜਾਂਦਾ ਥੋੜਾ ਕੰਮ ਜੀ। ਹਾਂਜੀ, ਈਜ਼ੀ ਹੋ ਜਾਂਦਾ ਕਿ 4-5 ਕਮੈਂਟ ਜਾਂ 10 ਕਮੈਂਟ ਤੁਸੀਂ ਜਿਹੜੇ ਅਲੱਗ-ਅਲੱਗ ਤਰ੍ਹਾਂ ਦੇ ਤੁਸੀਂ ਆਪਣੇ ਹੈਗੇ ਆ ਉਹ ਤੁਸੀਂ ਆਪਣੇ ਗਰੁੱਪ ਵਿੱਚ ਸ਼ੇਅਰ ਕਰੋ ਕਿ ਲੋਕੀ ਉਹੀ ਕਾਪੀ ਕਰਕੇ ਪੇਸਟ ਕਰੀ ਜਾਣ। ਇਹਦੇ ਨਾਲ ਤੁਹਾਡੇ ਜ਼ਿਆਦਾ ਕਮੈਂਟਸ ਆਉਣਗੇ। ਬਸ ਇੰਨੀਆਂ ਬੇਨਤੀਆਂ ਸੀ ਜੀ। ਵਾਹਿਗੁਰੂ ਸਾਹਿਬ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਿਲਕੁਲ ਕਾਫੀ ਜਿਹੜੇ ਲੋਕ ਇਦਾਂ ਕਰਦੇ ਨੇ ਜੀ। ਬਿਲਕੁਲ ਵਧੀਆ ਸੁਜੈਸ਼ਨ ਹੈਗੀ ਆ। ਅਸੀਂ ਇਹ ਵੀਡੀਓ ਸੁਜੈਸ਼ਨ ਲੈ ਕੇ ਤੇ ਜਿੰਨੀ ਜਲਦੀ ਹੋ ਸਕਦਾ ਆ ਵਿਦਿਨ ਨੈਕਸਟ ਕਪਲ ਆਫ ਡੇਜ਼ ਦੇ ਵਿੱਚ ਜਿਹੜੇ ਡਰਾਫਟ ਆਨਸਰਸ ਜਿਹੜੇ ਜੀ ਕਮੈਂਟ ਡਰਾਫਟ ਕਰਕੇ ਤੇ ਉਹ ਅਸੀਂ ਪ੍ਰੈਜ਼ੈਂਟ ਕਰ ਦਿਆਂਗੇ। ਤੇ ਡੈਫੀਨਿਟਲੀ ਬਹੁਤ ਵਧੀਆ ਸੁਝਾਅ ਹੈਗਾ ਐਂਡ ਇੱਥੇ ਬਿਲਕੁਲ ਅਸਰ ਅਸੀਂ ਅਗਲੇ 2-3 ਦਿਨ ਦੇ ਵਿੱਚ ਅਸਰ ਜਿਹੜਾ ਇਹਦਾ ਕਰਕੇ ਤੇ ਇਹਦਾ ਲੈ ਆਵਾਂ ਜੀ ਜੀ। ਬਿਲਕੁਲ। ਸੋ ਇਹ ਚੰਗੀ ਚੀਜ਼ ਆ, ਵੱਧ ਤੋਂ ਵੱਧ ਕਮੈਂਟ ਕਰੋ। ਬਾਕੀ ਕਿਸੇ ਨੂੰ ਕੋਈ ਮਦਦ ਚਾਹੀਦੀ ਆ, ਤੁਸੀਂ ਜਿਹੜੇ ਕਾਫੀ ਗਰੁੱਪਸ ਹੈਗੇ ਨੇ ਟਰੱਕਾਂ ਵਾਲੇ, ਇਕੱਲੀਆਂ ਫੋਟੋਆਂ ਤੱਕ ਹੀ ਸੀਮਿਤ ਨਾ ਰਹੋ। ਇਹੀ ਨਾ ਆਪਾਂ ਦਿਖਾਈ ਜਾਈਏ ਵੀ ਕਿੱਥੇ ਟਰੱਕ ਦਾ ਇਹ ਹੋ ਗਿਆ ਉਹ ਹੋ ਗਿਆ। ਹੁਣ ਇੱਧਰ ਪੋਜ਼ਿਟਿਵ ਜਿਹੜੀ ਆ, ਦੇਖੋ ਇੰਡਸਟਰੀ ਚੇਂਜ ਕਰਨ ਦਾ ਮੌਕਾ ਕਦੀ ਮਿਲਦਾ ਹੁੰਦਾ ਆ। ਤੁਹਾਡੇ ਕੋਲ ਇਹ ਤੁਹਾਡੇ ਹੱਥ ਦੇ ਵਿੱਚ ਹੁਣ ਇਹ ਮੌਕਾ ਆ ਰਿਹਾ ਆ, ਇਹ ਤੁਹਾਨੂੰ ਪੁੱਛ ਰਹੇ ਆ। ਹਾਂ, ਜੇ ਤੁਹਾਡੇ ਸੁਣ ਕੇ ਵੀ ਤੁਹਾਡੀ ਉਹ ਗੱਲ ਨਹੀਂ ਮੰਨਦੇ ਫਿਰ ਤਾਂ ਚਲੋ ਤੁਹਾਡੇ ਰੋਸ ਪ੍ਰਦਰਸ਼ਨ ਕਰਨੇ ਬਣਦੇ ਵੀ ਆ, ਤੁਸੀਂ ਪ੍ਰੋਟੈਸਟ ਕਰਦੇ ਫਿਰ ਚੰਗੇ ਵੀ ਲੱਗਦੇ ਆ। ਇਹ ਨਾ ਹੋਵੇ ਵੀ ਆਪਾਂ ਜਦੋਂ ਮੌਕਾ ਸੀ ਉਦੋਂ ਖੰਜਾ ਦਈਏ ਹੱਥੋਂ ਤੇ ਫਿਰ ਆਪਾਂ ਬਾਅਦ ਦੇ ਵਿੱਚ ਪ੍ਰੋਟੈਸਟ ਕਰਦੇ ਰਹੀਏ ਤਾਂ ਫਿਰ ਅੱਗੋਂ ਕਹਿਣ ਵੀ ਜਦੋਂ ਮੌਕਾ ਸੀ ਉਦੋਂ ਭਾਈ ਤੁਸੀਂ ਕਿਉਂ ਚੁੱਪ ਬੈਠੇ ਰਹੇ, ਉਦੋਂ ਕਿਉਂ ਹੱਥ ਤੇ ਹੱਥ ਧਰਿਆ ਸੀ। ਸੋ ਇਹ ਜ਼ਰੂਰ ਆ, ਹੁਣ ਮੌਕਾ ਤੁਹਾਡੇ ਕੋਲ, ਤੁਸੀਂ ਵੱਧ ਤੋਂ ਵੱਧ ਜਿਹੜਾ ਆ ਇਸ ਦੇ ਵਿੱਚ ਯੋਗਦਾਨ ਪਾਓ। ਤੇ ਸਮਾਂ ਵੀ ਆਪਣਾ ਜਿਹੜਾ ਉਹ ਸਮਾਪਤੀ ਵੱਲ ਆ। ਤੇ ਹਰਜੋਤ ਸਿੰਘ ਜੀ, ਆਪਾਂ ਜੇ ਜਾਂਦੇ ਜਿਹੜੇ ਰਮਨ ਜੀ ਆਪਾਂ ਗੱਲ ਕਰੀਏ ਵੀ ਟਰੱਕਿੰਗ ਵਾਲੇ ਹੁਣ ਜਿਹੜਾ ਕੰਟਰੈਕਟਰ ਪ੍ਰਪੋਜ਼ਲ ਆ ਉਸ ਤੋਂ ਐਗਜ਼ੈਂਪਸ਼ਨ ਮੰਗ ਰਹੇ ਆ ਵੀ ਜਿਹੜੇ ਕੈਲੀਫੋਰਨੀਆ ਵਾਲਾ ਜਿਹੜਾ ABC ਰੂਲ ਸੀਗਾ, ਜਿਹੜਾ ਕੈਲੀਫੋਰਨੀਆ ਦੀ ਸੁਪਰੀਮ ਕੋਰਟ ਨੇ ਆਖਿਆ ਸੀਗਾ ਵੀ ਇਹਨਾਂ ਨੂੰ ਜਿਹੜਾ W2 ਤੇ 1099 ਵਾਲਾ ਜਿਹੜਾ ਮਸਲਾ ਜਿਹਨੂੰ ਮੋਟਾ ਕਰਕੇ ਲੋਕ ਜਾਣਦੇ ਆ ਵੀ ਇਹ ਕੰਟਰੈਕਟਰ ਪ੍ਰਪੋਜ਼ਲ ਦੇ ਵਿੱਚੋਂ ਕਹਿੰਦੇ ਵੀ ਟਰੱਕਿੰਗ ਵਾਲਿਆਂ ਨੂੰ ਐਗਜ਼ੈਂਪਟ ਕੀਤਾ ਜਾਵੇ। ਬਿਲਕੁਲ। ਇਹ ਜਿਹੜਾ ਆਪਣਾ ਡਾਇਨਾਮਿਕਸ ਡਿਸੀਜਨ ਸੀਗਾ ਜਿਹੜਾ ਲਾਸਟ ਈਅਰ ਲਿਆ ਗਿਆ ਸੀਗਾ, ਉਹ ਡਾਇਨਾਮਿਕਸ ਡਿਸੀਜਨ ਦੇ ਉੱਤੇ ਜਿਹੜਾ ਆ ਇਸ ਵੇਲੇ ਇੱਕ ਜਿਹੜੀ ਆ ਇੱਕ ਸਾਈਡ ਉਹ ਪਾਸ ਕਰ ਗਿਆ ਆ, ਓਵਰਵੈਲਮਿੰਗਲੀ ਪਾਸ ਕਰ ਗਿਆ ਆ। ਸੋ ਹੁਣ ਜਲਦੀ ਉੱਤੇ ਜਿਹੜਾ ਆ ਦੂਜੀ ਸਾਈਡ ਦੇ ਉੱਤੇ ਜਿਹੜਾ ਕੰਮ ਚੱਲ ਰਿਹਾ ਹੈਗਾ, ਜਿਹੜਾ ਮਈ 29 ਨੂੰ ਸੈਨੇਟ ਦੇ ਵਿੱਚ ਜਿਹੜਾ ਅਸੈਂਬਲੀ ਬਿੱਲ 5 ਸੀਗਾ ਜਿਹੜਾ ਜੀ। ਹਾਂਜੀ, AB5 ਜਿਹੜਾ ਆ। ਸੋ ਇਹ ਜਲਦੀ ਹੀ ਹੁਣ ਦੂਜੀ ਸਾਈਡ ਤੇ ਵੀ ਜਿਹੜਾ ਕੰਮ ਚੱਲ ਰਿਹਾ ਹੈਗਾ। ਸੋ ਇਹਦੇ ਵਿੱਚ ਜਿਹੜੇ ਡਾਕਟਰ ਸੀਗੇ, ਸਰਜਨ ਸੀਗੇ, ਸਿਕਿਉਰਿਟੀ ਬ੍ਰੋਕਰ ਸੀ, ਡੀਲਰ ਸੀਗੇ, ਰੀਅਲ estate ਏਜੰਟ ਸੀਗੇ, ਇਹ ਸਾਰੀਆਂ ਇੰਡਸਟਰੀਜ਼ ਜਿਹੜੀਆਂ ਇਹਦੇ ਵਿੱਚੋਂ ਐਗਜ਼ੈਂਪਸ਼ਨ ਜਿਹੜੀ ਆ ਇਹ ਲੈ ਚੁੱਕੀਆਂ। ਇਹਨਾਂ ਦੇ ਵਿੱਚ ਐਗਜ਼ੈਂਪਟ ਹੋ ਚੁੱਕੇ ਇਸ ਲਾਅ ਚੋਂ। ਟਰੱਕਿੰਗ ਇੰਡਸਟਰੀ ਜਿਹੜੀ ਇਸ ਵੇਲੇ
ਜਦੋਂ ਤੁਹਾਨੂੰ ਯਾਦ ਹੋਣਾ ਆਪਾਂ ਜਨਵਰੀ ਦੇ ਵਿੱਚ ਸ਼ੁਰੂ ਕੀਤਾ ਸੀ, ਉਦੋਂ ਇਹ ਸਾਰੀਆਂ ਇੰਡਸਟਰੀ ਸੀਗੀਆਂ ਇਹਦੇ ਵਿੱਚ ਇਨਕਲੂਡਡ ਸੀਗੀਆਂ। ਤੇ ਛੋਟੀ ਤੋਂ ਛੋਟੀ ਇੰਡਸਟਰੀ ਵੀ ਜਿਹੜੀ ਆ ਉਹ ਵੀ ਇੱਕ ਐਗਜ਼ੈਂਪਸ਼ਨ ਲੈ ਚੁੱਕੀ ਆ, ਤੇ ਸਿਰਫ ਇੱਕ ਸਾਡੀ ਜਿਹੜੀ ਆ ਟਰੱਕਿੰਗ ਇੰਡਸਟਰੀ ਆ ਉਹ ਅਜੇ ਸਟਕ ਹੈਗੀ ਆ, ਕਿਉਂਕਿ ਟਰੱਕਿੰਗ ਇੰਡਸਟਰੀ ਦੇ ਸਟਕ ਹੋਣ ਦਾ ਰੀਜ਼ਨ ਹੈਗਾ ਕਿ ਟਰੱਕਿੰਗ ਇੰਡਸਟਰੀ ਜਿਹੜੀ ਆ ਉਹ ਜਿਹੜੀ ਆ ਇੱਕਾ ਨਹੀਂ ਹੈਗਾ। ਸਾਰੀ ਜਿਹੜੀਆਂ ਟਰੱਕਿੰਗ ਕੰਪਨੀਜ਼ ਹੈਗੀਆਂ, ਲੋਕੀ ਹੈਗੇ ਆ, ਉਹ ਇੱਕ ਝੰਡੇ ਥੱਲੇ ਇਕੱਠੇ ਨਹੀਂ, ਡਿਫਰੈਂਟ ਐਸੋਸੀਏਸ਼ਨਸ ਹੈਗੀਆਂ ਔਰ ਡਿਫਰੈਂਟ ਐਸੋਸੀਏਸ਼ਨਸ ਦਾ ਡਿਫਰੈਂਟ ਏਜੰਡਾ ਹੈਗਾ। ਸੋ ਇਸ ਕਰਕੇ ਇਸ ਵੇਲੇ ਲਟਕਿਆ ਹੋਇਆ, ਅਸੀਂ ਕੈਲੀਫੋਰਨੀਆ ਟਰੱਕਿੰਗ ਐਸੋਸੀਏਸ਼ਨ ਹੋ ਗਈ, ਵੈਸਟਰਨ ਸਟੇਟ ਟਰੱਕਿੰਗ ਐਸੋਸੀਏਸ਼ਨ ਹੋ ਗਈ, ਉਹਨਾਂ ਦੇ ਨਾਲ ਕਲੋਜ਼ਲੀ ਵਰਕ ਕਰ ਰਹੇ ਆ ਤਾਂ ਕਿ ਇਹਦੇ ਵਿੱਚ ਕੁਛ ਨਾ ਕੁਛ ਕੀਤਾ ਜਾ ਸਕੇ। ਟਾਈਮ ਟੂ ਟਾਈਮ ਜਿਹੜੇ ਸਾਡੇ ਹੈਗੇ ਆਪਣੇ ਸਟੇਟ ਅਸੈਂਬਲੀਮੈਨ ਹੈਗੇ ਆ, ਸੈਨੇਟਰਸ ਹੈਗੇ, ਉਹਨਾਂ ਨੂੰ ਮਿਲੀਦਾ ਵੀ ਆ, ਉਹਨਾਂ ਨੂੰ ਗੱਲਬਾਤ ਕਰੀਦੀ ਵੀ ਆ, ਪਰ ਕੋਸ਼ਿਸ਼ ਇਹ ਆ ਕਿ ਜਿਹੜੇ ਸਾਡੇ ਟਰੱਕਿੰਗ ਇੰਡਸਟਰੀ ਹੈਗੀ ਆ, ਸਾਡੇ ਜਿਹੜੇ ਟਰੱਕਿੰਗ ਫਲੀਟਸ ਹੈਗੀਆਂ, ਉਹਨਾਂ ਨੂੰ ਕੋਸ਼ਿਸ਼ ਕਰਨ ਦੀ ਲੋੜ ਹੈਗੀ ਆ, ਥੋੜੀ ਜਿਹੀ ਹੋਰ ਹੰਬਲਾ ਮਾਰਨ ਦੀ ਲੋੜ ਹੈਗੀ ਆ। ਕਈ ਥਾਵਾਂ ਤੇ ਮੈਨੂੰ ਇਹ ਸੁਣਨ ਨੂੰ ਮਿਲਿਆ ਕਿ ਇਹ ਹੁਣ ਆਲਰੇਡੀ ਹੋ ਚੁੱਕਾ ਆ, ਇਹਦੇ 'ਚ ਕੁਛ ਨਹੀਂ ਕੀਤਾ ਜਾ ਸਕਦਾ। ਨਹੀਂ, ਇਹ ਅਜੇ ਟਰੂ ਨਹੀਂਗਾ ਹੈਗਾ, ਅਜੇ ਸਟੇਟ ਸੈਨੇਟ 'ਚ ਜਾਣਾ ਇਹਨੇ ਜੀ, ਬਿਲਕੁਲ ਉਹਨੇ ਜਿਹੜਾ ਆ ਸਟੇਟ ਸੈਨੇਟ ਦੇ ਵਿੱਚ ਇਹਨੂੰ ਅਜੇ ਜਿਹੜਾ ਆ ਉਹਨਾਂ ਨੇ ਦੇਖਣਾ ਆ। ਤੇ ਸੋ ਇਹਦੇ ਤੇ ਅਜੇ ਵੀ ਜ਼ੋਰ ਪਾ ਕੇ ਤੇ ਜਿਹੜਾ ਇਹਨੂੰ ਅਜੇ ਵੀ ਐਗਜ਼ੈਂਪਟ ਕੀਤਾ ਜਾ ਸਕਦਾ ਆ। ਤੇ ਖਾਸ ਕਰਕੇ ਰਾਜਕਰਨ ਤੁਹਾਡੇ ਬੇ ਏਰੀਏ ਦੇ ਵਿੱਚੋਂ ਕੁਝ ਕੰਪਨੀਆਂ ਹੈਗੀਆਂ ਜਿਹੜੀਆਂ ਗੋਰਿਆਂ ਦੀਆਂ, ਜਿਹੜੀਆਂ ਕਾਫੀ ਇੱਥੇ ਕਰ ਰਹੀਆਂ ਹੈਗੀਆਂ, ਟਰਾਈ ਕਰ ਰਹੀਆਂ, ਪਰ ਉਹਨਾਂ ਦੀ ਪ੍ਰੋਬਲਮ ਇਹ ਹੈਗੀ ਆ ਕਿ ਉਹਨਾਂ ਦਾ ਬਿਜ਼ਨਸ ਮਾਡਲ ਜਿਹੜਾ ਆ ਉਹਨੂੰ ਇਹ ਲਾਅ ਦੇ ਵਿੱਚ ਖਤਮ ਕੀਤਾ ਜਾ ਰਿਹਾ। ਸੋ ਖਾਸ ਕਰਕੇ ਜਿਹੜੇ ਮਿੱਟੀ ਵਾਲੇ ਟਰੱਕ ਹੈਗੇ ਆ, ਕੰਸਟਰਕਸ਼ਨ ਵਾਲੇ ਟਰੱਕ ਹੈਗੇ ਆ, ਉਹਨਾਂ ਦੇ ਵਿੱਚ ਜਿਹੜੀ ਇੱਥੇ ਕਾਂਟਰੈਕਟ ਹੁੰਦੇ ਆ ਤੁਹਾਡੇ ਇੱਥੇ, ਸੋ ਕਾਂਟਰੈਕਟ ਦੇ ਥੱਲੇ ਜਿਹੜੇ ਟਰੱਕਰ ਕੰਮ ਕਰਦੇ ਹੈਗੇ ਆ, ਉਹ ਇਸ ਲਾਅ ਦੇ ਮੁਤਾਬਕ ਉਹ ਇੱਕ EMPLOYEE ਦੇ ਤੌਰ ਤੇ ਕੰਮ ਕਰ ਸਕਣਗੇ, ਜਿਹੜਾ ਕਿ ਆਲਮੋਸਟ ਇਸ ਵੇਲੇ ਸਟੇਟ ਨੇ ਆਲਰੇਡੀ ਲਾਗੂ ਕੀਤਾ ਹੋਇਆ ਆ। ਉਹ ਜਿਹੜਾ ਪ੍ਰੋਸੈਸ ਹੈਗਾ, ਪ੍ਰੋਸੀਜਰ ਹੈਗਾ, ਜਿਹੜੀ ਆਪਣੀ ਉੱਪਰ ਨਾਰਦਰਨ ਕੈਲੀਫੋਰਨੀਆ ਦੀ ਜਿਹੜੀ ਇਸ ਵੇਲੇ ਜੌਬ ਚੱਲ ਵੀ ਰਹੀ ਆ, ਉਹ ਜਿਹੜੀ ਜੌਬ ਆ, ਉਹ ਜਿਹੜੀ ਪੈਰਾਡਾਈਜ਼ ਵਾਲੀ ਜੌਬ ਆ, ਉੱਥੇ ਵੀ ਇਹ ਇੰਪਲੀਮੈਂਟੇਸ਼ਨ ਹੋ ਚੁੱਕੀ ਹੈ ਕਿ ਆਵਰਲੀ ਪੇ ਕੀਤਾ ਜਾ ਰਿਹਾ ਟਰੱਕ ਡਰਾਈਵਰ ਨੂੰ। ਪਰ ਇੱਥੇ ਮੈਂ ਇਹ ਵੀ ਸੁਣਨ ਚ ਆਇਆ ਰਾਜਕਿਰਨ, ਬੜੀ ਮੰਦਭਾਗੀ ਦੀ ਗੱਲ ਹੈਗੀ ਆ ਕਿ ਸੁਣਨ ਚ ਇਹ ਆਇਆ ਕਿ $140 ਜਿਹੜੇ ਆ ਬੇਸ ਉਹਨਾਂ ਨੇ ਜਿਹੜਾ ਸ਼ੁਰੂ ਕੀਤਾ ਆ ਪਰ ਆਵਰ, ਟਰੱਕ ਤੇ ਟਰੱਕ ਡਰਾਈਵਰ ਦਾ ਦੋਨਾਂ ਨੂੰ ਜਿਹੜੇ ਪਰ ਆਵਰ ਪੇ ਕਰਨੇ ਆ। ਔਰ ਮੈਨੂੰ ਇਹ ਸੁਣਨ ਚ ਆਇਆ ਕਿ ਸਾਡੀ ਜਿਹੜੀ ਕਮਿਊਨਿਟੀ ਦੇ ਵਿੱਚੋਂ ਜਿਹੜੇ ਬੰਦੇ ਹੈਗੇ ਆ ਉਹ ਮਤਲਬ ਉਹ $60 ਘੰਟੇ ਤੇ ਵੀ ਕੰਮ ਕਰਨ ਨੂੰ ਰੈਡੀ ਹੋਈ ਜਾ ਰਹੇ ਆ। ਅੱਧੇ ਤੋਂ ਵੀ ਘੱਟ ਰਾਜਕਿਰਨ, ਮਤਲਬ ਅਸੀਂ ਖੁਦ ਨੂੰ ਖਰਾਬ ਤਾਂ ਆਪ ਹੀ ਕਰਦੇ ਹਾਂ, ਫਿਰ ਅਸੀਂ ਬਾਅਦ ਚ ਕਹਿੰਦੇ ਸਾਡੇ ਖਰਚੇ ਨਹੀਂ ਪੂਰੇ ਹੋਣੇ। ਸੋ ਹੁਣ ਤੁਸੀਂ ਇਹ ਦੇਖੋ ਵੀ ਜੇ ਸਟੇਟ ਗਵਰਨਮੈਂਟ ਨੇ ਤੁਹਾਨੂੰ $140 ਤੇ ਸੈੱਟ ਕੀਤਾ, ਅਸੀਂ $60 ਤੇ ਕਿਉਂ ਜਾਂਦੇ ਹਾਂ? ਕਿਉਂ ਤੁਸੀਂ ਇਹ ਡਿਸੀਜਨ ਨਹੀਂ ਲੈ ਸਕਦੇ? ਕਾਫੀ ਮੇਰੇ ਫਰੈਂਡਸ ਹੈਗੇ ਆ ਬੇ ਏਰੀਏ ਚ ਜਿਹਨਾਂ ਨਾਲ ਗੱਲ ਹੋਈ ਆ, ਜਿਨ੍ਹਾਂ ਨੇ ਇਹ ਇੱਕ ਜਿਹੜੀ ਰੱਖੀ ਆ ਅੱਗੇ ਕਿ ਇਹ ਜਿਹੜੀ ਗਲਤ ਗੱਲ ਹੈਗੀ ਆ, ਏਦਾਂ ਜਾਣਾ, ਏਦਾਂ ਕਰ ਲਓ ਭਾਈ। ਬਿਲਕੁਲ, ਥੋੜਾ ਜਿਹਾ ਘੱਟੋ ਘੱਟ ਯਾਰ ਥੋੜਾ ਬਹੁਤ ਏਕਾ ਕਰ ਲਓ। ਠੀਕ ਆ, ਜੇ ਬ੍ਰੋਕਰ ਆ ਤੁਹਾਡਾ, ਕੋਈ ਕੰਪਨੀ ਹੈਗੀ ਆ, ਉਹਨੇ ਵੀ $10 $20 ਘੰਟੇ ਦੇ ਬਣਾਉਣੇ ਆ, ਪਰ ਜਿਹੜੇ ਬੰਦੇ ਨੇ ਅਸਲੀ ਕੰਮ ਕਰਨਾ, ਜਿਹਨੇ ਟਰੱਕ 'ਚ ਡੀਜ਼ਲ ਪਾਉਣਾ, ਜਿਹਨੇ ਸਾਰਾ ਦਿਨ 12 ਘੰਟੇ ਆਪਣਾ ਲੱਕ ਤੜਾਉਣਾ ਹੈ, ਉੱਥੇ ਮਿਹਨਤ ਕਰਨੀ ਆ, ਉਹਦਾ ਆਪਣਾ ਤਾਂ ਕੁਝ ਸੋਚੋ। ਮਤਲਬ ਤੁਸੀਂ ਇੰਨੀ ਤਾਂ ਨਾ ਥੱਲੇ ਗਿਰ ਜਾਓ ਕਿ ਤੁਸੀਂ ਬਿਲਕੁਲ ਹੀ ਮਨੀ ਦੇ ਵਿੱਚ ਤੁਸੀਂ, ਜੇ ਤੁਹਾਨੂੰ ਸਟੇਟ ਨੇ ਤੁਹਾਨੂੰ ਕੁਝ ਇੱਕ ਸੈੱਟ ਦਿੱਤਾ ਆ ਤਾਂ ਤੁਸੀਂ ਉਹਨੂੰ ਵੀ ਮੰਨ ਕੇ ਰਾਜੀ ਨਹੀਂ ਹੈਗੇ ਯਾਰ। ਮਤਲਬ ਮੈਨੂੰ ਸਮਝ ਨਹੀਂ ਆਉਂਦੀ ਵੀ ਮਤਲਬ ਕਿ ਕਿਉਂ ਇਹ ਹਰਕਤ ਹੁੰਦੀ ਆ, ਔਰ ਫਿਰ ਬਾਅਦ ਦੇ ਵਿੱਚ ਅਸੀਂ ਰੌਲਾ ਪਾਉਂਦੇ ਆ ਯਾਰ ਸਾਡਾ ਕਚੂਮਰ ਕੱਟਤਾ, ਸਾਡਾ ਬਰੋਕਰ ਨੇ ਆਹ ਕਰਤਾ, ਸਾਡਾ ਉਹ ਕਰਤਾ। ਬਿਲਕੁਲ ਸੋ ਬਿਲਕੁਲ ਸਮੇਂ ਸਿਰ ਰਹਿੰਦੇ ਹੋਏ ਜੋ ਕੁਝ ਉਹਦੇ ਨਾਲ ਚੱਲਦਾ ਜਾਵੇ ਤਾਂ ਵਧੀਆ ਆ, ਅਦਰਵਾਈਜ਼ ਜਿਹੜੀ ਕਾਫੀ ਪ੍ਰੋਬਲਮ ਜਿਹੜੀ ਉਹ ਆ ਸਕਦੀ ਹੈ। ਬਿਲਕੁਲ ਇਸ ਜਿਹੜਾ ਇਹ ਵੀ ਬਿੱਲ ਆ ਨਾ, ਇਸ ਦੀ ਜੇ ਵੋਟਾਂ ਦੀ ਤੁਹਾਨੂੰ ਦੱਸਾਂ 15 ਦੇ ਮੁਕਾਬਲੇ 59 ਵੋਟਾਂ ਜਿਹੜੀਆਂ ਇਸ ਨੂੰ ਪਈਆਂ, ਸੋ ਇਹ ਤਕਰੀਬਨ 60 ਵੋਟਾਂ ਦੇ ਨਾਲ ਅਸੈਂਬਲੀ ਫਲੋਰ ਦੇ ਉੱਤੇ ਇਹ ਪਾਸ ਹੋ ਗਿਆ। ਜਿੱਦਾਂ ਇਹਨਾਂ ਨੇ ਦੱਸਿਆ, ਇਹਨਾਂ ਨੇ ਰੀਸੈਂਟਲੀ ਐਗਜ਼ੈਂਪਸ਼ਨਸ ਵਾਲਾ ਜੇ ਇਸ ਬਿੱਲ ਦੇ ਵਿੱਚ ਐਡ ਕੀਤਾ ਆ, ਇਹਨਾਂ ਨੇ ਕਈ ਲੋਕਾਂ ਨੂੰ ਜਿਹੜੀ ਇਸ ਦੇ ਵਿੱਚ ਛੋਟ ਜਿਹੜੀ ਦੇ ਦਿੱਤੀ। ਤਕਰੀਬਨ 6 ਜਿਹੜੀਆਂ ਅਜਿਹੀਆਂ ਚੀਜ਼ਾਂ ਹੈਗੀਆਂ, 6 ਜਿਹੜੇ ਆ
ਡਾਇਰੈਕਟਲੀ ਇਹਦੇ ਨਾਲ ਜਿਹੜੇ ਇਨਵੋਲਵ ਨੇ ਉਹ ਹੋ ਰਹੇ ਨੇ। ਤੇ ਹੋਰ ਵੀ ਬਹੁਤ ਸਾਰੇ, ਤੁਸੀਂ ਉਹਦੇ ਅੱਗੇ ਜਾਓਗੇ ਉਹਦੇ ਵੀ ਕਈ ਸਬ ਪਾਰਟਸ ਨੇ, ਜਿਹੜੇ ਇੰਸ਼ੋਰੈਂਸ, ਬ੍ਰੋਕਰ, ਡੀਲਰ, ਇਨਵੈਸਟਮੈਂਟ ਐਡਵਾਈਜ਼ਰ, ਫਿਜ਼ੀਸ਼ੀਅਨ, ਸਰਜਨ, ਇਹ ਇਦਾਂ ਦੇ ਲੋਕਾਂ ਨੂੰ, ਹੇਅਰ ਸਟਾਈਲਰ, ਹੋਰ ਪਤਾ ਨਹੀਂ ਜਿਹੜੇ ਆਪਣੇ ਜਿਹੜੇ ਓਨ ਬਿਜ਼ਨਸ ਕਰਦੇ ਆ, ਇਦਾਂ ਦੀਆਂ ਕਈ ਚੀਜ਼ਾਂ ਦੇ ਤਹਿਤ ਇਹਨਾਂ ਨੂੰ ਐਗਜ਼ੈਂਪਸ਼ਨ ਜਿਹੜੀ ਆ ਉਹ ਮਿਲ ਗਈ ਆ। ਇਹ ਪਾਰਟ ਇਹਨਾਂ ਨੇ ਹੁਣੇ ਰੀਸੈਂਟਲੀ ਇਸ ਦੇ ਵਿੱਚ ਐਡ ਕੀਤਾ ਹੈ ਇਸ ਬਿੱਲ ਦੇ ਵਿੱਚ। ਸੋ ਇਹ ਜੇ ਟਰੱਕਿੰਗ ਵਾਲੇ ਜਿਹੜੇ ਰਹਿ ਜਾਂਦੇ ਆ ਫਿਰ ਤਾਂ ਇਹ ਮਾੜੀ ਗੱਲ ਆ, ਕਿਉਂਕਿ ਬੜੀਆਂ ਜਿਹੜੀਆਂ ਆਰਗੇਨਾਈਜੇਸ਼ਨ ਜਿੱਦਾਂ ਇੰਸ਼ੋਰੈਂਸ ਕੰਪਨੀਆਂ ਹੋ ਗਈਆਂ, ਰੀਅਲ ਸਟੇਟ ਵਾਲਿਆਂ ਦੀਆਂ ਬੜੀਆਂ, ਉਹ ਐਕਟ ਕਰਦੀਆਂ ਇਕੱਠੇ ਹੋ ਕੇ। ਹੁਣ ਜਿੱਦਾਂ ਆਪਾਂ ਰੌਲਾ ਪਾਈ ਜਾਂਦੇ ਕਮੈਂਟ ਕਰੋ, ਜਦੋਂ ਕਰਨਾ ਨਹੀਂ ਤਾਂ ਫਿਰ ਟਰੱਕਰ ਰਹਿ ਜਾਣੇ ਆ ਪਿੱਛੇ। ਸੋ ਇਸ ਕਰਕੇ ਜਿੱਦਾਂ ਬਾਕੀ ਆਰਗੇਨਾਈਜੇਸ਼ਨਾਂ ਨੇ ਲਈ ਆ, ਰਲ ਕੇ ਹੋਣਾ ਚਾਹੀਦਾ ਜੀ। ਬਾਕੀ ਗੱਲ ਹੁੰਦੀ ਆ ਜੀ, ਇਹਦੇ 'ਚ ਲੋੜ ਹੁੰਦੀ ਆ ਫੰਡ ਦੀ। ਇਹਨਾਂ ਕੰਮਾਂ ਦੇ ਵਿੱਚ ਇਹ ਜਿਹੜੇ ਲਾਬਿੰਗ ਦੇ ਕੰਮ ਹੈਗੇ, ਇਹਨਾਂ 'ਚ ਫੰਡ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਆ। ਸੋ ਅੱਡੀ ਅਜੇ ਅਸੀਂ, ਕਿਉਂਕਿ ਅਸੀਂ ਬਿਲਕੁਲ ਨਵੇਂ ਹੈਗੇ ਆ, ਨਾਪਤਾ ਜਿਹੜੀ ਬਿਲਕੁਲ 1 ਸਾਲ ਪੁਰਾਣੀ ਹੈਗੀ ਆ, ਇਸ ਕਰਕੇ ਕੋਸ਼ਿਸ਼ ਤਾਂ ਕਰ ਰਹੇ ਹੈਗੇ ਆ ਮੇਰੇ ਖਿਆਲ ਦੇ ਵਿੱਚ ਜਿੰਨੀ ਵੀ ਵੱਧ ਤੋਂ ਵੱਧ ਕਰ ਸਕਦੇ। ਪਰ ਜੇ ਹੋਰ ਵੀ ਕੋਈ ਮੇਰਾ ਭੈਣ ਭਾਈ ਜਿਹੜਾ ਹੈਗਾ ਜਿਹਨੂੰ ਇਹਦੇ ਲਈ ਥੋੜਾ ਜਿਹਾ ਦਰਦ ਹੈਗਾ ਔਰ ਜਿਹੜੇ ਕੁਝ ਕਰ ਸਕਦੇ ਹੈਗੇ ਆ, ਪਲੀਜ਼ ਸਾਨੂੰ ਕੰਟੈਕਟ ਜ਼ਰੂਰ ਕਰੋ ਤਾਂ ਕਿ ਇਕੱਠੇ ਹੋ ਕੇ ਕਿਸੇ ਨਾ ਕਿਸੇ ਢੰਗ ਦੇ ਨਾਲ ਅਸੀਂ ਆਪਣੀ ਜਿਹੜੀ ਟਰੱਕਿੰਗ ਇੰਡਸਟਰੀ ਹੈਗੀ ਆ, ਜਿਹੜਾ ਇੱਕ ਸਪੈਸੀਫਿਕ ਜਿਹੜੀ ਇੱਕ ਸੈਗਮੈਂਟ ਹੈਗੀ ਆ, ਜਿਹੜੀ ਕਿ ਜਿਹਦੇ ਕੋਲ ਆਪਣਾ ਟਰੱਕ ਹੈਗਾ, ਆਪਣਾ ਟ੍ਰੇਲਰ ਹੈਗਾ ਔਰ ਉਹ ਆਪਣਾ MC ਨੰਬਰ, DOT ਨੰਬਰ ਹੈਗਾ, ਔਰ ਉਹ ਇੰਡੀਪੈਂਡੈਂਟਲੀ ਕਈ ਬ੍ਰੋਕਰਸ ਨਾਲ, ਕਈ ਸ਼ਿਪਰਸ ਨਾਲ ਜਾਂ ਕਈ ਆਪਣੀ ਟਰੱਕਿੰਗ ਕੰਪਨੀਆਂ ਨਾਲ ਮਹੀਨੇ ਦੇ ਵਿੱਚ ਕੰਮ ਕਰਦੇ ਆ। ਸੋ ਉਹ ਇਸ ਲਾਅ ਦੇ ਵਿੱਚ ਉਪਲਬਧ ਕੀਤੇ ਜਾਣੇ ਚਾਹੀਦੇ ਆ। ਸੋ ਆਪਣੇ ਕਾਫੀ ਕੀ ਆਪਣੀ ਮੈਜੋਰਟੀ ਜਿਹੜੀ ਓਨਰ ਆਪਰੇਟਰ ਇੰਡਸਟਰੀ ਆ, ਉਹ ਇਹਦੀ ਮਾਰ ਦੇ ਥੱਲੇ ਆ ਜਾਣੀ ਆ। ਇਹ 1099 ਤੋਂ W2 ਤੇ ਚਲਾ ਜਾਣਾ। ਸ਼ਾਇਦ ਆਈ ਡੋਂਟ ਨੋ ਕਦੋਂ ਸਮਝ ਆਊਗੀ ਆਪਾਂ ਨੂੰ, ਪਰ ਜੇ ਆਪਾਂ ਨੂੰ ਇੰਨੀ ਸਮਝ ਆਉਂਦੀ ਆ ਤੇ ਜ਼ਰੂਰ ਪਾਰਟ ਬਣੋ, ਨਾਪਤਾ ਦਾ ਜ਼ਰੂਰ ਆਪਣਾ ਹਿੱਸਾ ਪਾਓ ਤਾਂ ਕਿ ਇਹਦੇ ਲਈ ਸਹੀ ਢੰਗ ਨਾਲ ਫਾਈਟ ਕੀਤਾ ਜਾ ਸਕੇ। ਥੈਂਕ ਯੂ ਰਮਨ ਜੀ, ਬੜੀ ਮਿਹਰਬਾਨੀ ਜੀ, ਥੈਂਕ ਯੂ ਜੀ। ਤੇ ਹਰਜੋਤ ਸਿੰਘ ਜੀ ਤੇ ਰਮਨ ਜੀ, ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਇੱਥੇ ਸਮਾਪਤ। ਆਪਾਂ ਜਿਹੜਾ ਥੋੜਾ ਅੱਗੇ ਲੈ ਗਏ ਆ ਸਮਾਂ, ਤੇ ਜ਼ਰੂਰ ਜਿੱਦਾਂ ਦੱਸਿਆ ਸੀ ਬਲਤੇਜ ਪੰਨੂ ਹੁਣਾਂ ਨੇ 12, 13, 14 ਜੁਲਾਈ ਨੂੰ ਆ ਰਹੇ ਨੇ ਅਮਰੀਕਾ ਦੇ ਵਿੱਚ ਪਹਿਲੀ ਵਾਰੀ। ਸੋ ਵੱਖ-ਵੱਖ ਥਾਵਾਂ ਦੇ ਉੱਤੇ ਪ੍ਰੋਗਰਾਮ ਲਿਖੇ ਗਏ ਨੇ। ਉਸ ਦੇ ਬਾਰੇ ਜੇ ਤੁਹਾਨੂੰ ਹੋਰ ਜਾਣਕਾਰੀ ਚਾਹੀਦੀ ਆ, ਤੁਸੀਂ ਸਟੂਡੀਓ 'ਚ ਕਾਲ ਕਰਕੇ ਉਸ ਦੇ ਬਾਰੇ ਜਾਣਕਾਰੀ ਲੈ ਸਕਦੇ ਹੋ। ਤੇ ਹੁਣ ਇਜਾਜ਼ਤ ਲੈਂਦੇ ਆ, ਸਾਰਿਆਂ ਨੂੰ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਕਬਜ਼, ਕਨਸਟੀਪੇਸ਼ਨ, ਪੇਟ ਸਾਫ਼ ਨਾ ਹੋਣਾ, ਚਿਹਰੇ ਤੇ ਸਾਫ਼ ਦਿਸਦਾ ਹੈ। ਸੈਨਫਲਾ ਅਮਰੀਕਾ ਵਿੱਚ ਤਿਆਰ ਕੀਤਾ ਨੁਕਸਾਨ ਰਹਿਤ ਕਬਜ਼ ਲਈ ਆਯੁਰਵੈਦਿਕ ਹਰਬਲ ਫਾਰਮੂਲਾ। ਸੈਨਫਲਾ ਦੇ 2 ਵੈਜੀਟੇਰੀਅਨ ਕੈਪਸੂਲ ਰਾਤ ਨੂੰ ਸੌਣ ਤੋਂ ਪਹਿਲਾਂ ਲਵੋ ਤੇ ਸਵੇਰੇ ਉੱਠਣ ਸਾਰ ਪੇਟ ਸਾਫ਼। ਸਿਰਫ $15 ਵਿੱਚ ਫ੍ਰੀ ਡਿਲੀਵਰੀ ਅਤੇ 1 ਮਹੀਨੇ ਦੀ ਖੁਰਾਕ। ਕਾਲ 1-800-570-8849, 1-800-570-8849 ਜਾਂ ਵੈਬਸਾਈਟ ਵਿਜ਼ਿਟ ਕਰੋ www.sandhuherbals.com। ਨੰਬਰ 1800-570-8849। ਪੇਟ ਫਿਟ, ਲਾਈਫ ਹਿੱਟ ਦਾ ਫਾਰਮੂਲਾ ਸੈਨਫਲਾ। ਅੱਜ ਹੀ ਕਾਲ 1-800-570-8849।